ਉਹਨਾਂ ਦੇ ਨਾ ਕਬਰ ਤੇ ਪਹਿਰੇ ਲੱਗੇ ਨੇ ਕਿ ਯਾਰ ਇਹਨਾਂ ਦਾ ਦਿਮਾਗ ਨਾ ਚੋਰੀ ਹੋ ਜਾਏ। ਠੀਕ ਆਪੇ ਕਿਹਾ ਕੱਟ ਲੱਗਾ ਸੀ ਮੈਨੂੰ ਕਹਿੰਦੇ ਆ ਗੱਲ ਮੇਰੇ ਕੋਲ ਪੁੱਛੀ ਤੇ ਤੂੰ ਪਾਗਲ ਆ, ਲਾਈ ਲੱਗ ਇਹਨੇ ਕਿਸੇ ਨੂੰ ਗਾਲ ਕੱਢੀ, ਤੁਰੇ ਜਾਂਦੇ ਨੂੰ ਤੂੰ ਵਾਪਸ ਆ ਗਏ ਤੇ ਇਹ ਕਹਿੰਦਾ ਹਾਂਜੀ ਭਾਈ। ਸ਼ਾਇਰੀ ਮੇਰੀ ਹੈ, ਬਾਕੀ ਸਾਰਾ ਕੁਝ ਤੁਹਾਡਾ ਹੀ ਹੈ। अस्सलाम वालेकुम नादरीन, टी टाइम में खुश आमदीद। गुड 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 ਵਾਈਟ ਕੋਪਰਾ गुड हो गया, जबरदस्त। ਹਾਂਜੀ ਅੱਜ ਫਰੈਸ਼ ਲੱਗਣ ਦੇ उस्ताद जी पता की गल है, मैं हिसाब लाया एक दिन बैठे बैठे ना परसों चौथ, मैं क्या यार किहड़ा मेरे ते जादू ਚੱਲਿਆ ਵਾ ਤੇ ਕਿਹੜੇ ਮੇਰੇ ਤੇ ਕਾਲੇ ਚੱਲੇ ਨੇ ਕਿ ਜਿਸਮ 'ਚ ਜਾਨ ਨਹੀਂ ਹੈ। ਤੇ ਉਸਤਾਦ ਜੀ ਜਿਹੜੀਆਂ ਮੈਂ ਨਮਾਜ਼ਾਂ ਸ਼ੁਰੂ ਕੀਤੀਆਂ ਨੇ ਨਾ, ਉਹ 'ਚ ਮੈਂ ਅੱਲਾ ਅੱਗੇ ਦੁਆ ਕੀਤੀ, ਮੈਂ ਕਿਹਾ ਰੱਬਾ ਬਸ ਨਾ ਮੈਨੂੰ ਥੋੜ੍ਹਾ ਜਿਹਾ ਇਹ ਦੱਸ ਦੇ ਕਿ ਰੌਲਾ ਕੀ ਹੈ, ਅੱਗੋਂ ਮੈਂ ਇਲਾਜ ਆਪੇ ਕਰ ਲਾਂਗਾ, ਤਸ਼ਖੀਸ ਕਰਾ ਦੇ ਬਸ। ਲਓ ਜੀ ਬੈਠੇ ਬੈਠੇ ਮੇਰੇ ਜ਼ਿਹਨ 'ਚ ਆਇਆ ਕਿ ਯਾਰ ਮਲਟੀ ਵਾਈਟਾਮਿਨ ਮੰਗਵਾ ਕੇ ਤੂੰ ਅਜੇ ਉਹ ਖਾ ਕੇ ਬਾਡੀ ਬਿਲਡਰ ਦੇਖ। ਖਾਂਦੇ ਜੇ ਨਹੀਂ ਤਾਕਤ ਦੀ ਇਹ ਬਾਜੀ ਬਿਲਡਰ ਵੀ ਖਾ ਲੈਂਦੇ, ਕੋਈ ਰੌਲਾ ਨਹੀਂ। ਤੇ ਉਹ ਜਨਾਬ ਮੈਂ ਰਜ਼ਾ ਨੂੰ ਮੈਸੇਜ ਕੀਤਾ, ਮੈਂ ਕਿਹਾ ਰਜ਼ਾ ਫਾਈਨਲ ਜਿਹੜੀ ਮਲਟੀ ਵਾਈਟਾਮਿਨ ਹੈ ਨਾ, ਫਾਈਨਲ ਜ਼ਬਰਦਸਤ ਕਿਸਮ ਉਹ ਮੈਨੂੰ ਭੇਜ ਫੌਰਨ ਤੋਂ ਪਹਿਲੇ, ਕਿਉਂਕਿ ਮੈਂ ਹਿਸਾਬ ਲਾਇਆ ਉਸਤਾਦ ਜੀ ਸਾਡਾ ਜਿਹੜਾ ਕੰਮ ਹੈ ਜਿਸਮਾਨੀ ਮਿਹਨਤ ਨਾਲੋਂ ਜ਼ਿਆਦਾ ਜਿਸਮ ਥਕਾਉਂਦਾ ਵਾ ਜੀ। ਇਦਾਂ ਹੀ ਆ ਸਰ। ਸਹੀ ਗੱਲ। ਮੈਂ ਤੁਹਾਨੂੰ ਦੱਸਾਂ ਬੜੇ ਬੰਦੇ ਐਸੇ ਨੇ ਉਹ ਦਿਮਾਗ ਦਾ ਉਹਨਾਂ ਦਾ ਕੰਮ ਨਹੀਂ ਹੁੰਦਾ, ਲਾਈਕ ਇੰਜ ਬੈਠਿਆ ਚੀਜ਼ ਫੜ ਕੇ ਇੰਜ ਸਲਾਈ ਮਾਰ ਕੇ ਇੱਧਰ ਸਿੱਟੀ ਜਾਣੀ। ਉਹਨਾਂ ਨੇ ਇੱਕ ਵਾਰੀ ਸੋਚ ਲਿਆ ਵੀ ਅਸੀਂ ਆਹ ਚੁੱਕਣੀ ਹੈ, ਸਲਾਈ ਮਾਰ ਕੇ ਇੱਧਰ ਸੁੱਟੀ ਜਾਣੀ। ਇੱਕ ਵਾਰੀ ਦਿਮਾਗ ਨੂੰ ਆਰਡਰ ਦੇ ਦਿੱਤਾ, ਉਸ ਤੋਂ ਬਾਅਦ ਉਹ ਕਰੀ ਜਾ ਰਹੇ ਨੇ। ਹਾਂਜੀ ਹੋਰ ਵੀ ਜਾ ਚਾਹ ਲਿਆਈ ਯਾਰ, ਜਿਵੇਂ ਡਰਾਈਵ ਕਰਦੇ ਆ ਹਾਂ ਗੱਡੀ, ਇੱਧਰ ਨਹੀਂ ਡਰਾਈਵ ਆ ਤੇ ਤੁਸੀਂ ਹਰ ਕਦਮ ਤੇ ਦੇਖਣਾ ਨਾ ਵੀ ਇੰਜ ਨੂੰ ਉਹ ਦਿਮਾਗ ਯੂਜ਼ ਹੁੰਦਾ। ਇਹ ਕੰਮ ਆ। ਜਾਂ ਕੋਈ ਐਸਾ ਮਜ਼ਦੂਰ ਜਿਹਨੂੰ ਅਸੀਂ ਕਹਿੰਦੇ ਯਾਰ ਸਵੇਰ 5 ਵਜੇ ਤੋਂ ਲੈ ਕੇ ਰਾਤ 6 ਵਜੇ ਤੱਕ, ਉਹ ਕਿਉਂ ਨਹੀਂ ਥੱਕਦੇ ਜਾਂ ਕਿਉਂ ਕਰਦੇ ਆ? ਸਾਨੂੰ ਇੰਝ ਲੱਗਦਾ ਕੋਈ ਬਹੁਤ ਜਾਨਦਾਰ ਨੇ, ਨਹੀਂ। ਸਾਰੋ ਦਿਮਾਗ ਨੂੰ ਇੱਕ ਉਹਨਾਂ ਨੂੰ ਫਿਕਸ ਹੋ ਜਾਂਦਾ ਕਿ ਮੈਂ ਆ ਪੂਰੀ ਕਹਾਣੀ ਜਿਹੜੀ ਬਣੀ ਹੈ ਨਾ, ਇਹ ਮੈਂ ਤਸਲਿਆਂ 'ਚ ਪਾ ਅੰਦਰ ਸਿੱਟ ਕੇ ਆਉਣੀ। ਉਸ ਤੋਂ ਬਾਅਦ ਦਿਮਾਗ ਓਕੇ ਆ, ਉਸ ਤੋਂ ਬਾਅਦ ਦਿਮਾਗ ਇਹ ਚੱਲਦਾ ਵੀ ਹਾਂ ਇੱਥੇ ਸਿੱਟ ਦੇ, ਇੱਥੋਂ ਚੁੱਕ ਲਾ, ਇੱਥੇ ਸਿੱਟ ਦੇ, ਇੱਥੋਂ ਚੁੱਕ ਲਾ, ਬਸ ਕਮਾਂਡ ਲੱਗੀ ਆ। ਦਿਮਾਗ ਰਿਲੈਕਸ ਆ ਤੇ ਦਿਮਾਗ ਜਿਸਮ ਨੂੰ ਥੱਕਣ ਨਹੀਂ ਦੇ ਰਿਹਾ। ਵਾਹ ਵਾਹ ਵਾਹ। ਠੀਕ ਆ ਜੀ। ਬੜੇ ਬੜੇ ਜਿਹੜੇ ਹਾਰਡ ਵਰਕਿੰਗ ਵਾਲੇ ਕੰਮ ਕਰਦੇ, ਔਰ ਉਸ ਤੋਂ ਬਾਅਦ ਕੀ ਹੁੰਦਾ ਤੇ ਜਿੱਥੇ ਦਿਮਾਗ ਦਾ ਕੰਮ ਆ ਤੇ ਜਿਸਮ ਦਾ ਕੰਮ ਨਹੀਂ, ਅਸਾਬ ਦਾ ਕੰਮ ਆ, ਦਿਮਾਗ ਦਾ, ਪੱਠਿਆਂ ਦਾ ਸੋਚਣਾ। ਔਰ ਸੋਚਣਾ ਤੁਸੀਂ ਹਰ ਲਮਹੇ ਕੁਝ ਨਵਾਂ, ਲਾਈਕ ਜਿੱਦਾਂ ਤੂੰ ਕਿਹਾ ਡਰਾਈਵਿੰਗ ਕਰਦੇ ਹੋ, ਤੁਸੀਂ ਜਾ ਰਹੇ ਹੋ ਅਗਰ ਤੇ ਮੋਟਰਵੇ ਹੈ ਜਾਂ ਕੋਈ ਬਹੁਤ, ਉੱਥੇ ਥੋੜਾ ਦਿਮਾਗ ਰਿਲੈਕਸ ਹੋ ਜਾਂਦਾ। ਵਿੱਚ ਬੰਦੇ ਬਹੁਤ ਐਸੇ ਜਿਹੜੇ ਮਤਲਬ ਮੇਰੇ ਵਰਗੇ ਮੋਬਾਈਲ ਵੀ ਦੇਖਣ ਲੱਗ ਪੈਂਦੇ। ਲੇਕਿਨ ਅਗਰ ਤੁਸੀਂ ਡਰਾਈਵ ਕਰ ਰਹੇ ਹੋ ਮਹੱਲੇ ਗਲੀਆਂ 'ਚ ਤੇ ਉੱਥੇ ਤੁਸੀਂ ਹਰ ਲਮਹਾ ਐਕਟਿਵ ਰਹਿਣਾ। ਚੌਕਸ। ਔਰ ਪਾਕਿਸਤਾਨ ਦੇ ਵਿੱਚ ਤੇ ਤੁਸੀਂ ਬਿਲਕੁਲ ਰਹਿਣਾ ਵੀ ਕਿੱਧਰੋਂ ਆ ਕੇ ਵੱਜਦਾ ਕੋਈ। ਠੀਕ ਹੈ ਨਾ, ਇਸ ਜ਼ਾਤ ਦੀ ਟਪਾਖਲ। ਹਾਂ ਮੇਰੇ ਇੱਕ ਭਾਣ ਹੈਗੇ ਲਾਹੌਰ, ਉਹ ਗੱਡੀ ਜਦੋਂ ਡਰਾਈਵਿੰਗ ਕਰਦੇ ਨਾ, ਜਿਹਨੂੰ ਉਹਨਾਂ ਨੇ ਸਿਖਾਉਣੀ ਹੋਵੇ ਜਾਂ ਛੋਟੇ ਭਰਾ ਨੂੰ ਜਾਂ ਕਿਤੇ ਨਾਲ ਬੈਠੇ ਹੋਣ ਤੇ ਉਹ ਕੱਟ ਚੱਟ ਮਾਰੇ, ਤੇ ਉਹ ਕਹਿੰਦੇ ਹੁੰਦੇ ਬੇਟਾ ਤੂੰ ਇਹ ਨਹੀਂ, ਮੈਂ ਤੈਨੂੰ ਇਸ ਤੋਂ ਨਹੀਂ ਕਹਿ ਰਿਹਾ ਕਿ ਧਿਆਨ ਨਾ ਚਲਾ ਕਿ ਤੂੰ ਨਾ ਕਿਤੇ ਮਾਰ ਦੇਵੇਂ। ਡਰ ਉਸ ਵੇਲੇ ਤੋਂ ਜਦੋਂ ਕੋਈ ਕੰਜਰ ਨਿਕਲ ਕੇ ਆ ਕੇ ਤੇਰੇ 'ਚ ਵੱਜੇ। ਸਹੀ ਗੱਲ ਹੈ ਸਰ। ਸਮਝ ਆ ਰਹੀ? ਤੇ ਸਾਡੀ ਡਰਾਈਵਿੰਗ ਤੇ ਇਹ ਹੈ, ਤੇ ਅਸੀਂ ਕਰਦੇ ਹਾਂ ਦਿਮਾਗ ਦਾ ਕੰਮ, ਬੋਲਣਾ ਚਾਲਣਾ ਇਹ ਉਹ। ਸਾਡੇ ਅਸਾਬ ਥੱਕ ਜਾਂਦੇ, ਸਾਡੇ ਪੱਠੇ ਥੱਕ ਜਾਂਦੇ। ਠੀਕ ਹੈ ਜੀ। ਇਹ ਜਿਹੜਾ ਡਿਪਰੈਸ਼ਨ ਐਂਜ਼ਾਈਟੀ ਹੁੰਦੀ ਹੈ, ਇਹ ਕੀ ਹੁੰਦਾ? ਪੱਠਿਆਂ ਦੀ ਕਮਜ਼ੋਰੀ ਹੁੰਦੀ। ਪੱਠੇ ਕਮਜ਼ੋਰ ਹੋ ਜਾਣਗੇ, ਤੁਹਾਡੀ ਸੋਚ, ਵਜੂਦ ਭਾਰ ਨਹੀਂ ਚੁੱਕਦਾ ਜਾਂ ਜੋ ਵੀ, ਤੁਸੀਂ ਫਾਰਗ ਹੋ ਜਾਂਦੇ। ਤੁਹਾਡਾ ਜਿਸਮ ਕਹਿੰਦਾ ਮੈਂ ਮਰ ਗਿਆ। ਸਹੀ ਗੱਲ। ਬੇਸਿਕਲੀ ਤੁਸੀਂ ਇੱਥੋਂ ਥੱਕੇ ਹੁੰਦੇ। ਸਹੀ ਗੱਲ। ਜਿੰਨਾ ਵੀ ਫਰੀਦ ਸਾਹਿਬ ਤੁਸੀਂ ਫਿਜ਼ੀਕਲੀ ਵਰਕਿੰਗ ਕਰਦੇ ਨਾ, ਇਹ ਤੁਹਾਡਾ ਦਿਮਾਗ ਆਰਡਰ ਦਿੰਦਾ ਵਾ, ਇਹ ਤੂੰ ਕਰ ਰਿਹਾ ਇਹਨੂੰ ਇੰਜ, ਤੂੰ ਨਹੀਂ ਕਰ ਰਿਹਾ, ਤੈਨੂੰ ਇਹ ਕਹਿ ਰਿਹਾ ਤਾਂ ਤੂੰ ਕਰ ਰਿਹਾ। ਹਾਂਜੀ ਹਟਾ ਯਾਰ, ਇੱਕ ਮਿੰਟ ਠਹਿਰ ਜਾ, ਤੂੰ ਇੰਜ ਕਰ। ਹਾਂ ਇਹ ਤੇਰੀ ਬਾਂਹ ਦੇ ਵਿੱਚ ਕੋਈ ਦਿਮਾਗ ਆ? ਨਹੀਂ। ਬਾਂਹ 'ਚ ਕੋਈ ਅਕਲ ਆ? ਇਕੱਲੀ ਬਾਜ਼ੂ 'ਚ ਕੋਈ ਅਕਲ ਆ? ਇਹ ਕਿੱਦਾਂ ਇੱਥੇ ਚਲੀ ਗਈ? ਇੱਥੋਂ ਆਰਡਰ ਆਇਆ ਕਿ ਇੰਜ ਕਰ ਤੇ ਇਹ ਇੰਜ ਚਲੀ ਗਈ। ਫਾਲਜ ਕੀ ਹੁੰਦਾ ਹੈ? ਸਾਰਾ ਕੁਝ ਠੀਕ ਹੁੰਦਾ ਤੁਹਾਡਾ, ਇੱਥੋਂ ਆਰਡਰ ਖਤਮ ਹੋ ਜਾਂਦਾ, ਤੁਸੀਂ ਮਿੱਟੀ ਹੋ ਜਾਂਦੇ।
ਅੱਛਾ ਤੇ ਉਸਤਾਦ ਜੀ ਇਹਨੂੰ ਕਹਿੰਦੇ ਫਾਲਜ। ਫਾਲਜ ਤੇ ਹੁੰਦਾ ਦਿਮਾਗ 'ਚ, ਬਾਡੀ ਕਿਉਂ ਸਟਿਲ ਹੋ ਜਾਂਦੀ? ਬੋਡੀ ਹਾਰਡ ਹੁੰਦੀ ਆ, ਹਾਰਡ ਆਹੋ ਹੁੰਦੀ ਨਹੀਂ ਨਹੀਂ ਨਹੀਂ, ਫਾਲਜ ਸਿਰਫ ਐਸੇ ਹਿੱਸੇ 'ਚ ਹੁੰਦਾ, ਹਾਂਜੀ ਠੀਕ ਹੈ ਜੀ। ਹਾਂਜੀ। ਲੇਕਿਨ ਤੁਹਾਡੀ ਬਾਜ਼ੂ, ਆ ਸਾਈਡ, ਲੱਤ ਤੁਹਾਡੀ ਬਿਲਕੁਲ ਮਿੱਟੀ ਹੋ ਜਾਂਦੀ। ਮਿੱਟੀ ਉਹ ਹਿਲਦੀ ਨਹੀਂ, ਕਿਉਂ ਭਲਾ? ਦਿਮਾਗ ਕਹਿੰਦਾ ਦਿਮਾਗ ਕਹਿਣਾ ਛੱਡ ਦਿੰਦਾ। ਉਹ ਕੰਮ ਕਰਨਾ ਵਾ। ਦਿਮਾਗ ਦਾ ਫਿਊਜ਼ ਉੱਡ ਗਿਆ। ਸਮਝ ਆ ਰਹੀ? ਇਹ ਤੂੰ ਜੋ ਕਰ ਰਿਹਾ ਨਾ, ਜੋ ਹਰਕਤ ਕਰ ਰਿਹਾ, ਇੰਜ ਇੰਜ ਕਰ ਰਿਹਾ, ਇੰਜ ਕਰ ਰਿਹਾ, ਇੰਜ ਕਰ ਰਿਹਾ, ਇੰਜ ਕਰ ਰਿਹਾ, ਸਲਾਮ ਵਾਸਤੇ ਹੱਥ ਕਰ ਰਿਹਾ, ਇੰਜ ਬੈਠਾ, ਥੋੜੀ ਦੇਰ ਬਾਅਦ ਤੂੰ ਇੰਜ ਕਰ ਲੈਣਾ, ਇਹ ਤੇਰੀ ਬਾਡੀ ਨਹੀਂ ਕਰ ਰਹੀ। ਤੂੰ ਇਹਨੂੰ ਆਰਡਰ ਦੇ ਰਿਹਾ, ਦਿਮਾਗ ਤੇਰਾ ਆਰਡਰ ਦੇ ਰਿਹਾ ਬਾਡੀ ਨੂੰ। ਸਹੀ ਗੱਲ। ਤੇਰੇ ਦਿਮਾਗ ਨੇ ਮਹਿਸੂਸ ਕੀਤਾ ਕਿ ਲੱਤ ਥੱਕ ਗਈ ਹੈ, ਇਹਨੇ ਸਿਗਨਲ ਦਿੱਤਾ ਦਿਮਾਗ ਨੂੰ ਕਿ ਭਾਈ ਮੈਂ ਇੱਥੇ ਮੇਰੀ ਕੜਲ ਪੈਣ ਲੱਗੀ ਹੈ। ਦਿਮਾਗ ਉਹ ਇੰਜ ਕਰ ਲਾ। ਸਮਝ ਆ ਗਈ? ਅਗਰ ਤੂੰ ਟੋਟਲ ਇੱਥੋਂ ਦਿਮਾਗ ਆਰਡਰ ਦੇਣਾ ਛੱਡ ਦੇਵੇ, ਫਰੀਦ ਸਾਹਿਬ ਤੁਸੀਂ ਮਿੱਟੀ ਆ, ਕੋਮੇ 'ਚ। ਓਏ ਮੇਰੇ ਸਹੀ ਗੱਲ ਸਾਜੀ। ਤੁਸੀਂ ਕੋਮੇ 'ਚ ਆ, ਤੁਸੀਂ ਹਿੱਲ ਹੁੱਲ ਨਹੀਂ ਸਕਦੇ। ਸਭ ਕੁਝ ਠੀਕ ਹੋਏਗਾ, ਤੇਰੀਆਂ ਰਿਪੋਰਟਾਂ ਠੀਕ ਹੋਣਗੀਆਂ, ਹੱਡੀਆਂ, ਮਾਸ, ਗੋਸ਼ਤ, ਖੂਨ ਸਭ ਕੁਝ ਠੀਕ ਹੋਏਗਾ। ਸਿਰਫ ਉੱਪਰੋਂ ਆਰਡਰ ਨਹੀਂ ਆ ਰਿਹਾ ਤੈਨੂੰ, ਤੂੰ ਮਿੱਟੀ ਆ। ਵਾਹ ਸਿੰਪਲ, ਇਹ ਐਡੀ ਵੱਡੀ ਗੇਮ ਆ। ਸਾਰਾ ਕੁਝ ਠੀਕ ਹੁੰਦਾ, ਇੱਥੋਂ ਮਾੜੀ ਜੀ ਫਿਰਕੀ ਘੁੰਮਦੀ, ਤੁਸੀਂ ਬੰਦਾ ਪਛਾਣਨਾ ਹਟ ਜਾਂਦੇ। ਸਾਹਮਣੇ ਤੁਹਾਡਾ ਪਿਓ ਖਲੋਤਾ ਨਾ, ਤਾਂ ਤੁਸੀਂ ਕਹਿੰਦੇ ਪਤਾ ਨਹੀਂ ਕੌਣ। ਵਾਹ ਜੀ ਬੋਗ ਜੀ ਐਸੀ ਗੱਲ ਆ, ਦਿਮਾਗ ਦਿਮਾਗ ਤੇ ਕਿੱਡੀ ਵੱਡੀ ਗੇਮ ਆ। ਸਾਜੀ ਕੀ ਗੱਲ। ਸਮੈਲ, ਇਹਦਾ ਸਹੀ ਬੱਚੀ ਦਿਮਾਗ ਸਹੀ ਵੀ ਸੀ ਤੇ ਪਿਓ ਆਇਆ ਤੇ ਕਹਿੰਦਾ ਕੌਣ ਤੁਸੀਂ? ਯਾਰ ਉਹਦਾ ਦਿਮਾਗ ਉਸਤਾਦ ਜੀ ਤੇਰੀ ਕੀ, ਤੈਨੂੰ ਕੀ ਲੱਗ ਰਿਹਾ ਕਿ ਮੈਂ ਤੁਹਾਨੂੰ ਜਾਂ ਉਹਨਾਂ ਨੂੰ ਕਹਿਣ ਲਿਆ? ਬੇਵਕੂਫ। ਦਿਮਾਗ ਦਾ ਸਲਫ ਤੱਕ ਨਹੀਂ ਵੱਜਾ ਹਲੇ। ਭਾਈਜਾਨ ਇੱਥੋਂ ਫਿਰਕੀ ਘੁੰਮਦੀ ਹੈ ਸਮੈਲ। ਤੁਹਾਡਾ ਦਿਮਾਗ ਠੀਕ ਆ ਤੇ ਗੁਲਾਬ ਦੀ ਸਮੈਲ ਗੁਲਾਬ ਦੀ ਆ ਰਹੀ। ਤੁਹਾਡਾ ਦਿਮਾਗ ਫਿਰ ਜੇ ਤੁਹਾਨੂੰ ਗੁਲਾਬ ਦੇ ਵਿੱਚੋਂ ਹੋਰ ਕਿਸੇ ਦੀ ਸਮੈਲ ਆਉਣੀ ਸ਼ੁਰੂ ਹੋ ਜਾਵੇ ਚੀਜ਼ ਦੀ। ਹਾਂ, ਬੜੇ ਐਸੇ ਪੇਸ਼ੈਂਟ ਨੇ ਸਮੈਲ ਲੈਸ ਹੋ ਜਾਂਦੇ ਨੇ, ਜਾਂ ਸਮੈਲਾਂ ਉਲਟ ਪੁਲਟ ਹੋਣ ਲੱਗ ਪੈਂਦੀ। ਸਮੈਲ ਵਾਲੀ ਹਿੱਸਾ ਇਹ ਫਰਕ ਹੋ ਜਾਂਦੀ ਹੈ। ਭਾਈਜਾਨ ਜਦੋਂ ਕਰੋਨਾ ਹੁੰਦਾ ਸੀ, ਇਹਦੀ ਕੀ ਨਿਸ਼ਾਨੀ ਸੀ? ਤੁਸੀਂ ਸਮੈਲ ਲੈਸ ਹੋ ਜਾਂਦੇ, ਕੋਈ ਹਾਂਜੀ ਨਾ ਸਮੈਲ। ਟੇਸਟ ਲੈਸ ਹੋ ਜਾਂਦੇ। ਅੱਛਾ, ਹੁਣ ਟੇਸਟ ਦੇਣਾ ਕਿੰਨੇ ਦੱਸ ਤੈਨੂੰ? ਤੂੰ ਮੂੰਹ ਦੇ ਵਿੱਚ ਇੱਕ ਚੀਜ਼, ਮੈਂ ਚੀਜ਼ ਪਾਉਣਾ ਮਿੱਠੀ ਆ, ਤੂੰ ਮੂੰਹ 'ਚ ਚੀਜ਼ ਜਾਂਦੀ, ਕਦੀ ਗੌਰ ਕਰੀ। ਤੂੰ ਇੱਥੇ ਰੱਖ ਲਾ ਬਦਾਨਾ, ਇੱਥੇ ਬਦਾਨਾ ਸਿਰਫ ਜ਼ੁਬਾਨ ਦੇ ਉੱਤੇ ਰੱਖ ਲਾ, ਤੂੰ ਦੱਸ ਨਹੀਂ ਸਕਦਾ ਇਹ ਮਿੱਠਾ ਵਾ ਕੌੜਾ ਕੀ ਹੈ, ਤੈਨੂੰ ਕੋਈ ਫੀਲ ਨਹੀਂ ਹੋਣੀ। ਜਿੱਥੋਂ ਤੂੰ ਇੰਜ ਕਰਨਾ ਵਾ, ਉਹਨੇ ਤੇਰੇ ਪੂਰੇ ਮੂੰਹ 'ਚ ਲੱਗਣਾ ਵਾ, ਤਾਲੂ ਨਾ ਇੱਧਰ ਉੱਧਰ ਜ਼ੁਬਾਨ ਨਾਲ, ਤੇ ਤੈਨੂੰ ਉਹਨੇ ਕਹਿਣਾ ਹਾਂ ਇਹ ਮਿੱਠਾ ਵਾ। ਸਮਝ ਆ ਰਹੀ ਗੱਲ ਦੀ? ਮੈਂ ਤੈਨੂੰ ਕਹਾਂ ਜ਼ੁਬਾਨ ਬਾਹਰ ਕੱਢ, ਜ਼ੁਬਾਨ ਬਾਹਰ ਕੱਢ ਕੇ ਮੈਂ ਨਮਕ ਦੀ ਚੁਟਕੀ ਤੇਰੀ ਜ਼ੁਬਾਨ ਤੇ ਰੱਖ ਦੇਵਾਂ ਤੇ ਜ਼ੁਬਾਨ ਤੈਨੂੰ ਅੰਦਰ ਨਾ ਕਰਨ ਦੇਵਾਂ, ਤੂੰ ਦੱਸ ਨਹੀਂ ਸਕਦਾ ਇਹ ਕੀ ਹੈ। ਜਿੱਥੋਂ ਤੂੰ ਉਹਨੂੰ ਜ਼ੁਬਾਨ ਨੂੰ ਅੰਦਰ ਲੈ ਕੇ ਜਾਣਾ, ਔਰ ਜਿਹੜਾ ਲੱਭ ਆ ਇਹਦੇ ਨਾਲ ਉਹਨੇ ਮਿਕਸ ਹੋਣਾ, ਤਾਲੂ ਨਾ ਲੱਗਣਾ ਪੂਰਾ, ਤੇ ਫਿਰ ਤੇਰੇ ਦਿਮਾਗ ਨੂੰ ਸਿਗਨਲ ਜਾਣਾ ਕਿ ਵੀ ਇਹ ਨਮਕ ਆ, ਤੇ ਤੇਜ਼ ਆ, ਤੇ ਸਲੋ ਆ, ਘੱਟ ਆ। ਸਮਝ ਆ ਰਹੀ? ਦਿਮਾਗ ਕੀ ਚੀਜ਼ ਹੈ? ਸਾਰੀ ਇੱਥੇ ਗੇਮ ਆ ਫਰੀਦ ਸਾਹਿਬ। ਇਹ ਚਲਾ ਰਿਹਾ ਪੂਰੀ ਮਸ਼ੀਨਰੀ ਨੂੰ। ਤੂੰ ਸੋਚ ਰਿਹਾ, ਤੇਰਾ ਦਿਲ ਨਾਰਮਲ ਚੱਲ ਰਿਹਾ, ਦਿਲ ਹਾਰਡ, ਕਿੱਡੀ ਵੱਡੀ ਚੀਜ਼ ਆ। ਹੁਣ ਇਹਦਾ ਦਿਲ ਤੇ ਕੀ ਕੰਟਰੋਲ ਆ? ਤੂੰ ਇੰਜ ਬੈਠਾ, ਤੇਰਾ ਦਿਲ ਨਾਰਮਲ ਚੱਲ ਰਿਹਾ, ਇੱਕਦਮ ਤੈਨੂੰ ਕੋਈ ਖਿਆਲ ਆਇਆ ਕਿ ਯਾਰ ਓਏ ਯਾਰ ਟੈਨਸ਼ਨ, ਹੋ ਤੇ ਤੇਰੇ ਦਿਲ ਦੀ ਧੜਕਨ ਤੇਜ਼ ਹੋ ਜਾਣੀ। ਹੁਣ ਖਿਆਲ ਤੈਨੂੰ ਦਿਮਾਗ 'ਚ ਆਇਆ, ਤੇਰੇ ਹਾਰਟ ਦੀ ਬੀਟ ਤੇਜ਼ ਹੋ ਗਈ, ਉਹ ਤਾਂ ਨਾਰਮਲ ਚੱਲਣ। ਅਗਰ ਇਹ ਸਿਰਫ ਪੁਰਜ਼ਾ ਹੋਵੇ, ਇਹਦਾ ਲਿੰਕ ਨਾ ਹੋਵੇ ਦਿਮਾਗ ਨਾਲ, ਇਹ ਤਾਂ ਨਾਰਮਲ ਚੱਲੀ ਜਾਵੇ। ਇਹਨੂੰ ਕੀ ਤਕਲੀਫ ਆ ਵੀ ਇਹ ਬਹਿ ਜਾਂਦਾ ਜਾਂ ਉੱਠ ਜਾਂਦਾ ਜਾਂ ਤੇਜ਼ ਹੋ ਜਾਂਦਾ? ਸੋਚਣਾ, ਤੇਰੀ ਇੰਪ੍ਰੈਸ਼ਨਸ ਦੇ ਨਾਲ, ਫੀਲਿੰਗਸ ਦੇ ਨਾਲ ਇਹਦੀ ਹਾਰਟ ਬੀਟ ਨੂੰ ਫਰਕ ਪੈਂਦਾ। ਉਹ ਤਾਂ ਤੂੰ ਇੱਥੋਂ ਸੋਚਦਾ। ਸਮਝ ਆ ਰਹੀ ਗੱਲ ਦੀ? ਯਾਨੀ ਤੇਰੀ ਸਾਰੀ ਫੀਲਿੰਗਸ ਐਡੀ ਵੱਡੀ ਤਖਲੀਕ ਆ ਨਾ ਇਹ ਫਰੀਦ ਸਾਹਿਬ। ਅਸੀਂ ਇਹਨੂੰ ਐਵੇਂ ਜ਼ਾਇਆ, ਮੈਂ ਅਕਸਰ ਕਹਿੰਦਾ ਹੁੰਦਾ ਨਾ ਯਾਰ, ਇਹ ਜ਼ਾਇਆ ਕਰ ਦਿੰਦੇ ਲੋਕ, ਐਵੇਂ ਮਸ਼ੂਕਾਂ ਦੇ ਮਗਰ ਲੱਗ ਕੇ ਜ਼ਹਿਰ ਪੀ ਲਿਆ, ਐਵੇਂ ਬਲੇਡ ਮਾਰ ਲਏ, ਐਵੇਂ ਦਿਮਾਗ ਤੇ ਕੋਈ ਚੀਜ਼ ਮਾਰ ਲਈ। ਇਹਨਾਂ ਨੂੰ ਜਾਹਲਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਕਿਹੜੀ ਨਾਯਾਬ ਚੀਜ਼ ਆ ਜਿਹਨੂੰ ਅਸੀਂ ਐਵੇਂ ਜ਼ਾਇਆ ਕਰੀ ਜਾ ਰਹੇ। ਬੇਸ਼ੱਕ ਉਸਤਾਦ ਜੀ, ਇਹਨੂੰ ਕੀਮਤੀ ਸਮਝੋ। ਕਿਸੇ ਵੀ ਥਰਡ ਕਲਾਸ ਬੰਦੇ ਨਾਲ ਅੱਧਾ ਘੰਟਾ ਬਹਿਸ ਕਰਨ ਦਾ ਮਤਲਬ ਪਤਾ ਕੀ ਆ? ਤੁਸੀਂ ਸੋਚ ਨਹੀਂ ਸਕਦੇ ਤੁਸੀਂ ਆਪਣਾ ਕਿੰਨਾ ਨੁਕਸਾਨ ਕੀਤਾ ਇਹਦਾ। ਓਏ ਹੋਏ, ਸਹੀ ਗੱਲ, ਦਿਮਾਗ ਨੂੰ ਟੌਰਚਰ ਕੀਤਾ ਤੁਸੀਂ ਆਪਣੇ ਦਿਮਾਗ ਨੂੰ। ਨਾਯਾਬ ਚੀਜ਼, ਦੁਨੀਆ ਦੀ ਬੈਸਟ ਤਖਲੀਕ ਜਿਹੜੀ ਹੈ, ਸੁਭਾਨ, ਰੱਬ ਦੀ ਬੈਸਟ ਤਖਲੀਕ, ਹਰ ਚੀਜ਼ ਨਾਲੋਂ ਵੱਡੀ ਬੇਸ਼ੱਕ ਇਹ ਤਖਲੀਕ ਆ। ਇਸ ਤਰ੍ਹਾਂ ਹੀ ਜਿਹੜਾ ਉਹਨੇ ਕਿਹਾ ਮੈਂ ਇਹਨੂੰ ਅਸ਼ਰਫੁਲ ਮਖਲੂਕ, ਜਿੰਨੀਆਂ ਮੈਂ ਮਖਲੂਕਾਂ ਬਣਾਈਆਂ ਨੇ, ਜਾਨਵਰ, ਹਸ਼ਰਾਤ, ਚਰਿੰਦ, ਪਰਿੰਦ, ਏਲੀਅਨ, ਪੇਲੀਅਨ, ਅਗਰ ਹੈ ਵੀ ਆ ਤੇ ਜਿੰਨ, ਫਲਾਣਾ, ਜਿੰਨੀਆਂ ਮੈਂ ਬਣਾਈਆਂ ਨੇ, ਸਾਰਿਆਂ ਤੋਂ ਅਫਜ਼ਲ ਯਾਨੀ ਕਿ ਸਾਰਿਆਂ ਤੋਂ ਵੱਡੀ ਜਿਹੜੀ ਮੈਂ ਤਖਲੀਕ ਕੀਤੀ ਆ,
ਉਹ ਮੈਂ ਇਹ ਸਟਰਕਚਰ ਕੀਤਾ ਔਰ ਇਹ ਜਿਹੜੀ ਬੁੰਤਕਾਰੀ ਜਿਹੜੀ ਮੈਂ ਤੈਨੂੰ ਦੱਸ ਰਿਹਾ ਕਿ ਇਹ ਇੱਧਰ 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 ਇਹ ਮੈਂ ਕੀਤਾ। ਵਾਹ ਵਾਹ ਜੀ ਵਾਹ, ਵਾਹ ਜੀ। ਸਮਝ ਆ ਰਹੀ ਗੱਲ ਦੀ? ਕੀ ਬਾਤ ਹੈ ਸਰ। ਕੀ ਅਸੀਂ ਜ਼ਿਬਾ ਕਰਦੇ ਹਾਂ, ਬੱਕਰਾ ਜ਼ਿਬਾ ਕਰਦੇ ਹਾਂ ਜਾਂ ਮੁਰਗੀ ਜ਼ਿਬਾ ਕਰਦੇ ਹਾਂ। ਮੁਰਗੀ ਨੂੰ ਜ਼ਿਬਾ ਕਰਨ ਤੋਂ 5 ਮਿੰਟ ਪਹਿਲੇ ਛੱਡ ਦੇ, ਉਹਨੇ ਫੰਡੀ ਰਹਿਣਾ। ਉਹਨੂੰ ਨਹੀਂ ਪਤਾ ਮੈਂ 5 ਮਿੰਟ ਪਹਿਲੇ ਉਹਦੇ ਕੰਨ 'ਚ ਕਹੀ ਜਾ ਤੈਨੂੰ ਛੁਰੀ ਫੇਰ ਦੇਣੀ ਚਾਹੀਦੀ, ਉਹਨੂੰ ਪਤਾ ਹੀ ਨਹੀਂ। ਹੁਣ ਅਸੀਂ ਭੱਜੀ ਫਿਰ ਰਹੀ ਹੈ। ਤੈਨੂੰ 5 ਸਾਲ ਪਹਿਲੇ ਕਹਿ ਦੇਵਾਂ ਮੈਂ ਕਿ ਫਰੀਦ ਸਾਹਿਬ 5 ਸਾਲ ਬਾਅਦ ਤੁਸੀਂ ਮਰ ਜਾਣਾ, ਤੇ ਤੂੰ 5 ਸਾਲ ਸੌਣਾ ਨਹੀਂ, ਓਹੋ ਚਿੰਤਾ ਪੈ ਜਾਣੀ ਸਹੀ। ਤੈਨੂੰ ਚਿੰਤਾ ਪੈ ਜਾਣੀ। ਸਮਝ ਆ ਰਹੀ ਗੱਲ ਦੀ? ਬਹੁਤ ਤੇ ਇਹਨੂੰ ਸੰਭਾਲ ਕੇ ਰੱਖੋ ਸਰ, ਹਾਏ ਹਾਏ ਇਹਨੂੰ ਇਹ ਖਰਾਬ ਨਾ ਕਰੋ ਆਪਣਾ। ਬੜੀ ਵੱਡੀ ਗੱਲ ਸਰ ਜੀ। ਬਾਹਾਂ ਨਹੀਂ ਗਈਆਂ ਬੰਦੇ ਸਰਵਾਈਵ ਕਰ ਲੈਂਦੇ, ਲੱਤਾਂ ਨਹੀਂ ਗਈਆਂ ਸਰਵਾਈਵ ਕਰ ਲੈਂਦੇ, ਇੱਕ ਬਾਂਹ ਨਹੀਂ ਗਈ ਅੰਨੇ, ਅੱਖਾਂ ਨਹੀਂ ਹੈਗੀਆਂ ਪੂਰੀ ਜ਼ਿੰਦਗੀ ਸਰਵਾਈਵ ਕਰ ਲੈਂਦੇ, ਕਾਰੋਬਾਰ ਕਰ ਲੈਂਦੇ ਆ ਅੰਨੇ ਬੰਦੇ, ਕੁਛ ਚੀਜ਼ਾਂ ਕਰ ਲੈਂਦੇ ਨੇ, ਪੜ੍ਹਨਾ ਲਿਖਣਾ ਸਿੱਖ ਜਾਂਦੇ। ਇੱਕ ਬੰਦਾ ਅੰਨਾ ਵਾ, ਨਜ਼ਰ ਨਹੀਂ ਆ ਰਿਹਾ, ਉਹ ਇੰਜ ਕਰਕੇ ਇੰਜ ਕਰਕੇ ਉਹਨਾਂ ਨੂੰ ਕਿਤਾਬਾਂ ਬਣੀਆਂ ਨੇ ਜਿਹਦੇ ਤੇ ਲਫ਼ਜ਼ ਥੋੜ੍ਹੇ ਉੱਭਰੇ ਲਿਖੇ ਹੁੰਦੇ ਨੇ, ਉਹ ਇੰਜ ਕਰਕੇ ਦੇਖਣਾ ਮੈਂ ਆਪ ਕੇ ਸਾਥ ਆ ਜਾਊਂਗਾ। ਇਹ ਕੌਣ ਦੱਸ ਰਿਹਾ ਉਹਨੂੰ? ਅੱਖਾਂ ਨਹੀਂ ਗਈਆਂ, ਉਂਗਲ ਦੱਸ ਰਹੀ ਹੈ, ਇਹ ਉਹਦੇ ਉੱਤੇ ਚੱਲ ਰਿਹਾ, ਇਹ ਇਹਨੂੰ ਸਿਗਨਲ ਦੇ ਰਿਹਾ ਤੇ ਉਹ ਦੱਸ ਰਿਹਾ ਕਿ ਇਹ ਲਿਖਿਆ ਵਾ। ਹਾਏ ਹਾਏ ਹਾਏ। ਬੰਦਾ ਗੂੰਗਾ ਵਾ, ਬੋਲਾ ਵਾ, ਠੀਕ ਆ, ਤੂੰ ਉਹਨੂੰ ਤੂੰ ਕੋਈ ਗੱਲ ਕਰ ਰਿਹਾ, ਉਹ ਤੇਰੇ ਹਿਸਾਬ ਲਾ ਰਿਹਾ ਇੱਥੋਂ ਅੱਖਾਂ ਨਾਲ ਵੇਖ ਕੇ ਕਿ ਇਹ ਅੱਬਾ ਕਹਿ ਰਿਹਾ, ਅੱਬੂ ਅੱਬੂ, ਤੇ ਉਹ ਕਹਿੰਦਾ ਅੱਬੂ। ਅੱਛਾ ਹੁਣ ਤੂੰ ਤੇ ਇੰਜ ਕਰ ਰਿਹਾ, ਉਹਨੂੰ ਕੌਣ ਦੱਸ ਰਿਹਾ ਕਿ ਅੱਬੂ ਕਹਿ ਰਿਹਾ? ਇਹ ਜਿੱਥੋਂ ਫਰੀਦ ਸਾਹਿਬ ਇਹ ਲੱਗਿਆ, ਸਾਰੀਆਂ ਚੀਜ਼ਾਂ ਰਲ ਕੇ ਵੀ ਇਹਨੂੰ ਠੀਕ ਨਹੀਂ ਕਰ ਸਕਦੇ। ਨੋ ਡਾਊਟ। ਕੀ ਬਾਤ। ਇਹ ਸਾਰੀਆਂ ਨੂੰ ਹੈਂਡਲ ਕਰ ਲੇਗਾ, ਇਹ ਤੁਹਾਡੀਆਂ ਕਮੀਆਂ ਨੂੰ ਵੀ ਹੈਂਡਲ ਕਰ ਲੇਗਾ। ਤੁਹਾਡੀਆਂ ਦੋਵੇਂ ਬਾਹਾਂ ਨਹੀਂ ਹੈਗੀਆਂ, ਤੇਰਾ ਦਿਮਾਗ ਦੱਸੇਗਾ ਇੰਜ ਕਰਕੇ ਵਾਸ਼ਰੂਮ ਯੂਜ਼ ਕਰ ਸਕਦੇ ਸੀ। ਹਾਂ, ਜਿਨ੍ਹਾਂ ਨੇ ਬਾਹਾਂ ਨਹੀਂ ਹੈਗੀਆਂ ਉਹਨਾਂ ਵਾਸਤੇ ਅਸੀਂ ਇਦਾਂ ਦਾ ਟਾਇਲਟ ਬਣਾ ਸਕਦੇ। ਇਹ ਕੋਈ ਗੋਰਾ ਸੋਚ ਲੇਗਾ, ਲੇਕਿਨ ਸੋਚੇਗਾ ਹੀ ਇਦਾਂ ਹੀ ਹੈ ਸਰ ਜੀ। ਠੀਕ ਆ, ਬਾਹਾਂ ਨਹੀਂ ਹੈਗੀਆਂ, ਅੱਛਾ ਓਕੇ। ਉਹਨੇ ਕਿਹਾ ਯਾਰ ਬੰਦੇ ਦੀਆਂ ਲੱਤਾਂ ਨਹੀਂ ਹੈਗੀਆਂ, ਇਹਨੇ ਗੱਡੀ ਚਲਾਉਣੀ। ਉਹਨੇ ਕਿਹਾ ਕਿ ਗੱਡੀ ਐਸੀ ਬਣਾਓ ਜਿਹਦੇ 'ਚ ਲੱਤਾਂ ਦੀ ਲੋੜ ਹੀ ਨਾ ਹੋਵੇ, ਹੱਥ 'ਚ ਹੀ ਬ੍ਰੇਕ ਹੋਵੇ, ਹੱਥ 'ਚ ਹੀ ਕਲੱਚ ਹੋਵੇ। ਇਹਨੇ ਸੋਚਿਆ, ਉਹਨੇ ਕਿਹਾ ਹਰ ਚੀਜ਼ ਸਰਵਾਈਵ ਕਰ ਲੇਗਾ। ਲੇਕਿਨ ਜਦੋਂ ਇਹ ਫਿਰ ਗਿਆ ਤੇ ਬੈਲੈਂਸ ਤੋਂ ਆਊਟ ਹੋ ਗਿਆ, ਸਰ ਤੁਹਾਡਾ ਦਿਲ, ਗੁਰਦੇ, ਬਾਹਾਂ, ਲੱਤਾਂ, ਬਾਡੀ ਬਿਲਡਰ ਜਿਸਮ ਹੋਵੇ ਭਾਵੇਂ, ਇਹਨੂੰ ਤੁਸੀਂ ਠੀਕ ਨਹੀਂ ਕਰ ਸਕਦੇ। ਨਹੀਂ ਕਰ ਸਕਦੇ, ਬਿਲਕੁਲ ਇਸ ਤਰ੍ਹਾਂ ਹੀ ਹੈ ਸਰ। ਮੇਰੀ ਗੱਲ ਸਮਝ ਆ ਰਹੀ? ਐਡੀ ਵੱਡੀ ਪਾਵਰ ਵਾਲੀ ਚੀਜ਼ ਆ। ਲਿਹਾਜ਼ਾ ਹੁਣ ਤੁਸੀਂ ਦੇਖਣਾ ਵਾ ਕਿ ਤੁਸੀਂ ਕਿੱਥੇ ਕਿੱਥੇ ਇਹਨੂੰ ਜ਼ਾਇਆ ਕਰਦੇ ਹੋ, ਬਹੁਤ ਕਿੱਥੇ ਕਿੱਥੇ ਬਹਿਸਾਂ ਕਰਕੇ, ਕਿੱਥੇ ਕਿੱਥੇ। ਗੋਰਾ ਕੀ ਕਰਦਾ? 2 ਟੋਕ, ਕਈ ਬੰਦੇ ਤਾਂ 2 ਟੋਕ ਗੱਲ ਕਰਦੇ ਨੇ ਯਾਰ, ਓਕੇ ਬਸ। ਉਹਨਾਂ ਦਾ ਦਿਮਾਗ ਬਹੁਤ ਐਕਟਿਵ ਹੁੰਦਾ, ਉਹ ਉੱਥੇ ਲਾਉਂਦੇ ਨੇ ਜਿੱਥੇ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਹਾਏ ਹਾਏ ਕਿ ਇੱਥੇ ਦਿਮਾਗ ਲਾਈਏ ਸਾਨੂੰ ਫਾਇਦਾ ਹੋਏਗਾ ਔਰ ਦਿਮਾਗ ਵਧੇਗਾ, ਖੁੱਲੇਗਾ। 80 ਪਾਕਿਸਤਾਨੀਏ ਮੀਆਂ ਬੀਵੀ ਆ, ਭੈਣ ਭਰਾ ਨੇ, ਉਸਤਾਦ ਸ਼ਾਗਿਰਦ ਨੇ, 2 ਦੋਸਤ ਨੇ, ਆਸ਼ਿਕ ਮਸ਼ੂਕ ਨੇ। ਸਰ ਕਈ ਸਾਲ ਐਸੀ ਗੱਲ ਤੋਂ ਬਹਿਸ ਹੁੰਦੀ ਰਹਿੰਦੀ ਜਿਹਦਾ ਕੋਈ ਤਲਕ ਨਹੀਂ, ਕੋਈ ਮਤਲਬ ਨਹੀਂ, ਔਰ ਤੁਸੀਂ ਦਿਮਾਗੀ ਪੇਸ਼ੈਂਟ ਹੋ ਜਾਂਦੇ। ਤੁਸੀਂ ਉਸ 2% ਦੇ ਇਨਸਾਨ ਲਈ ਜਾਂ ਤੁਹਾਡੇ 2% ਦੇ ਇਨਸਾਨ ਲਈ ਅਗਲਾ ਇਹ ਜੋ ਜ਼ਾਇਆ ਕਰਦਾ, ਤੁਹਾਨੂੰ ਇਹਦੀ ਕੀਮਤ ਦਾ ਹੀ ਨਹੀਂ ਪਤਾ। ਨਹੀਂ ਪਤਾ। ਹਾਏ ਹਾਏ ਹਾਏ, ਬੇਸ਼ੱਕ। ਕੀ ਬਾਤ ਹੈ ਸਰ ਜੀ। ਤੁਹਾਨੂੰ ਤਾਂ ਪਤਾ ਹੀ ਨਹੀਂ ਕਿ ਇਹ ਹੈ। ਇਹ ਫਰੀਦ ਸਾਹਿਬ ਜੋ ਵੀ ਦੁਨੀਆ ਤੇ ਹੋ ਰਿਹਾ, ਜੋ ਵੀ ਦੁਨੀਆ ਤੇ ਹੋ ਰਿਹਾ, ਟੈਲੀਫੋਨ ਬਣਿਆ, ਬਿਜਲੀ ਇਜਾਦ ਹੋ ਗਈ, ਫਲਾਂ ਇਜਾਦ ਹੋ ਗਿਆ, ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਿਹੜਾ AI ਉਦੋਂ ਗੱਲ ਕਰ ਰਿਹਾ ਸੀ, ਹੋ ਗਿਆ, ਫਲਾਂ ਚੀਜ਼ ਬਣ ਗਈ, ਫਲਾਂ ਚੀਜ਼ ਬਣ ਗਈ। ਦੁਨੀਆ ਦੀ ਹਰ ਚੀਜ਼ ਇਹ ਹੱਥਾਂ ਪੈਰਾਂ ਨੇ, ਲੱਤਾਂ ਨੇ, ਮਸ਼ੀਨਾਂ ਨੇ ਨਹੀਂ ਬਣਾਈ। ਇਹ ਸਾਰੇ ਇੱਥੋਂ ਆਰਡਰ ਗਿਆ। ਆ ਜਿਹੜਾ ਵਾ ਆ ਕਿਹੜਾ ਆੜਾ ਆਪ ਦੋਸਤ ਨਹੀਂ ਯਾਰ, ਮਾਸਕ ਜਿਹੜਾ ਐਲਨ ਮਸਕ। ਹੁਣ ਐਲਨ ਮਸਕ ਮਤਲਬ ਐਲਨ ਮਸਕ ਆਪ ਸਿਰਫ ਉਹਦੇ ਦਿਮਾਗ ਦਾ ਨਾਂ ਐਲਨ ਮਸਕ ਆ, ਹੋਰ ਕਿਸੇ ਚੀਜ਼ ਦਾ ਨਹੀਂ, ਬਾਕੀ ਉਹ ਨਾਰਮਲ ਆ। ਫਿਰ ਚੇਂਜਿੰਗ, ਤੇਰੀਆਂ 2 ਬਾਹਾਂ ਮੇਰੀਆਂ 2 ਬਾਹਾਂ, ਤੇਰੀਆਂ 2 ਲੱਤਾਂ ਮੇਰੀਆਂ 2 ਲੱਤਾਂ, ਕਿਸ ਹੱਦ ਤੱਕ ਕਾਮਨ ਆ ਸੀ। ਥੋੜਾ ਜਿਹਾ ਸਾਈਜ਼ 'ਚ ਫਰਕ ਹੋਏਗਾ, ਲੇਕਿਨ ਸੇਮ ਤੇਰੀ ਮੇਰੀ ਬਾਂਹ ਤਕਰੀਬਨ ਵਰਕਿੰਗ 'ਚ ਸੇਮ ਆ। ਇਹ ਵਰਕਿੰਗ 'ਚ ਸੇਮ ਨਹੀਂ। ਇਹ ਤੂੰ ਕਹਿ ਸਕਦਾ ਕਿ ਟੋਟਲ 100% ਤੇਰੇ ਨਾਲ ਮੇਰੀ, ਤੇਰਾ 30% ਤੇਰੇ ਨਾਲ ਮੇਰਾ ਦਿਮਾਗ ਰਲ ਜੇ ਨਾ, 30%, ਤੇ ਅਸੀਂ ਕਹਿੰਦੇ ਯਾਰ ਇਹਦੇ ਨਾਲ ਮੇਰੇ ਖਿਆਲਾਤ ਬਹੁਤ ਰਲਦੇ। ਇਸ ਤਰ੍ਹਾਂ ਹੀ ਇਹ ਮੇਰਾ ਹਾਲੇ 50 ਤੋਂ ਉੱਤੇ ਨਹੀਂ ਰਲਦਾ ਹੋਣਾ ਕਿਸੇ ਨਾਲ। ਨਹੀਂ ਰਲ, ਉਹਦਾ 3 ਤੋਂ ਉੱਤੇ ਨਹੀਂ ਰਲਦਾ ਕਿਸੇ। 3 ਜਿਹੜਾ ਸਮਝ ਆ ਰਹੀ? ਲਿਆਦਾ ਨਾਜ਼ਰੀਨ, ਗੱਲ ਇਹ ਹੈ ਕਿ ਆਪਣੀ ਜ਼ਿੰਦਗੀ 'ਚ ਨਾ ਤੁਸੀਂ ਹੁਣ ਜਿੱਥੇ ਜਿਹੜਾ ਕੰਮ ਕਰਨਾ ਨਾ, ਕਿਤੇ ਬਹਿਸ ਕਰਨੀ, ਕਿਤੇ ਡੀਲ ਕਰਨੀ,
ਠੀਕ ਆ ਸਰ ਐਸੇ ਐਸੇ ਬੰਦੇ ਨੇ ਅਸੀਂ ਰਕਸ਼ੇ 'ਚ ਬਹਿੰਦੇ ਆ ਹਾਂ। 10 ਮਿੰਟ ਅਸੀਂ ਬਹਿਸ ਕਰਦੇ ਆ 50 ਰੁਪਏ ਤੋਂ ਆਹੋ 250 ਦੇਣਾ ਯਾਰ, ਮੈਂ 250 ਦੇਣਾ ਯਾਰ ਉਹ ਨਾਲ ਲੱਗਦਾ ਫਿਰ ਅੱਛਾ ਭਾਜੀ ਗੱਲ ਸੁਣੋ ਉਹ ਯਾਰ ਦੱਸ ਕੀ ਗੱਲ ਆ ਚਲੋ ਦਿਓ 200 ਉਹ ਯਾਰ ਹੁਣ ਕੀ 180 ਕਹਿ ਤੇ ਉਹਨੂੰ ਇਹ ਨਹੀਂ ਪਤਾ ਕਿ ਇਸ 10 ਮਿੰਟ ਦੇ ਵਿੱਚ 50 ਰੁਪਏ ਦੀ ਖਾਤਰ ਮੈਂ ਇਹਨੂੰ ਕਿੰਨਾ ਖਰਚ ਕਰ ਲਿਆ ਸਹੀ ਗੱਲ, ਔਰ ਬੇਫਜ਼ੂਲ ਹੀ। ਨਹੀਂ ਤੇ ਇਹ ਤੇ ਫਿਰ ਉਹ ਪੈਸੇ ਦੇ ਦੇ ਕਰੇ। ਨਹੀਂ ਹਾਂਜੀ। ਨਹੀਂ ਦਿੰਦੇ ਦੇ ਦਿੰਦੇ ਨੇ ਜਿਹੜੇ ਦੁਨੀਆ ਦੇ ਕਾਮਯਾਬ ਤਰੀਨ ਬੰਦੇ ਨੇ ਨਾ ਉਹ ਦੇ ਉਹ ਦਿੰਦੇ ਦੇ ਨੇ ਦਿੰਦੇ ਨੇ। ਜਿਹਨਾਂ ਨੂੰ ਇਹਦਾ ਪਤਾ ਉਹ ਦੇ ਦਿੰਦੇ ਨੇ। ਮੈਂ ਤੇ 150 ਵੱਧ ਹੀ ਦੇਣਾ ਹੁੰਦਾ ਹਾਂ ਜਦੋਂ ਵੀ ਰੱਖੇ ਨੇ। ਭਾਜੀ ਤੁਹਾਡਾ ਸਮਝ ਆਈ ਫਰੀਦ ਸਾਹਿਬ ਔਰ ਬੜੀਆਂ ਮਸਾਲਾਂ ਨੇ ਕਿਉਂ ਪਤਾ ਨਹੀਂ ਉਹ ਆ ਜਿਹੜਾ ਜਿਹਨੇ ਵਿੰਡੋ ਬਣਾਈ ਜਿਹੜੇ ਬਿਲ ਗੇਟਸ ਬਿਲ ਗੇਟਸ ਉਹ ਕਿਤੇ ਜਾ ਰਹੇ ਸੀ ਇਹਨਾਂ ਦੇ ਕਿਤੇ ਪੈਸੇ ਡਿੱਗੇ ਜਾਂ ਪਤਾ ਨਹੀਂ ਵੈਸੇ ਹੀ ਬਣਾਈ ਲੇਕਿਨ ਬੜੀ ਅੱਛੀ ਗੱਲ ਸੀ ਉਹਨਾਂ ਦੇ ਕਿਤੇ ਪੈਸੇ ਡਿੱਗੇ ਉਹਨੂੰ ਕਿਸੇ ਨੇ ਕਿਹਾ ਸਰ ਤੁਹਾਡੇ ਪੈਸੇ ਡਿੱਗ ਪਏ ਉਹਨੇ ਕਿਹਾ ਜਿੰਨਾ ਟਾਈਮ ਮੈਨੂੰ ਚੁੱਕਣ ਤੇ ਲਾਉਣਾ ਨਾ ਮੈਂ ਇਹਨੂੰ ਬਹੁਤੇ ਕਮਾ ਲੈਣੇ ਵਾਹ ਸਹੀ ਗੱਲ। 7-8 ਰੁਪਏ ਡਿੱਗੇ ਹੋਣੇ ਨਾ। 10 ਰੁਪਏ ਡਿੱਗ ਪਏ ਹੋਣਗੇ ਆਹੀ ਉਹਦੀ ਸੋਨੇ ਦੀ ਅੰਗੂਠੀ 20-25 ਡਿੱਗ ਪਏ ਹੋਣਗੇ ਨੇ ਉਹਨੇ ਮਿੰਟ 'ਚ ਚੁੱਕਣੀ ਸੀ ਅਗਰ ਸੋਨੇ ਦੀ ਅੰਗੂਠੀ ਡਿੱਗਦੀ। ਹਾਂ ਉਹਨੇ ਚੁੱਕ ਲੈਣੀ ਸਹੀ ਠੀਕ ਗੱਲ ਹੈ ਨਾ, ਇਹ ਕਿਹੜੀ ਗੱਲ ਹੈ? ਤੇ ਲਿਆਦਾ ਨਾਜ਼ਰੀਨ ਇਹ ਸਾਰੀ ਗੱਲ ਦਾ ਮਕਸਦ ਇਹ ਸੀ ਕਿ ਇਹਨੂੰ ਬਸ ਬਚਾ ਕੇ ਰੱਖੋ। ਬਿਲਕੁਲ 80 ਸਾਲ ਦੇ ਵੀ ਹੋ ਜਾਓ ਨਾ ਇਹ ਤਰੋ ਤਾਜ਼ਾ ਹੋਵੇ ਔਰ ਉਹਦੀ ਅੱਜ ਤੋਂ ਟ੍ਰੇਨਿੰਗ ਕਰੋਗੇ ਤੁਹਾਨੂੰ ਬਚਾ ਕੇ ਰੱਖੋਗੇ ਵਰਨਾ 40-45 ਸਾਲ ਦੇ ਵਿੱਚ ਫਾਰਗ ਹੋ ਜਾਓਗੇ ਤੁਸੀਂ। ਅਸੀਂ ਆਪ ਇਹਨੂੰ ਕਿੱਦਾਂ ਬਿਹਤਰ ਕਰ ਮੈਂ ਸਕਦੇ ਦੱਸਣ ਤੇ ਦਿਆਂ ਬਚਾ ਕੇ ਤੇ ਕਿ ਇਹ ਸਭ ਤੋਂ ਪਹਿਲੇ ਸਰ ਸਭ ਤੋਂ ਪਹਿਲੇ ਤੁਸੀਂ ਮਤਲਬ ਐਜ਼ ਏ ਮੁਸਲਿਮ ਤੁਸੀਂ ਕੁਰਾਨ ਸ਼ਰੀਫ ਪੜ੍ਹੋ ਨਮਾਜ਼ ਪੜ੍ਹੋ ਉਹ ਇੱਕ ਰੂਹ ਦੀ ਗ਼ਜ਼ਾ ਵਾ ਸਹੀ ਗੱਲ। ਠੀਕ ਹੈ ਨਾ ਜਿੱਦਾਂ ਜਿਸਮ ਦੀ ਗ਼ਜ਼ਾ ਹੁੰਦੀ ਤਾਂ ਇੱਕ ਰੂਹ ਦੀ ਵੀ ਗ਼ਜ਼ਾ ਵਾ। ਮੈਂ ਵੀ ਨਹੀਂ ਪੜ੍ਹੀ ਬੜੀ ਦੇਰ ਸਿੱਧੀ ਗੱਲ ਆ ਐਵੇਂ ਮੈਂ ਚੌਰੀ ਬਣ ਕੇ ਕਵਾਂ ਇੱਦਾਂ ਤੇ ਮੈਂ ਹੁਣ ਕੁਝ ਦਿਨਾਂ ਤੋਂ ਪੜ੍ਹਨੀ ਸ਼ੁਰੂ ਕੀਤੀ ਤੇ ਮੈਨੂੰ ਵਾਜ਼ਿਆ ਫਰਕ ਮਹਿਸੂਸ ਹੋਣਾ ਸ਼ੁਰੂ ਹੋਇਆ ਯਾਨੀ 3-4 ਦਿਨ ਦੇ ਵਿੱਚ ਫਿਜ਼ੀਕਲੀ ਵੀ ਇਹਦਾ ਫਾਇਦਾ ਵਾ ਐਕਸਰਸਾਈਜ਼ ਵੀ ਹੈ ਮਤਲਬ ਮੈਂ ਸਵੇਰ ਨੂੰ ਉੱਠਣਾ ਇੱਥੇ ਆ ਗਿਆ ਕਿਤੇ ਜਾਣਾ ਗੱਡੀ 'ਚ ਬੈਠਾ ਚਲਾ ਗਿਆ ਵਾਪਸ ਆ ਕੇ ਤੇ ਉਤਰ ਗਿਆ ਜਦੋਂ ਤੁਸੀਂ 2-3-4-5 ਨਮਾਜ਼ਾਂ ਪੜ੍ਹਦੇ ਹੋ ਸਾਰੋ ਦੀ ਤੁਸੀਂ ਫਿਜ਼ੀਕਲੀ ਵੀ ਦੇਖੋਗੇ ਤੇ ਤੁਹਾਨੂੰ ਫਾਇਦਾ ਤੁਸੀਂ ਖੜੇ ਹੋਣਾ ਰਕੂ ਜਾਣਾ ਪੋਜੀਸ਼ਨਾਂ ਚੇਂਜ ਹੁੰਦੀਆਂ ਨੇ ਸਜਦੇ ਜਾਣਾ ਫਿਰ ਉੱਠਣਾ ਫਿਰ ਬਹੁਤ ਤੇਜ਼ ਵੀ ਨਹੀਂ ਕਿ ਥੱਕ ਜਾਓ ਲੇਕਿਨ ਪੂਰੇ ਦਿਨ 'ਚ ਅਗਰ ਤੁਸੀਂ 5 ਨਮਾਜ਼ਾਂ ਪੜ੍ਹ ਲੈਂਦੇ ਹੋ ਤਾਂ ਤੁਹਾਡਾ ਫਿਜ਼ੀਕਲੀ ਤੁਹਾਨੂੰ ਐਕਸਰਸਾਈਜ਼ ਦੀ ਵੀ ਜ਼ਰੂਰਤ ਨਹੀਂ ਯਾਨੀ ਰੂਹਾਨੀਅਤ ਦਾ ਵੀ ਫਾਇਦਾ ਫਿਜ਼ੀਕਲੀ ਵੀ ਫਾਇਦਾ ਸਾਇੰਸ ਦੇ ਹਿਸਾਬ ਨਾਲ ਵੀ ਮਤਲਬ ਤੁਹਾਡਾ ਬੋਡੀ ਦੇ ਹਿਸਾਬ ਨਾਲ ਪਹਿਲੇ ਤੇ ਹੈ ਦੂਸਰੀ ਗੱਲ ਇਹ ਹੈ ਕਿ ਸਰ ਘੱਟ ਬੋਲੋ ਇਹ ਤੇ ਹਦੀਸ ਵੀ ਹੈ ਸਰਕਾਰ ਕਿ ਉਹਨਾਂ ਬੋਲੋ ਕਿ ਜਿੰਨਾ ਤੁਹਾਨੂੰ ਜ਼ਰੂਰਤ ਹੈ ਜ਼ਿਆਦਾ ਬੋਲਣ ਵਾਲਾ ਕਹਿੰਦੇ ਨੇ ਕਿ ਉਹ ਜ਼ਿਆਦਾ ਬੋਲਣ ਵਾਲਾ ਬੰਦਾ ਨਾ ਦਿਲ ਦਾ ਸਾਫ਼ ਹੁੰਦਾ ਲੇਕਿਨ ਉਹ ਬੇਵਕੂਫ ਟਾਈਪ ਵੀ ਹੁੰਦਾ ਸਾਜੀ ਬਾਸ ਚੁੱਪ ਰਹਿੰਦਾ ਇਹਦਾ ਮਤਲਬ ਨਹੀਂ ਕਿੱਥੇ ਚੁੱਪ ਰਹਿੰਦਾ ਤੂੰ ਪਿਛਲੇ 2-3 ਸ਼ੋਅ ਨਹੀਂ ਵੇਖੇ ਅੱਲਾ ਮਾਫ ਕਰੇ ਇਹਨਾਂ ਨੇ ਬੁਲਾ ਦੇਣਾ ਠੀਕ ਹੈ ਜੀ ਮੈਂ ਤੇ ਨੇ ਲਿਹਾਜ਼ਾ ਗੱਲ ਇਹ ਹੈ ਕਿ ਫਰੀਦ ਸਾਹਿਬ ਇਹ ਕੋਈ ਐਡਾ ਮੁਸ਼ਕਲ ਕੰਮ ਨਹੀਂ ਹੈਗਾ ਕਿ ਤੁਸੀਂ ਸੋਚੋ ਤੁਸੀਂ ਇਹ ਕਿੱਦਾਂ ਖਰਚ ਹੁੰਦਾ ਬਹਿਸ ਕਰਕੇ ਨਜਾਇਜ਼ ਕਿਸੇ ਗੱਲ ਤੇ ਇਹਨੂੰ ਜ਼ਾਇਆ ਕਰੀ ਜਾਣਾ ਜਿਹਦਾ ਨਫਾ ਨੁਕਸਾਨ ਹੀ ਕੋਈ ਨਹੀਂ ਹਾਂ ਬਹੁਤ ਅੱਛਾ ਇਸ ਤਰ੍ਹਾਂ ਹੀ ਹੈ ਸਾਜੀ। ਉਹ ਇਹ ਤੇ ਨਾਰਮਲ ਗੱਲ ਆ ਤੂੰ ਅਗਰ ਆਪ ਵੀ ਸੋਚੇਂਗਾ ਯਾਰ ਮੇਰਾ ਕਿੱਥੇ ਨਜਾਇਜ਼ ਜ਼ਾਇਆ ਹੋ ਰਿਹਾ ਮੈਂ ਇੱਥੇ ਨਹੀਂ ਕਰਨਾ ਇਹਨੂੰ ਮੈਂ ਬਚਾ ਕੇ ਰੱਖਣਾ ਮੈਂ ਰਿਲੈਕਸ ਰੱਖਣਾ ਠੀਕ ਹੈ ਨਾ ਤੇ ਤੁਸੀਂ ਇਹਨੂੰ ਆਪ ਬਚਾ ਸਕਦੇ ਇਹ ਇਦਾਂ ਬੜਾ ਜ਼ਾਇਆ ਕਰਦਾ ਸਾਥੀ ਉਹ ਸਾਰੀ ਦਿਹਾੜੀ ਬੈੱਡ ਜ਼ਾਇਆ ਉਹ ਚੀਜ਼ ਹੁੰਦੀ ਜਿਹੜੀ ਪਹਿਲੇ ਹੋਵੇ ਸਹੀ ਹੈ। ਸਾਜੀ ਬੈੱਡ ਥੱਲੇ ਵੇਖੀ ਚੂਹੀ ਆਇਆ ਨੂੰ ਗਈ ਸੀ ਓ ਯਾਰ ਇਹਦੇ ਉਹਦੇ ਵਾਲੀ ਸਾਰੀ ਦਿਹਾੜੀ ਇਹ ਆਈ ਕਿੱਧਰੋਂ ਐਵੇਂ ਸੋਚੀ ਜਾ ਇਧਰੋਂ ਆਈ ਅੱਛਾ ਇਧਰੋਂ ਆਈ ਆ ਤੇ ਇੰਜ ਆਈ ਇਹਦਾ ਮੈਂ ਕੱਲ ਨੂੰ ਆ ਕਰਦਾ ਉਹਦਾ ਕੋਈ ਤਲਕ ਨਹੀਂ ਉਹਨੇ ਕੱਲ ਨੂੰ ਇਧਰੋਂ ਨਹੀਂ ਇਧਰੋਂ ਹੀ ਆ ਜਾਣਾ ਅੱਛਾ ਵੀ ਉਹ ਨਾ ਆਊਗੀ ਤੇਰੇ ਘਰ ਕਿਸੇ ਹੋਰ ਘਰ ਚਲੀ ਜਾਊਗੀ ਤੂੰ ਕੋ ਦਿਮਾਗ ਖਰਾਬ ਕਰੀ ਜਾਣਾ ਆਪਣਾ ਚੂਹੀ ਦੇ ਅੱਗੇ ਆ ਕੇ ਕਰਨੀ ਹੁੰਦੀ ਦਿਮਾਗ ਦੀ ਗੱਲ ਹੈ ਉਸਤਾਦ ਜੀ ਇੱਕ ਬੰਦਾ ਬੁਲਾ ਉਹ ਸੌਰੀ ਮੈਂ ਹੁਣ ਤੈਨੂੰ ਇੱਕ ਕਾਮਯਾਬ ਬੰਦੇ ਦੀ ਨਿਸ਼ਾਨੀ ਦੱਸਾਂ ਕਾਮਯਾਬ ਬੰਦੇ ਦੀ ਨਿਸ਼ਾਨੀ ਕੀ ਹੈ ਉਹਨੂੰ ਪਤਾ ਵੀ ਆ ਕਿ ਇਹ ਮੇਰਾ ਬਿਜਲੀ ਦਾ ਸੁੱਚ ਖਰਾਬ ਹੋਇਆ ਮੈਨੂੰ ਬਦਲਣਾ ਹੁੰਦਾ ਵਾ ਦੋ ਕਿਸਮ ਦੇ ਬੰਦੇ ਹੁੰਦੇ ਨੇ ਇੱਕ ਕਹਿੰਦੇ ਨੇ ਜਾ ਯਾਰ ਉੱਥੋਂ ਨਾ ਇੱਕ ਸੁੱਚ ਲੈ ਕੇ ਆ ਇੰਨੀ ਕੁ ਤਾਰ ਲਾਈ ਇਹ ਹਰ ਘਰ 'ਚ ਸਾਡੇ ਬੰਦੇ ਹੁੰਦੇ ਨੇ ਇੰਨੀ ਕੁ ਤਾਰ ਲਾਈ ਤੇ ਟੈਸਟਰ ਮੇਰਾ ਤੇ ਐਨਕ ਮੇਰੀ ਫੜਾ ਦਰਾ ਉਹਨੇ ਪੌਣਾ ਘੰਟਾ ਇੱਕ ਬੰਦੇ ਹੁੰਦੇ ਉਹਨਾਂ ਨੂੰ ਆਉਂਦਾ ਵੀ ਆ ਉਹ ਕਹਿੰਦੇ ਹੈਲੋ ਆ ਕੋਈ ਬੰਦਾ ਲੈ ਗਿਆ ਠੀਕ ਕਰਾ ਦੇ ਸਹੀ ਇਹ ਦੋਵਾਂ ਬੰਦਿਆਂ 'ਚ ਜ਼ਮੀਨ ਅਸਮਾਨ ਦਾ ਫਰਕ ਨਹੀਂ ਤੇ ਜੋ ਬੰਦਾ ਛੁੱਟੀ ਵਾਲਾ ਦੇਣਾ ਵਿਹਲਾ ਉਹ ਬੈਠਾ ਯਾਰ ਉਹ ਲੈਦਾ ਗੱਲ ਆ ਤੂੰ ਫਿਰ ਉਹੀ ਦਿਮਾਗ ਨਾਲ ਵਿੱਚ ਕਰਿਆ ਕਰ ਇੱਕ ਉਹ ਵੀ ਤੂੰ ਅੱਗੋਂ ਬੰਦੇ ਲੱਗਾ ਸ਼ੁਰੂ ਹੋਣ ਸਹੀ ਇੱਕ ਮੈਂ ਤੈਨੂੰ ਦੱਸਦਾ ਵਾਂ ਠੀਕ ਆ ਨਾ ਕਈ ਬੰਦੇ ਐਸੇ ਹੁੰਦੇ ਨੇ ਕਾਮਯਾਬ ਕਿਹੜੇ ਹੁੰਦੇ ਦੱਸ ਬਹਾਦਰ ਆਪਣੇ ਕੋਲ ਸੀ ਬਾਹਰ ਲੱਕੜੀ ਦਾ ਕੰਮ ਕਰਦਾ 40 ਸਾਲ ਹੋ ਗਏ ਆਪ ਹੀ ਲੱਗਾ ਠੀਕ ਹੈ ਜੀ ਇਹਦੀ ਜਗ੍ਹਾ ਇੱਕ ਹੋਰ ਬੰਦਾ ਸੀ ਜਿਹਦਾ ਬਣਿਆ ਫਰਨੀਚਰ ਬਾਅਦ ਦੇ ਵਿੱਚ ਆਈਡੀਆ ਆਈਕੀਆ ਦੇ ਗਏ ਉਹ ਤਰਖਾਨ ਸੀ ਬੰਦਾ ਠੀਕ ਹੈ ਨਾ ਹੁਣ ਅਗਰ ਬਹਾਦਰ ਜਦੋਂ ਇਹਨੇ ਕੰਮ ਸਿੱਖ ਲਿਆ 2-4 ਸਾਲ 'ਚ ਲੱਕੜੀ ਦਾ ਉਸ ਤੋਂ ਬਾਅਦ ਸੋਚਦਾ ਯਾਰ ਮੈਂ ਕਾਰੀਗਰ ਰੱਖਾਂ ਤੇ ਉਹਨਾਂ ਕੋਲ ਕੰਮ ਕਰਾਵਾਂ ਤੇ ਮੈਂ ਸਿਰਫ ਇਹਨੂੰ ਵੇਚਾਂ
ਮਤਲਬ ਮੈਂ ਚੀਜ਼ਾਂ ਬਣਵਾਵਾਂ ਤੇ ਮੈਂ ਸੂਸਾਂ ਰੋਡ ਤੇ ਰੱਖ ਕੇ ਨਾ ਡੈਕੋਰੇਸ਼ਨ ਪੀਸ ਵੇਚਣਾ ਸ਼ੁਰੂ ਕਰਨਾ। ਤੇ ਅੱਜ ਦਿਲ ਕਰੂ ਦੀ ਮਿਲ ਹੁੰਦੀ ਤੇ ਸਾਰਾ ਇਹਦਾ ਕਮਾਲ ਆ ਬਸ। ਸਹੀ। ਹਾਂਜੀ, ਮੈਂ ਸੂਸਾਂ ਰੋਡ ਤੋਂ ਲੰਘਿਆ ਤੇ ਮੈਂ ਦੇਖਿਆ ਤੇ ਇੱਕ ਬੰਦਾ ਨਾ ਉਹ ਜਿਹੜੇ ਆਪਾਂ ਆ ਜਿਹੜੇ ਦੋਵੇਂ ਪਏ ਇਹ ਰੱਖ ਕੇ ਬੈਠਾ। ਮੈਂ ਲੰਘਿਆ, ਮੈਨੂੰ ਬੜੇ ਸੋਹਣੇ ਲੱਗੇ। ਮੈਂ ਦੋ ਵੱਡੇ 2 ਛੋਟੇ ਲੈ ਲਏ। ਠੀਕ ਆ ਜੀ। ਤੇ ਉਹ ਲਾ ਕੇ ਬੈਠਾ। ਹੁਣ ਉਹ ਦਿਲ ਕਰੇ ਪਿੱਛੋਂ ਨੇ ਕਾਰੀਗਰ ਕੋ ਬਣਾਉਂਦਾ ਹੋਵੇ, ਆਪ ਵੀ ਪਹਿਲੇ ਬਣਾਉਂਦਾ ਹੋਵੇ, ਲੇਕਿਨ ਤੈਨੂੰ ਬਣਾ ਕੇ ਦੇਣਾ 500 ਦਾ। ਉਹਨੇ ਕਿਹਾ ਮੈਂ 300 ਤੇ ਬਣਵਾ ਕੇ ਰਾਤ ਨੂੰ 10 ਵੇਚ ਲਵਾਂ ਤੇ ਮੈਨੂੰ ਕਿੰਨੇ ਬਚ ਗਏ। ਇਸ ਤੋਂ ਨਾਜ਼ਰੀਨ ਸੋਚੋ ਇਸ ਗੱਲ ਦੇ ਬਾਰੇ 'ਚ। ਅੱਛਾ, ਸੋਚਦੇ ਮਤਲਬ ਇੱਕ ਦੱਸੋ ਪ੍ਰੈਕਟੀਕਲੀ ਕਰਕੇ ਕੋਈ ਐਸੀ ਚੀਜ਼, ਕੋਈ ਐਸੀ ਗੱਲ ਦੱਸੋ ਵੀ ਇਦਾਂ ਅਸੀਂ ਦਿਮਾਗ ਜ਼ਾਇਆ ਕਰਨੇ, ਮਿਸਾਲ ਦੇ ਤੌਰ ਤੇ। ਸਾਲ ਦੇ ਤੌਰ ਤੇ ਇਦਾਂ ਯਾਰ ਜਦੋਂ ਇੱਥੇ ਸ਼ੋਅ ਨਹੀਂ ਹੁੰਦਾ ਤੂੰ ਇੱਥੇ ਲੰਮੇ ਪੈ ਕੇ ਕੰਨ ਫੋਨ ਨੂੰ ਲਾ ਕੇ 2 ਘੰਟੇ ਦਿਮਾਗ ਹੀ ਜਾਇਆ ਕਰਦਾ। ਇਹੀ ਹੈ। ਆਪੇ ਹੀ ਕਿਹਾ ਮੈਨੂੰ, ਆਪੇ ਹੀ ਕਿਹਾ ਕੱਟ ਲੱਗਾ ਸੀ ਮੈਨੂੰ, ਕਹਿੰਦੇ ਆ ਗੱਲ ਮੇਰੇ ਕੋਲ ਪੁੱਛੀ ਤੇ ਤੂੰ ਪਾਗਲ ਲਾਈ ਲੱਗ। ਯਾਰ ਸਾਜੀ ਨਹੀਂ ਮੈਂ ਇਹ ਮੈਨੂੰ ਹੁਣ ਆਮਦ ਹੋਈ ਇੱਕਦਮ। ਇਹ ਸਾਜੀ ਉਹਦਾ ਪਰਸਨਲ ਮੈਟਰ ਹੈਗਾ, ਲੇਕਿਨ ਨਹੀਂ ਪਰਸਨਲੀ ਦੇਖੋ ਭੈਣ ਕਿਦਾਂ ਦਾ ਇਹ ਬੰਦੇ ਕੋ ਆਰਫ ਚਾਹ ਲਾ ਇਹਦੇ ਘਰ ਦੇ ਬਾਹਰ ਆ। ਮੈਂ ਆਪ ਉਹਦਾ ਹਿੱਸਾ ਰਿਹਾ ਉਸ ਚੀਜ਼ ਦਾ। ਕਈ ਦਿਨ ਕਈ ਮਹੀਨੇ 4 ਜਣੇ ਬੈਠੇ ਨੇ 5 ਜਣੇ ਬਹਿਸ ਸ਼ੁਰੂ ਹੋ ਗਈ ਆ ਲਵਾਈਜ਼ ਦੀਆਂ ਸ਼ਰਟਾਂ ਉਸਤਾਦ ਜੀ ਪਾਕਿਸਤਾਨ 'ਚ ਬਣਦੀਆਂ। ਹੁਣ ਇਹ ਉਹ ਗੱਲ ਆ ਵੀ ਪਾਕਿਸਤਾਨ 'ਚ ਬਣਦੀਆਂ ਹੋਣ, ਹਿੰਦੁਸਤਾਨ 'ਚ ਬਣਦੀਆਂ ਹੋਣ, ਮੇਰਾ ਕੋਈ ਤਲਕ ਹੀ ਨਹੀਂ। ਹੁਣ ਮੈਂ ਦਿਮਾਗ ਚਾਰਾਂ ਨੇ ਕਿੱਦਾਂ ਸੀ ਜ਼ਾਇਆ ਕਰਨਾ। ਅੱਗੋਂ ਕਈ ਸੁੱਤੇ ਵੀ ਕਿੱਦਾਂ ਠਾਉਣੇ ਨੇ ਇਸ ਬੈਚ ਅੱਗੋਂ ਐ ਬਣ ਇਹਦੇ ਤੈਨੂੰ ਪਤਾ ਇਹਦਾ ਕਿੱਦਾਂ ਦਿਮਾਗ ਖਰਾਬ ਆ ਤੁਹਾਡਾ। ਲਵਾਈਜ਼ ਪਾਕਿਸਤਾਨ 'ਚ ਉਸਤਾਦ ਜੀ ਲਵਾਈਜ਼ ਪਾਕਿਸਤਾਨ ਫੈਸਲ ਪਾਕਿਸਤਾਨ 'ਚ ਬਣਦੀ ਐਂ ਸ਼ੁਰੂ ਹੋ ਗਈ ਕੰਮ। ਨਾਲ ਦੇ ਨੇ ਕਹਿਣਾ ਯਾਰ ਫੈਸਲ ਤੂੰ ਮੰਨ ਲਾ। ਉਹ ਨਹੀਂ ਯਾਰ ਲਵਾਈਜ਼ ਦੁਨੀਆ ਦੀ ਕੰਪਨੀ ਹੈ ਫੈਸਲ ਮੇਰਾ। ਮੈਂ ਕਹੂੰ ਯਾਰ ਮੇਰੇ ਦੋਸਤ ਉੱਥੇ ਕੰਮ ਕਰਦੇ, ਮਿਲਾਓ ਮੇਰੇ ਨਾਲ ਕਰਾਓ ਗੱਲ। ਹੁਣ ਦੋਸਤ ਨੂੰ ਰਾਤ ਦੇ 2:30 ਵਜੇ ਫੋਨ ਜਾ ਰਿਹਾ, ਹੈਲੋ, ਉਹਦਾ ਨੰਬਰ ਬੰਦ ਆ। ਮੈਂ ਕਹਿੰਦਾ ਠਹਿਰ ਜਾ ਫੈਸਲ 1 ਮਿੰਟ। ਮੈਂ ਵੀ ਹੁਣ ਪਿਓ ਦਾ ਨਹੀਂ ਜੇ ਤੈਨੂੰ ਮੈਂ ਮਨਾ ਕੇ ਨਾ ਜਾਵਾਂ। ਠੀਕ ਹੈ ਜੀ। ਚਾਵਾਂ ਲਾ ਪਾਰਫ ਚਾਵਾਂ ਬਣਾ। ਹੁਣ ਇੱਕ ਹੋਰ ਨੂੰ ਫੋਨ ਕੀਤਾ ਜਿਹਦੇ ਕੋਲ ਉਹਦਾ ਕੋਈ ਹੋਰ ਨੰਬਰ ਲੈਣਾ ਵਾ। ਪਹਿਲਾਂ ਜਾ ਰਹੀ ਉਹਨੇ ਕਿਹਾ ਹੈਲੋ ਵਸੀਮ। ਹਾਂਜੀ। ਉਹ ਯਾਰ ਸਜਾਦ ਬੋਲਦਾ ਪਿਆ, ਉੱਠ ਜ਼ਰਾ 1 ਮਿੰਟ। ਹਾਂਜੀ ਦੱਸੋ। ਉਹ ਯਾਰ ਉਹਦਾ ਕੀ ਨੰਬਰ ਆ ਉਹਦਾ ਕਾਸ਼ੀ ਦਾ? ਹੋਰ ਕੋਈ ਨੰਬਰ ਹੈਗਾ ਕਾਸ਼ੀ ਦਾ? ਹੁਣ ਉਹ ਨੀਂਦ 'ਚ ਆ। ਕਿਹੜਾ ਕਾਸ਼ੀ? ਉਹ ਮਾਮਾ ਉੱਠ ਤੇ ਸਹੀ, ਥੋੜਾ ਹੋਸ਼ ਤੇ ਕਰ। ਹਾਂਜੀ ਉਹਨੂੰ ਵੀ ਨਹੀਂ ਸਮਝ ਲੱਗਣ ਦੀ। ਉਹ ਕਾਸ਼ੀ ਦਾ ਨੰਬਰ। ਅੱਛਾ ਜੀ। ਉਹਨੇ ਕੱਟ ਕੇ ਸੌਂ ਗਿਆ। ਫਿਰ ਉਹਨੂੰ ਕੀ ਲਿਖਦਾ, ਓਏ ਯਾਰ ਮੈਂ ਤੈਨੂੰ ਫਲਾਣਿਆ ਉੱਠ, ਤੈਨੂੰ ਕਹਿੰਦਾ ਕਾਸ਼ੀ ਦਾ ਨੰਬਰ ਦੇ। ਉਹਨੇ ਹੁਣ ਕਿਤੇ ਦੇ ਦਿੱਤਾ ਵੀ ਆਹ ਨੰਬਰ ਆ। ਹੁਣ ਕਾਲ ਕੀਤੀ ਕਾਸ਼ੀ ਨੂੰ ਤੇ ਉਹਦਾ ਨੰਬਰ ਬੰਦ। ਉਹਨੇ ਚੁੱਕ ਲਿਆ ਕਿਸੇ ਹਿਸਾਬ ਨਾਲ, ਮਿਲਾ ਲਿਆ ਨੰਬਰ ਉਹਨੂੰ ਕਾਸ਼ੀ ਨੂੰ। ਕਾਸ਼ੀ ਹਾਂਜੀ ਭੈਣ, ਯਾਰ ਨੰਬਰ ਹੀ ਬੰਦ ਹੁੰਦਾ ਤੇਰਾ ਜਦੋਂ ਤੈਨੂੰ। ਹੁਣ ਇਹ ਦਿਮਾਗ ਜ਼ਾਇਆ ਹੋ ਰਿਹਾ ਹੈ ਮੁਸਲਸਲ। ਠੀਕ ਆ। ਅੱਛਾ ਨੰਬਰ ਹੀ ਤੇਰਾ ਬੰਦ ਹੁੰਦਾ ਔਰ ਉਸ ਚੀਜ਼ ਤੇ ਹੋ ਰਿਹਾ ਜਿੱਦਾਂ ਮੇਰਾ ਕੋਈ ਤਲਕ ਨਹੀਂ। ਉਹ ਯਾਰ ਨੰਬਰ ਹੀ ਬੰਦ ਹੁੰਦਾ। ਅੱਛਾ ਮੇਰੀ ਗੱਲ ਸੁਣ, ਉਹ ਆਪਣਾ ਮੁੰਡਾ ਨਹੀਂ ਸੀ ਸ਼ਹਜ਼ਾਦ ਜਿਹੜਾ ਲਵਾਈਜ਼ ਤੇ ਕੰਮ ਕਰਦਾ ਸੀ? ਕਿਹੜਾ? ਉਹ ਯਾਰ ਸ਼ਹਜ਼ਾਦ ਨਹੀਂ ਸੀ ਮੁੰਡਾ, ਲਿਵਾਈਜ਼ ਕੰਪਨੀ 'ਚ ਲਾਹੌਰ ਕੰਮ ਕਰਦਾ ਉੱਥੇ। ਆਹ ਕੀ ਹੋਇਆ? ਉਹ ਹੋਇਆ ਕੋਈ ਨਹੀਂ, ਕੰਮ ਕਰਦਾ ਸੀ। ਆ ਸੁਣੀ, ਕੰਮ ਕਰਦਾ ਸੀ। ਹਾਂਜੀ ਬਸ ਓਕੇ ਸੌਂ ਜਾ। ਹਾਂਜੀ ਹੁਣ ਦੱਸੋ ਭੈਣ ਲਵਾਈਜ਼ ਪਾਕਿਸਤਾਨ 'ਚ ਬਣਦੀ ਹੈ। ਉਹ ਜਾਣਦੇ ਹੋ ਗੁੱਸੇ ਨੂੰ ਇਹ ਹੁਣ ਸਵੇਰ ਦੇ 4 ਵਜ ਗਏ ਨੇ। ਲਵਾਈਜ਼ ਦੇ ਵਿੱਚੋਂ ਹੋਰ ਕਿਤੋਂ ਗੱਲ ਨਿਕਲ ਆਉਣੀ ਆ। ਲਵਾਈਜ਼ 'ਚ ਇੱਥੋਂ ਆ ਜਾਣੀ ਆ ਕਿ ਅੱਛਾ ਤੂੰ ਛੱਡ, ਤੈਨੂੰ ਪਤਾ ਪਾਕਿਸਤਾਨ ਦੇ ਵਿੱਚ ਲਿਵਾਈਜ਼ ਦੀ ਪੈਂਟ ਜਿਹੜੀ ਅਗਰ 10,000 ਰੁਪਏ ਦੀ ਹੈ ਬਾਹਰ, ਪਾਕਿਸਤਾਨ 'ਚੋਂ 4,000 ਦੀ ਲੱਭਦੀ। ਕਿੱਥੋਂ ਲੱਭਦੀ? ਫਲਾਂ ਦੁਕਾਨ ਤੋਂ। ਉਸਤਾਦ ਜੀ ਉਹਦੇ 2 ਨੰਬਰ ਮਾਲ ਵੇਚਦਾ। ਮੈਂ ਗਿਆ ਉਹਦੇ ਕੋਲ ਕਈ ਵਾਰੀ, ਮੋਹਰਾ ਲਾਉਂਦਾ ਲਿਵਾਈਜ਼ ਦੀਆਂ। ਸੋ ਹੁਣ ਇੱਥੇ ਸਵੇਰ ਪੈ ਜਾਣੀ ਆ, 5 ਵਜੇ ਉੱਠ ਕੇ ਘਰ ਗਏ ਆ, ਸਾਰੀ ਰਾਤ ਦਿਮਾਗ ਖਰਾਬ। ਜਿੱਥੇ 2 ਚਾਵਾਂ ਪੀਣੀਆਂ ਸੀ ਉੱਥੇ 8 ਪੀ ਲਈਆਂ ਨੇ ਇਸੇ ਚੱਕਰ 'ਚ। ਇਦਾਂ ਕਰ ਰਹੇ ਆ ਕਿ ਔਰ ਪਾਕਿਸਤਾਨ ਦੇ ਹਰ ਚੌਂਕ 'ਚ ਹਰ ਜਗ੍ਹਾ ਤੇ ਇਹ ਬਹਿਸ ਹੋ ਰਹੀ ਹੁੰਦੀ। ਉਹ ਬਹਿਸ ਹੋ ਰਹੀ ਜਿਹਦਾ ਮੇਰੇ ਨਾਲ ਤਲਕ ਹੀ ਕੋਈ ਨਹੀਂ। ਇਹ ਤੇ ਹੌਬੀ ਬਣੀ ਪਈ ਹੈ ਜੀ। ਤਲਕ ਹੀ ਕੋਈ ਨਹੀਂ। ਦਿਮਾਗ ਜ਼ਾਇਆ ਕਰਨਾ, ਦਿਮਾਗ ਜ਼ਾਇਆ ਹਰ ਜਗ੍ਹਾ ਤੇ ਕਰਨਾ ਇਦਾਂ ਹੀ ਬਹਿਸ। ਸਹੀ ਗੱਲ। ਲੇਕਿਨ ਕੈਸੀ ਗੱਲ ਆ, ਕੈਸਾ ਅਲਮੀਆਂ ਵਾ। ऐसे मियाँ बीवी ने, ऐसे पार्टनर्स ने, ऐसे दोस्त ने, ऐसे लवर्स ने 10-10 ਘੰਟੇ ਦੀ ਬਹਿਸ ਤੋਂ ਬਾਅਦ ਤੁਸੀਂ ਉਹਨੂੰ ਆਪਣੀ ਗੱਲ ਨਹੀਂ ਸਮਝਾ ਸਕਦੇ। ਤੁਸੀਂ ਸਮਝਾ ਹੀ ਨਹੀਂ ਪਾਉਂਦੇ। ਫਰੀਦ ਨਾਲ ਇਦਾਂ ਹੀ ਹੁੰਦਾ, ਫਿਰ ਬਾਹਰ ਸੌਣਾ ਪੈਂਦਾ। ਠੀਕ ਹੈ ਜੀ। ਲਓ ਜੀ
ਇਹੀ ਹੈ ਨਾ ਵੀ ਅਸੀਂ ਫਰੀਦ ਸਾਹਿਬ ਸਾਰੀ ਜ਼ਿੰਦਗੀ ਬਾ ਆਵਾਜ਼ੋ ਬੁਲੰਦ ਦੋ ਲੋਕ ਇੱਕ ਦੂਜੇ ਨੂੰ ਗੱਲ ਕਰ ਰਹੇ ਹੁੰਦੇ ਨੇ, ਲੇਕਿਨ ਪੂਰੀ ਜ਼ਿੰਦਗੀ ਲੰਘ ਜਾਂਦੀ ਆ, ਉਹ ਉਹਨੂੰ ਗੱਲ ਨਹੀਂ ਸਮਝਾ ਪਾਉਂਦਾ, ਉਹਨੂੰ ਗੱਲ ਨਹੀਂ ਸਮਝਾ ਪਾਉਂਦਾ। ਵਾਹ 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 ਵਾਹ। ਵਾਹ ਵਾਹ ਕੀ ਕਹਿ ਸਹੀ ਬਹਿਸ ਵੀ ਹੋ ਰਹੀ ਹੁੰਦੀ ਹੈ ਅਲਫਾਜ਼ਾਂ ਦੇ ਨਾਲ, ਦਲੀਲਾਂ ਦੇ ਨਾਲ, ਲੇਕਿਨ ਉਹਦੀ ਉਹਦੇ ਤੱਕ ਨਹੀਂ ਪਹੁੰਚੀ, ਉਹਦੀ ਉਹਦੇ ਤੱਕ ਨਹੀਂ ਪਹੁੰਚੀ, ਤੇ 60 ਸਾਲ ਲੰਘ ਗਏ ਨੇ ਜ਼ਿੰਦਗੀ ਦੇ, 50 ਸਾਲ ਲੰਘ ਗਏ ਨੇ, 10 ਸਾਲ ਲੰਘ ਗਏ। ठीक है, जॉन एलिया साहब कहते ने एक ही हादसा तो है और वो ये कि आज तक, एक ही हादसा तो है और वो ये कि आज तक बात नहीं कही गई, बात नहीं सुनी गई। ਹਾਏ 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 ਵਾਹ 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 ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੇਰੀ ਉਹਨਾਂ ਨਾਲ ਗੁਫ਼ਤਗੂ ਹੋਈ ਹੀ ਨਹੀਂ, ਇਹ ਨਹੀਂ ਇਹ ਮਤਲਬ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਗੱਲਬਾਤ ਹੁੰਦੀ ਹੈ, ਬਾ ਆਵਾਜ਼ੋ ਬੁਲੰਦ ਹੋਈ ਹੈ, ਲੇਕਿਨ ਹਾਦਸਾ ਇਹ ਹੈ ਕਿ ਅੱਜ ਤੱਕ ਮੈਂ ਕਹਿ ਨਹੀਂ ਸਕਿਆ, ਅੱਜ ਤੱਕ ਸਮਝ ਨਹੀਂ ਸਕਦਾ ਉਹ ਅਸੀਂ ਸੁਣ ਵੀ ਨਹੀਂ ਸਕੇ, ਅਸੀਂ ਕਹਿ ਵੀ ਨਹੀਂ ਸਕੇ, ਬਾਤ ਨਹੀਂ ਕਹੀ ਗਈ, ਬਾਤ ਨਹੀਂ ਸੁਣੀ ਗਈ। ਸੁਣੀ ਗਈ, ਉਹ ਆਪਣੀ ਗੱਲ ਕਰ ਰਹੇ ਕਿ ਨਾ ਮੈਂ ਕਹਿ ਸਕਿਆ ਤੇ ਨਾ ਮੈਂ ਕਿਸੇ ਨਾ ਹਾਂ, ਨਾ ਮੈਂ ਕਹਿ ਸਕਿਆ, ਨਾ ਮੇਰੀ ਸੁਣੀ ਗਈ, ਨਾ ਮੇਰੇ ਕੋ ਸੁਣੀ ਗਈ, ਤੇ ਹਾਲਾ ਲਾਲਾ ਪਈ ਰਹੀ ਹੈ। ਇਹ ਗੱਲ ਆ, ਠੀਕ ਹੈ ਨਾ। ਲੈ ਵੀ ਅਗਰ ਜੌਨ ਏਲੀਆ ਸਾਹਿਬ ਆਰਫ ਚਾਹ ਕੋ ਬਹਿੰਦੇ ਰੋਜ਼ ਰਾਤ ਨੂੰ, ਉਹਨਾਂ ਨੇ ਕਦੀ ਸ਼ਾਇਰ ਨਹੀਂ ਸੀ ਹੋਣਾ, ਨਹੀਂ ਨਹੀਂ ਕਿਉਂਕਿ ਸਾਰਾ ਦਿਮਾਗ ਇੱਥੇ ਲੱਗ ਜਾਣਾ ਸੀ ਕਿ ਆਰਫ ਚਾਹ ਜਿਹੜਾ ਨਾ ਸਹੀ ਨਹੀਂ ਬਣਾਉਂਦਾ। ਹਾਂਜੀ ਉਸਤਾਦ ਜੀ ਉਹਨੇ ਮੁਫੱਕਰ ਹੋਣਾ ਸੀਗਾ, ਕੁਝ ਹੋਰ ਹੋਣਾ ਸੀਗਾ, ਉਹਨੇ ਸਿਆਸਤਦਾਨ ਹੋਣਾ ਸੀ। ਅੱਛਾ ਨਹੀਂ ਜੀ, ਭਾਈ ਉਹਦੇ ਮੇਰੇ ਹਿਸਾਬ ਨਾਲ ਪਿੱਛੇ ਉਹਨੇ ਟੈਂਕੀ ਤੇ ਹੋਣਾ ਸੀ। ਉਹ ਯਾਰ ਅੱਲਾ ਮਾਫੀ ਦੇਵੇ, ਲੇਕਿਨ ਜੌਨ ਏਲੀਆ ਵੱਡੀ ਦੁਨੀਆ ਇਹਦੇ ਕੰਮ ਲੋਕ ਘੱਟ ਗੱਲ ਕਰਦੇ ਨੇ। ਕੁਝ ਲੋਕ ਹੁੰਦੇ ਨੇ ਜਿਹੜੇ ਉਹਨਾਂ ਲੋਕਾਂ ਦੀ ਤਬੀਅਤ ਹੀ ਹੋਰ ਤਰ੍ਹਾਂ ਦੀ ਹੁੰਦੀ, ਉਹਨਾਂ ਦਾ ਪਤਾ ਲੱਗ ਜਾਂਦਾ ਕਿ ਯਾਰ ਕੋਈ ਵੱਡਾ ਬਣੇਗਾ ਕਰੈਕਟਰ, ਉਹਨੇ ਬਹੁਤੀ ਗੱਲ ਹੀ ਨਹੀਂ ਕਰਨੀ। ਅੱਛਾ, ਇਹ ਤੇ ਵੈਸੇ ਕਿਸ ਤੁਸੀਂ ਗੌਰ ਨਹੀਂ ਕੀਤਾ, ਤੁਸੀਂ ਮੇਰੇ ਨਾਲ ਕਦੀ ਗੱਲ ਕਰਦੇ, ਮੈਂ ਤੁਹਾਨੂੰ ਐਵੇਂ ਦੋ ਟੋਕ ਗੱਲ ਕਰਦਾ। ਸੋਚ ਵੀ ਤੁਸੀਂ ਇੰਨਾ ਨਹੀਂ ਬੋਲਦੇ ਤੁਸੀਂ ਗੌਰ ਨਹੀਂ ਕੀਤਾ ਜੀ, ਅੰਦਰ ਤੁਹਾਡੇ ਕਮਰੇ ਚ ਆਣਾ ਹੀ ਛੱਡਤਾ ਕਈਆਂ ਜਣਿਆਂ ਨੇ। ਤੇ ਉਹ ਇਹੀ ਵੀ ਬਾਤ ਨਹੀਂ ਕਹੀ ਗਈ, ਬਾਤ ਨਹੀਂ ਸੁਣੀ ਗਈ। ਅੱਛਾ ਉਸਤਾਦ ਜੀ, ਇਦਾਂ ਹੀ ਜੇ ਫਰਜ਼ ਕਰਨੇ ਸੀ ਗੋਵਿੰਦਾ ਸਾਹਿਬ, ਉਹਨਾਂ ਦੀ ਕੋਈ ਦਰਜੀ ਹੁੰਦੇ ਗੋਵਿੰਦਾ ਸਾਹਿਬ? ਹੋ ਸਕਦਾ ਹੋਣ, ਬੜੇ ਆਰਟਿਸਟ ਐਸੇ ਨੇ ਜਿਹੜੇ ਆ ਸੀ। ਹਿਟਲਰ ਸਾਹਿਬ ਮੋਚੀ ਸੀ, ਬਸ ਦਿਮਾਗ ਜ਼ਾਇਆ ਕਰ ਰਹੇ ਦੋਵੇਂ। ਉਸਤਾਦ ਜੀ ਇਹ ਬਿਲਕੁਲ ਹਿਟਲਰ ਸਾਹਿਬ ਮੋਚੀ ਸੀ। ਇਸ ਤਰ੍ਹਾਂ ਹੀ ਹਿਟਲਰ ਸਾਹਿਬ ਮੋਚੀ ਸੀ? ਹਾਂਜੀ, ਹਿਟਲਰ ਸਾਹਿਬ ਮੋਚੀ ਸਨ, ਤੇ ਉਹ ਹੁਣ ਤੂੰ ਕਿਹੜਾ ਉਹਨਾਂ ਦੇ ਸੰਦੂਕ ਤੇ ਸ਼ਾਇਦ ਗੱਲ ਨਹੀਂ ਦੇਖ ਲਾ ਉਹਨਾਂ ਦੀ ਗੱਲ ਇੱਕ ਬਹੁਤ ਮਸ਼ਹੂਰ ਆ। ਉਹ ਕਹਿੰਦੇ ਸੀਗੇ ਕਿ ਮੈਂ ਹਕੂਮਤ ਕਰਨੀ ਹੈ, ਤੇ ਉਹ ਸਾਰੇ ਕਹਿੰਦੇ ਸੀ ਕਿ ਨਹੀਂ ਕਰ ਸਕਦਾ। ਉਹ ਇੱਕ ਨਜੂਮੀ ਕੋ ਗਏ ਸੀਗੇ, ਨਜੂਮੀ ਕਹਿੰਦੇ ਅਗਰ ਤੇਰੀ ਇਹ ਲਕੀਰ ਇੱਧਰ ਹੁੰਦੀ ਤੇ ਤੂੰ ਹਕੂਮਤ ਕਰਨੀ ਸੀ। ਉਹਨਾਂ ਨੇ ਖੰਜਰ ਫੜ ਕੇ ਇੰਜ ਕਰਕੇ ਲਕੀਰ ਸਿੱਧੀ ਕਰਦੀ, ਕਹਿੰਦੇ ਹਾਂਜੀ ਜੀ ਮੈਂ ਕਰਾਂਗਾ, ਕਹਿੰਦੇ ਹਾਂ ਹੁਣ ਕਰੇਗਾ, ਤੇ ਉਹਨਾਂ ਨੇ ਕੀਤੀ ਸੀਗੀ। ਤੋਬਾ ਕਰਦੇ ਹੋ, ਬਸ ਕਰਦੇ ਹੋ। ਇਹ ਦੇਖਿਆ ਸੱਜ ਦਿਮਾਗ ਇਲੈਕਸ਼ਨ ਉਹ ਦਿਮਾਗ ਨਹੀਂ, ਮੈਂ ਇਲੈਕਸ਼ਨ ਨਹੀਂ ਫੈਸਲ ਸਾਹਿਬ ਇਦਾਂ ਤੇ ਮੇਰੀ ਗੱਲ ਸੁਣੋ ਨਾ, ਆਰਾਮ ਨਜ਼ਰਾ, ਬਾਤ ਨਹੀਂ ਕਹੀ ਗਈ, ਬਾਤ ਨਹੀਂ ਸੁਣੀ ਗਈ ਨਾ ਕਰਨਾ, ਗੱਲ ਸੁਣਨਾ ਤੇ ਗੱਲ ਦੱਸਣਾ ਹਾਂਜੀ ਕਿ ਇਹ ਮੇਰੀ ਜ਼ਿੰਦਗੀ ਦੀ ਲਕੀਰ ਆ, ਹਾਂਜੀ ਇਹਨੂੰ ਮੈਂ ਖਿੱਚ ਕੇ ਇੱਥੇ ਤੱਕ ਲੈ ਜਾਣਾ, ਕਿਤੇ ਤੱਕ ਮੈਂ ਲੰਬੀ ਕਰ ਲੈਣਾ, ਡਬਲ ਕਰ ਲੈਣਾ, ਤੇ ਮੇਰੀ ਜ਼ਿੰਦਗੀ ਲੰਮੀ ਹੋ ਜਾਏਗੀ। ਚਲੋ ਆ ਮੇਰੀ ਦੌਲਤ ਵਾਲੀ ਲਕੀਰ ਆ, ਦੌਲਤ ਦਾ ਵੀ ਨਹੀਂ। ਇਹਨੂੰ ਮੈਂ ਖਿੱਚ ਕੇ ਇੰਜ ਕਰਕੇ ਇੱਥੇ ਕਰ ਲਾਂ ਤੇ ਮੈਂ ਅਮੀਰ ਹੋ ਜਾਵਾਂਗਾ। ਆ ਮੇਰੀ ਸ਼ਾਦੀਆਂ ਵਾਲੀ ਲਕੀਰ ਆ ਵੀ ਕਿੰਨੀਆਂ ਹੋਣੀਆਂ, ਇਹ ਤੇ ਪਹਿਲਾਂ ਹੀ ਬਹੁਤ ਲੰਬੀ ਹੈ। ਉਸਤਾਦ ਜੀ ਪਹਿਲੇ ਦਿਓਰ ਦੇ ਜਿਹੜੇ ਹੁੰਦੇ ਸੀ ਨਾ, ਦਿਓਰ ਦੇ ਉਧਰ ਦਿਓਰ ਦੇ ਉਹ ਨਜੂਮੀ ਹੁੰਦੇ ਸੀਗੇ, ਉਹ ਬੰਗਾਲ ਦਾ ਇਲਮ ਹੁੰਦਾ ਇਹ ਲੌਜੀਕ ਸਮਝਾਓ ਕਿ ਜਿਹੜੀ ਚੀਜ਼ ਨਹੀਂ ਹੈਗੀ, ਮਤਲਬ ਅਗਰ ਬਰੌਨੇ ਮੁਲਕ ਸਫ਼ਰ ਨਹੀਂ ਲਿਖਿਆ ਤੇ ਉਹ ਮੈਨੂੰ ਬੰਦਾ ਕਵੇ ਕਿ ਭਾਈ ਇੱਥੇ ਅਗਰ ਲਕੀਰ ਹੁੰਦੀ ਨਾ ਤੇ ਬਰੌਨੇ ਮੁਲਕ ਸਫ਼ਰ ਸੀ, ਤੇ ਮੈਂ ਇੱਥੋਂ ਛੁਰੀ ਨਾਲ ਇੰਜ ਕਰਕੇ ਟਿਕਟ ਲੈ ਕੇ ਅਗਲੇ ਦਿਨ ਜਹਾਜ਼ 'ਚ ਬਹਿ ਜਾਵਾਂ। ਉਸਤਾਦ ਜੀ ਜਸਟ ਮਿੰਟ, ਮੈਂ ਤੁਹਾਨੂੰ ਇਹਦੀ ਗੱਲ ਮੇਰੇ ਇੱਕ ਸਵਾਲ ਦਾ ਜਵਾਬ, ਯਾਨੀ ਬੰਦਾ ਆ ਇਲੈਕਸ਼ਨ ਖਤਮ ਹੋ ਜਾਂਦੇ, ਜਿਹਨੇ ਵਜ਼ੀਰ ਆਜ਼ਮ ਬਣਨਾ ਉਹ ਇੱਥੋਂ ਫੜ ਕੇ ਚੀਰਾ ਦਿੰਦਾ ਤੇ ਕਹਿੰਦਾ ਜੀ ਮੈਨੂੰ ਵਜ਼ੀਰ ਆਜ਼ਮ ਬਣਾ ਦਿਓ। ਭਾਈ ਸਭ ਨਹੀਂ, ਉਹ ਦਿਲ ਕਰੇ ਉੱਥੇ 17,000 ਲੱਖ ਬੰਦਾ ਉੱਥੇ ਖਲੋਤਾ ਹੋਵੇ ਲਕੀਰਾਂ ਮਾਰ ਕੇ ਜੀ ਮੈਂ ਵਜ਼ੀਰ ਆਜ਼ਮ ਬਣਨਾ। ਪਤਾ ਕੀ ਗੱਲ ਐ, ਨਹੀਂ ਸਭ ਤੋਂ ਜ਼ਿਆਦਾ ਕਾਊਂਟ ਹੁੰਦੀ ਹੈ ਤੁਹਾਡੀ ਸਟਰਗਲ, ਤੁਹਾਡਾ ਸ਼ੌਕ, ਤੁਹਾਡਾ ਜਨੂਨ ਕਿਸ ਹੱਦ ਤੱਕ ਹੈਗਾ। ਨਹੀਂ ਉਹਦੀ ਗੱਲ ਕਰੋ ਨਾ ਤੁਸੀਂ। ਇੱਕ ਬੰਦਾ ਕਹਿਣ ਡਿਆ ਯਾਰ ਕਿ ਮੈਂ ਕੰਮ ਕਰਨਾ ਹੈ, ਇੱਕ ਸੈਕਿੰਡ ਮੈਂ ਕੈਮਰਾ ਖਰੀਦਣਾ ਹੈ, ਮੈਂ ਕੁਛ ਲੈਣਾ ਜੀ ਜੀ ਠੀਕ ਹੈ ਠੀਕ ਹੈ। ਉਹ ਕਹਿਣ ਡਿਆ ਕਿ ਯਾਰ ਨਹੀਂ ਲੈ ਸਕਦਾ ਤੂੰ, ਇਹ ਉਹ ਮਿਹਨਤ ਕਰੇਗਾ। ਹਾਂ ਨਹੀਂ ਤੇ ਫਿਰ ਮਿਹਨਤ ਕਰਕੇ ਬਣ ਜਾਂਦੇ ਨਾ, ਮਤਲਬ ਇੱਥੇ ਮਾਰ ਕੇ ਦਾ ਕੀ ਹਿਸਾਬ? ਉਹਨੇ ਸਿਰਫ ਨਜੂਮੀ ਦੇ ਮੂੰਹ ਨੂੰ ਤਾਲਾ ਲਾਇਆ ਹਿਟਲਰ ਸਾਹਿਬ ਨੇ। ਤੇ ਦਿਮਾਗ ਦੀ ਗੱਲ ਹੋਣੀ ਸੀਗੀ ਉਸਾ ਜੀ। ਮੈਂ ਛੋਟੀ ਜਿਹੀ ਇੱਕ ਗੱਲ ਹੈਗੀ ਕਿ ਮੈਨੂੰ ਹੁਣ ਇੱਕ ਬਲਾਈਂਡ ਆਦਮੀ, ਨਬੀਨਾ ਆਦਮੀ ਮਿਲਿਆ, ਮੈਂ ਪੈਦਲ ਆ ਰਿਹਾ ਸੀ ਘਰ ਤੇ ਫੁੱਟਪਾਥ ਤੇ, ਤੇ ਉਹਨੇ ਵਿਚਾਰੇ ਨੇ ਨਾ ਸਟਿੱਕ ਫੜੀ ਤੇ ਆਣ ਡਿਆ, ਤੇ ਉਹਨਾਂ ਦਾ ਦਿਮਾਗ ਬੜਾ ਕੰਮ ਕਰਦਾ ਹੈਗਾ। ਉਹ ਅੰਨਾ ਤੇ ਤੁਸੀਂ ਅਕਲ ਦੇ ਇੰਨੇ ਇੱਕ ਹੋ ਗਏ, ਚਲੋ ਇੰਝ ਕਹਿ ਲਓ। ਤਾਂ ਸਹੀ ਸੀ ਇਹਨੂੰ ਟੁਰਿਆ ਆਂਡੇ ਤੇ ਮੈਨੂੰ ਕਹਿੰਦਾ ਕਿੱਧਰ ਜਾ ਰਹੇ ਹੋ? ਮੈਂ ਕਿਹਾ ਮੈਂ ਝਾਲ ਤੇ। ਅਸੀਂ ਵੀ ਕਹਿੰਦਾ ਉੱਧਰ ਜਾ ਰਹੇ, ਉੱਧਰ ਰਿਕਸ਼ੇ ਤੇ ਬੈਠਾਂਗੇ ਤੇ ਅਗਲੀ ਮੰਜ਼ਿਲ ਤੇ।
ਮੈਂ ਨਾ ਉਸਤਾ ਹੀ ਸਿਗਰਟ ਪੀਣਾ ਤੇ ਮੈਨੂੰ ਕਹਿੰਦਾ ਸਾਨੂੰ ਵੀ ਸਿਗਰਟ ਪੀ ਰਹੇ ਹੋ? ਮੈਂ ਕਿਹਾ ਹਾਂਜੀ ਸਿਗਰਟ ਪੀ ਰਹੇ। ਕਹਿੰਦਾ ਮੈਨੂੰ ਵੀ ਪਿਲਾ ਦਿਓ। ਤਾਂ ਜੀ ਮੈਂ ਮਾਚਿਸ ਤੇ ਸਿਗਰਟ ਨਾ ਉਹਦੇ ਹੱਥ 'ਚ ਫੜਾਇਆ। ਉਹਨੇ ਮੈਨੂੰ ਕਿਹਾ ਸਿਗਰਟ ਸਾਨੂੰ ਵੀ ਪਿਲਾ ਦਿਓ। ਮੈਂ ਮਾਚਿਸ ਤੇ ਸਿਗਰਟ ਉਹਦੇ ਹੱਥ 'ਚ ਰੱਖਿਆ। ਉਸਤਾਦ ਜੀ ਉਹਨੇ ਇੰਜ ਕਰਕੇ ਸਿਗਰਟ ਲਾਇਆ ਤੇ ਤੀਲੀ ਕੱਢੀ ਹੈ ਤੇ ਇੰਜ ਕਰਕੇ ਨਾ ਸਿਗਰਟ ਟੋਇਆ। ਉਹਦਾ ਜਦੋਂ ਐਂਡ ਆਇਆ ਨਾ ਉਹਨੇ ਉੱਥੇ ਤੀਲੀ ਰੱਖੀ ਹੈ ਤੇ ਇੰਜ ਮਾਚਿਸ ਨੂੰ ਕੀਤਾ ਤੇ ਸਿਗਰਟ ਲਾਤਾ। ਆਹੋ ਉਹ ਮਤਲਬ ਇੰਜ ਕਰਕੇ ਤੇ ਉਹ ਇੱਥੇ ਬਲਦੀ ਰਵੇ ਯਾਰ। ਐ ਕਿਹਨੇ ਦਿੱਤੀ ਇਹਨੂੰ ਅਕਲ? ਦਿਮਾਗ। ਹਾਲਾਂਕਿ ਅੱਖਾਂ ਨਹੀਂ ਹੈਗੀਆਂ ਲੇਕਿਨ ਇਹਨੇ ਕਿਹਾ ਕਿ ਇੰਜ ਕਰ। ਇਹ ਹੀ ਬਸ ਗੱਲ ਸੀ। ਸਾਜੀ ਲੇਕਿਨ ਉਹਦਾ ਦਿਮਾਗ ਤੇ ਨਹੀਂ ਨਾ ਕੰਮ ਕੀਤਾ ਕਿ ਯਾਰ ਚੱਲ ਮੈਂ ਲਾ ਕੇ ਹੀ ਦੇ ਆਹੋ ਯਾਰ ਇਹ ਕੈਸੀ ਗੱਲ ਹੈ ਕਿ ਭਾਜੀ ਸਿਗਰਟ ਲਾਓ ਖਿੱਚੋ, ਇਹ ਕੈਸੀ ਗੱਲ? ਅੰਨੇ ਨੂੰ ਨਹੀਂ ਲਾ ਲੈ ਲਾ ਉਹਦੇ ਕੋਲ ਅੱਖਾਂ ਨਹੀਂ ਸੀਗੀਆਂ ਲੇਕਿਨ ਉਹਦੇ ਕੋਲ ਦਿਮਾਗ ਹੈਗਾ ਸੀ। ਦਿਮਾਗ ਹੈਗਾ ਜੀ। ਇਹਦੇ ਕੋਲ ਸਿਰਫ ਅੱਖਾਂ ਹੀ ਸੀ। ਹੁਣ ਸਾਡੇ ਖਾਨਦਾਨ 'ਚ ਨਾ 3 ਬੰਦੇ ਐਸੇ ਸੀਗੇ ਜਦੋਂ ਫੌਤ ਹੋਏ ਨਾ ਉਹਨਾਂ ਦੇ ਨਾ ਕਬਰ ਤੇ ਪਹਿਰੇ ਲੱਗੇ ਨੇ ਕਿ ਯਾਰ ਇਹਨਾਂ ਦਾ ਦਿਮਾਗ ਨਾ ਚੋਰੀ ਹੋ ਜਾਏ। ਠੀਕ ਉਹ ਨਹੀਂ ਯਾਰ ਫਿਰ ਵਾਸਤੇ ਕਿਉਂਕਿ ਨਵਾਂ ਸੀਗਾ ਹਲੇ ਸਮੁੰਦਰੀ ਝੱਗ ਚੋਂ ਵੀ ਨਹੀਂ ਸੀ ਕੱਢਿਆ ਬਾਹਰ। ਹੁਣ ਪਹਿਰੇ ਲੱਗੇ ਕੀ ਏਦਾਂ ਕਿੱਦਾਂ ਪਤਾ ਲੱਗਿਆ ਕਿ ਬੜਾ ਦਿਮਾਗ? ਲਓ ਜੀ ਮੇਰੀ 30 ਮਿੰਟ ਦੀ ਜਿਹੜੀ ਸੀ ਨਾ ਗੱਲ ਉਹਨੇ ਮਿੱਟੀ ਕਰਤੀ ਸੀ। ਦਿਮਾਗ ਨਾਲ ਚੋਰੀ। ਅੱਬੂ ਹੋ ਗਏ ਮੇਰੇ, ਦਾਦਾ ਜੀ ਹੋ ਗਏ, ਦੱਸੋ ਜੀ। ਤਾਇਆ ਜੀ ਹੋ ਗਏ, ਉਹਨਾਂ ਦੇ ਤਿੰਨਾਂ ਦੇ ਦਿਮਾਗ ਲਓ ਜੀ ਨਾਲ ਦੱਸੋ ਤੁਸੀਂ ਨਹੀਂ ਬੋਲਣਾ ਕਿਸੇ ਨੇ। ਹਾਂਜੀ ਦੁਨੀਆ ਦਾ ਕਿਹੜਾ ਐਸਾ ਆਰਟਿਸਟ ਸੀ, ਜੀ, ਕਾਮੇਡੀਅਨ ਸੀ, ਕੌਮੀ, ਜਿਹਦੀ ਜਦੋਂ ਦਫਨਾਇਆ ਗਿਆ ਨਾ ਹਾਂਜੀ ਉਹਦੀ ਲਾਸ਼ ਚੋਰੀ ਹੋ ਗਈ ਸੀ? ਲੋਕੀ ਕੱਢ ਕੇ ਲੈ ਗਏ ਸੀ, ਚੋਰ ਲਾਸ਼ ਉਹਦੀ ਕੱਢ ਕੇ ਲੈ ਗਏ ਸੀ। ਓਕੇ ਫਿਰ ਉਹਨੂੰ ਦੁਬਾਰਾ ਉਹਦੀ ਲਾਸ਼ ਲੱਭੀ, ਹਾਂਜੀ ਲੱਭ ਕੇ ਉਹਨੂੰ ਇਸ ਕਿਸਮ ਦਾ ਦਫਨਾਇਆ ਕਿ ਹੁਣ ਉਹਦੀ ਲਾਸ਼ ਨੂੰ ਨਹੀਂ ਕੋਈ ਹੱਥ ਲਾ ਸਕਦਾ। ਉਹਦੀ ਲਾਸ਼ ਪੂਰੀ ਚੋਰੀ ਹੋ ਗਈ ਸੀ। ਤੈਨੂੰ ਪਤਾ? ਨਹੀਂ ਮੈਨੂੰ ਪਤਾ ਸਰ। ਤੈਨੂੰ ਪਤਾ? ਓਕੇ ਵੀਰ ਗੰਗੂਆ ਨਹੀਂ ਹੈ। ਮੈਨੂੰ ਪਤਾ ਵਾ ਯਾਰ। ਫਿਲਮਾਂ 'ਚ ਵੀ ਆਏ, ਹਾਂ ਫਿਲਮਾਂ 'ਚ ਵੀ ਆਏ। ਹਾਂਜੀ ਕਾਮੇਡੀਅਨ ਆਪਣੇ ਆਏ ਹੀ ਆ ਫਿਲਮਾਂ 'ਚ ਵੀ ਆਏ। ਏਰੀਆ ਪਤਾ ਕਰ। ਨਹੀਂ ਇਹ ਕਾਮੇਡੀ ਸ਼ੁਰੂ ਉਹਨਾਂ ਤੋਂ ਹੋਈ ਹੈ। ਸ਼ੁਰੂ ਉਹਨਾਂ ਤੋਂ ਮੁਨੱਵਰ ਦਰੀਪ ਸਾਹਿਬ, ਨੰਨਾ ਮੋਟਾ ਆਹ ਹਿੰਟ ਜਿਹੜਾ ਤੂੰ ਸਿੱਧਾ ਹੀ ਦੇ ਦਿੱਤਾ। ਹਾਂਜੀ ਇਹਨਾਂ ਦੋਵਾਂ 'ਚੋਂ ਹੀ ਆ ਮੇਰੇ ਹਿਸਾਬ। ਸੁਣਿਆ ਕਦੀ ਮਨਵਰ ਜੀ ਸਾਹਿਬ ਦੀ ਅੱਲਾ ਨਾ ਕਰੇ ਅੱਲਾ ਨਾ ਨਹੀਂ ਕਰੇ ਉਹਨਾਂ ਦੀ ਡੈਡ ਨਹੀਂ ਬਾਡੀ ਨੰਨਾ ਚੋਰੀ ਮੋਟਾ ਸਾਹਿਬ ਔਰ ਤੋਂ ਨੰਨਾ ਮੋਟਾ ਸਾਹਿਬ ਦੀ ਡੈਡ ਬਾਡੀ ਚੋਰੀ ਹੋ ਗਈ ਸੀ। ਹੋ ਗਏ ਘੱਟ ਇਹ ਹੀ ਆ ਫਾਰਕ ਤੁਸੀਂ ਦੱਸ ਗੈਸ ਕਰੋ ਜੀ। ਚਾਰਲੀ ਚ ਹਾਂ ਮੁਝੇ ਬਾਰਿਸ਼ ਵਿੱਚ ਚੱਲਣਾ ਅੱਛਾ लगता ਚਾਰਲੀ ਚਪਲਿਨ ਸਾਹਿਬ। ਅੱਛਾ ਸਾਜੀ ਬੋਡੀ ਚੋਰੀ ਹੋ ਗਈ ਸੀ। ਹਾਂ ਪੂਰੀ ਬੋਡੀ ਚੋਰੀ ਹੋ ਗਈ ਸੀ। ਅੱਛਾ ਇੱਕ ਵਾਰੀ ਵਰਲਡ ਕੱਪ ਵੀ ਚੋਰੀ ਹੋ ਗਿਆ ਸੀ, ਜਿੱਤਿਆ ਹੋਇਆ ਵਰਲਡ ਕੱਪ ਵੀ ਕਿਸੇ ਟੀਮ ਦਾ ਚੋਰੀ ਹੋ ਗਿਆ। ਯਾਰ ਉਹ ਤੇ ਠੀਕ ਆ, ਉਹਨਾਂ ਨੇ ਕਿਹਾ ਹੋਣਾ ਭਾਈ ਠੀਕ ਆ। ਉਹ ਤਾਂ ਇੱਕ ਠੋਸ ਚੀਜ਼ ਹੈ ਨਾ। ਬੋਡੀ ਦਾ ਕੀ ਯਾਰ ਵਰਲਡ ਉਹਨਾਂ ਦਾ ਕੱਪ ਵੀ ਨਾ- ਟਾਈਟਲ ਆ। ਸਾਜੀ ਉਹਨਾਂ ਦਾ ਇੱਕ ਫੈਨ ਸੀਗਾ ਜਿਹੜਾ ਕਿ ਕਹਿੰਦਾ ਮੈਨੂੰ ਬਲੀਵ ਨਹੀਂ ਹੋਣ ਡਿਆ, ਮੈਂ ਨਹੀਂ ਇਹ ਉਹਨੇ ਫਿਰ ਚੋਰੀ ਕੀਤੀ ਸੀਗਾ 2 ਜਣਿਆਂ ਨੇ ਰਲ ਕੇ ਚਾਰਲੀ ਸਾਹਿਬ ਦੀ ਬਾਡੀ। 2 ਜਣੇ ਹਾਂ 2 ਜਣੇ ਸੀਗੇ, ਇੱਕ ਦੇ ਕੋਈ ਗੈਂਤੀ ਸੀ, ਇੱਕ ਕਬਰਸਤਾਨ ਕਈ ਵਾਲਾ ਸੀ। ਬਾਬਾ ਵੀ ਰਲਿਆ, 3 ਸੀਗੇ। ਲੈ ਵੀ ਤੂੰ ਹੋਰ ਜਿੰਨਾ ਮਰਜ਼ੀ ਭਾਵੇਂ 10 ਘੰਟੇ ਕਹੀ ਜਾ ਵੀ ਦਿਮਾਗ ਜ਼ਾਇਆ ਨਾ ਕਰਿਆ ਕਰੋ। ਇੱਥੇ ਜਿਹਨੇ ਕਰਨਾ ਉਹਨੇ ਕਰਨਾ ਹੀ ਨਹੀਂ, ਔਰ ਉਹਨੇ ਆਪਣਾ ਨਹੀਂ ਕਰਨਾ, ਉਹ ਤੁਹਾਡਾ ਵੀ ਕਰੇਗਾ ਨਾਲ। ਅਸਲ 'ਚ ਇਹਦੇ ਦਿਮਾਗ ਜ਼ਾਇਆ ਉਹ ਦਿਮਾਗ ਜ਼ਾਇਆ ਕਿਹੜਾ ਯਾਰ? ਇੱਕ ਫਾਇਦਾ ਹੈ ਸਾਨੂੰ ਕਿ ਇਹਨਾਂ ਸਾਰਿਆਂ ਚਿਹਰਿਆਂ ਤੇ ਮੁਸਕਰਾਹਟ ਆਉਂਦੀ ਹੈ। ਇਹਦੇ ਦਿਮਾਗ ਦਾ ਆਇਆ ਕਰਨ ਦਾ ਸਾਨੂੰ ਫੈਸਲ ਸਾਹਿਬ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਦਾ, ਮੇਰੀ ਗੱਲ ਸੁਣ ਲਓ। ਤੁਸੀਂ ਚੰਗੇ ਰਹੋਗੇ ਅਗਰ ਮੇਰਾ ਮਸ਼ਵਰਾ ਮੰਨ ਲਓਗੇ ਤੇ। ਹਾਂਜੀ ਤੁਸੀਂ ਨੈਕਸਟ ਟਾਈਮ ਨਾ, ਕਿਉਂਕਿ ਇਹ ਆਵਾਮ ਤੁਹਾਡੇ ਨਾਲ ਬਹੁਤ ਪਿਆਰ ਕਰਦੀ ਹੈ, ਠੀਕ ਹੈ ਤੁਹਾਡੀ ਗੱਲ ਨੂੰ ਬਹੁਤ ਮੰਨਦੀ ਹੈ, ਠੀਕ ਹੈ ਠੀਕ ਹੈ ਜੀ, ਔਰ ਇੰਨਾ ਕੁ ਜ਼ਿਆਦਾ ਸਪੀਡੀ ਰਿਐਕਟ ਕਰਦੀ ਹੈ ਤੁਹਾਡੀ ਗੱਲ ਤੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਮਿਹਰਬਾਨੀ। ਜਿਹੜਾ ਤੁਸੀਂ ਐਵੇਂ ਨਜਾਇਜ਼ ਇੱਕ ਐਕਟ 'ਚ ਕਹਿ ਦਿੰਦੇ ਹੋ ਨਾ, ਇਹਨੂੰ ਕਹਿ ਦਿੰਦੇ ਹੋ ਕਿ ਤੂੰ ਜਿਹੜਾ ਪਰਸੋਂ ਮੈਨੂੰ ਇਦਾਂ ਤੇਰੇ ਚਾਚੇ ਨਾਲ ਦੱਸਿਆ, ਐਵੇਂ ਕਹਿ ਦਿੰਦੇ ਹੋ, ਆਵਾਮ ਉਹਨੂੰ 100% ਸਹੀ ਮੰਨਦੀ ਹੈ ਔਰ ਇਹਦਾ ਨੈਗੇਟਿਵ ਇੰਪੈਕਟ ਜਾਂਦਾ। ਤੁਸੀਂ ਕਮੈਂਟਸ ਨਹੀਂ ਪੜ੍ਹਦੇ। ਸਹੀ, ਮੈਂ ਤੁਹਾਨੂੰ ਜੈਨੂਨ ਗੱਲ ਕਰ ਰਿਹਾ। ਮੈਂ ਨੈਕਸਟ ਤੇ ਯਾਦ ਕਰਾਂ। ਹਾਂ ਤੁਸੀਂ ਨੈਕਸਟ ਤੇ ਕੋਸ਼ਿਸ਼ ਕਰਿਆ ਕਰੋ ਕਿ ਮਤਲਬ ਨਾ ਉਹ ਪਤਾ ਕਿ ਹੁਣ ਜਿੱਦਾਂ ਤੂੰ ਕਿਹਾ ਕਿ ਉਸਤਾਦ ਜੀ ਸੈਲਰੀ ਦੇਣ ਲੱਗਿਆ ਤੁਹਾਡੀ ਜਾਨ ਨਿਕਲ ਜਾਂਦੀ ਹੈ, ਉਹ ਇਦਾਂ ਦੀਆਂ ਗੱਲਾਂ। ਫਰੀਦ ਨੂੰ ਤੁਸੀਂ ਚਾਚੇ ਦਾ ਕਹਿਤਾ, ਇਹਨੂੰ ਤੁਸੀਂ ਕੋਈ ਇਸ ਤਰ੍ਹਾਂ ਤੁਸੀਂ ਕਹਿ ਦੇਣਾ ਇੱਕਦਮ, ਸਰ ਤੁਹਾਨੂੰ ਨਹੀਂ ਪਤਾ ਲੋਕ ਇਹਨੂੰ ਕਿੰਨਾ ਕੁ ਜ਼ਿਆਦਾ ਸੀਰੀਅਸ ਲੈਂਦੇ ਆ। ਸਹੀ ਗੱਲ ਹੈ ਸਰ। ਨਹੀਂ ਉਸਤਾਦ ਜੀ ਉਹ ਤੇ ਇੱਕ ਮੈਂ ਮਾਜ਼ਰਤ ਕਰਦਾ ਨੈਕਸਟ ਟਾਈਮ ਮੈਂ ਅਗਰ ਕਿਸੇ ਦੀ ਸਾਨੂੰ ਉਹਦੀ ਕੋਈ ਪ੍ਰੋਬਲਮ ਨਹੀਂ ਹੈਗੀ, ਸਾਡੇ ਲਈ ਅੱਛਾ ਤੂੰ ਕਾਮੇਡੀ ਆ, ਲੇਕਿਨ ਸਾਡਾ ਜਿਹੜਾ ਇੰਪੈਕਟ ਆ ਰਿਹਾ ਉਹ ਬੈਡ ਆ ਰਿਹਾ ਔਰ ਨੈਗੇਟਿਵ ਆ ਰਿਹਾ। ਬਹੁਤ ਸਾਰੇ ਲੋਕ ਬਹੁਤ ਸਾਰੇ ਸਮਝਦੇ ਵੀ ਨੇ ਕਿ, ਲੇਕਿਨ ਬਹੁਤ ਸਾਰੇ ਐਸੇ ਵਿਚਾਰੇ ਨੇ ਮਾਸੂਮ ਲੋਕ ਪਿਆਰੇ ਪਿਆਰੇ ਜਿਹੜੇ ਇਹਨੂੰ ਜੈਨੂਇਨ ਸਮਝਦੇ ਨੇ। ਨਹੀਂ ਜੈਨੂਇਨ ਤੇ ਕੋਈ ਵੀ ਨਹੀਂ ਹੁੰਦਾ ਸਾਡਾ। ਇਹਨੂੰ ਵੀ ਕਿਹਾ ਕਰੋ ਖੁਰਕਿਆ ਨਾ ਕਰੇ ਸ਼ੋਅ 'ਚ, ਨੌ ਵੀ ਮੂੰਹ 'ਚ ਪਾਉਂਦਾ, ਇਹਨੂੰ ਵੀ ਥੋੜਾ ਇਹਦੇ ਵੀ ਦਿਮਾਗ ਦਾ ਨੈਸ਼ੀ ਪਾਈ ਉਸਤਾਦ ਜੀ। ਨਾ ਇਹਦੇ ਕੁੰਡਲ ਹਟਦੇ ਆ, ਨਾ ਇਹ ਖੁਰਕਣੋਂ ਹਟਦਾ, ਨਾ ਨਹਾਉਂਦਾ ਵੀ ਨਹੀਂਗਾ, ਬਸ ਕਰੀਮਾਂ ਲਾਈ ਜਾਂਦਾ ਵਾ, ਸ਼ਲਟਾਂ ਪਾਈ ਜਾਂਦਾ ਵਾ,
ਬਸ ਕਰਦੇ ਉਧਰੋਂ ਗੱਲ ਜਿਹੜੀ ਏਡੀ ਅੱਛੀ ਚੱਲਣ ਦੀ ਯਾਰੋ ਰਹਿਣ ਦੇ ਹੁਣ ਗੱਲ ਪਤਾ ਕੀ ਉਸਤਾਦ ਜੀ ਅਸੀਂ ਅਸਲ 'ਚ ਇੱਕ ਰੌਲਾ ਉਸਤਾਦ ਜੀ ਹੈ ਵਾ ਯਾਨੀ ਇੰਨੇ ਅਸੀਂ ਅਲਹਮਦੁਲਿਲਾ ਸ਼ੁਕਰ ਅੱਲਾਹ ਪਾਕ ਆ YouTube ਦੀ ਹਿਸਟਰੀ 'ਚ ਅਸੀਂ ਯੂਟਿਊਬਰ ਹੋਵਾਂ ਕਿ ਜਿੱਦਾਂ ਸਾਡਾ ਆਲਮੀ ਰਿਕਾਰਡ ਲੱਗਣ ਡਿਆ ਕਿ ਅਸੀਂ ਡੇਲੀ ਇੱਕ ਭਾਵੇਂ ਜਿੱਦਾਂ ਦਾ ਵੀ ਸ਼ੋਅ ਦੇ ਰਹੇ ਸਾਡੇ ਜਦੋਂ ਪ੍ਰੋਬਲਮ script- ਇਹ ਹੋ ਰਹੀ ਕਿ ਅਸੀਂ ਕੁਝ ਪਰਸਨਲਾਈਜ਼ ਹੁੰਨੇ ਆ ਅੱਛਾ ਮੈਂ ਹਾਂ ਇਹਦੀ ਮੈਂ ਥੋੜੀ ਜਿਹੀ ਵਜ਼ਾਹਤ ਕਰ ਦਿੰਦਾ ਇਸੇ ਗੱਲ ਨੂੰ ਅੱਗੇ ਕਰਕੇ ਮੈਂ ਵੀ ਇਹ ਸੋਚਿਆ ਸੀ ਕਿ ਤੁਹਾਡੇ ਨਾਲ ਇਹ ਗੱਲ ਅਸੀਂ ਕਰੀਏ ਕਿ ਦੇਖੋ ਕਿਸੇ ਟਾਈਮ ਕੁਝ ਥੋੜਾ ਜਿਹਾ ਇਦਾਂ ਨਾ ਸਾਡੀ ਮਜਬੂਰੀ ਬਣ ਜਾਂਦੀ ਕਰਨਾ ਉਹਦੀ ਵਜ੍ਹਾ ਵਾ ਇੱਕ ਚੀਜ਼ ਤੇ ਕਨਫਰਮ ਆ ਕਿ ਅਸੀਂ ਸ਼ੋਅ ਬੰਦ ਕਰ ਦਿਆਂਗੇ ਜਿੱਥੋਂ ਸਾਨੂੰ ਇਹ ਲੱਗਾ ਕਿ ਸਾਡੇ ਕੋਲ ਕੰਟੈਂਟ ਮੁੱਕ ਗਿਆ ਅਸੀਂ ਨਾ ਆਪ ਬੋਰ ਹੋਵਾਂਗੇ ਨਾ ਤੁਹਾਨੂੰ ਕਰਾਂਗੇ ਠੀਕ ਹੈ ਜੀ ਇਹ ਤੇ ਕਨਫਰਮ ਗੱਲ ਆ ਦੂਸਰੀ ਗੱਲ ਇਹ ਹੈ ਕਿ ਬਹੁਤ ਸਾਰੇ ਸ਼ੋਅਜ਼ ਐਸੇ ਹੁੰਦੇ ਨੇ ਪਿੱਛੇ ਜੇ ਵੀ ਬਹੁਤ ਸਾਰੇ ਹੋਏ ਨੇ ਕਿ ਉਹਨਾਂ ਦਾ ਕੋਈ ਹਕੀਕਤ ਨਾਲ ਤਲਕ ਨਹੀਂ ਹੁੰਦਾ ਉਹ ਐਕਟ ਇਸ ਤਰ੍ਹਾਂ ਦਾ ਹੋ ਜਾਂਦਾ ਹੁਣ ਲਾਈਕ ਮੈਂ ਤਾਂ ਬੈਠਾ ਕਿ ਫੈਸਲ ਮੈਂ ਤੈਨੂੰ ਆਹ ਕਵਾਂਗਾ ਤੇ ਤੂੰ ਇਹ ਕਹਿਣਾ ਤੂੰ ਇਹ ਰਿਐਕਟ ਕਰਨਾ ਠੀਕ ਆ ਅੱਛਾ ਹੁਣ ਇੱਕ ਅਸੀਂ ਸ਼ੋਅ ਕੀਤਾ ਸੀ ਜਿਸ 'ਚ ਮੈਂ ਫੈਸਲ ਨੂੰ ਬਹੁਤ ਤੁਸੀਂ ਥੱਲੇ ਪਤਾ ਨਹੀਂ ਕੀ ਮੈਨੂੰ ਕਹਿ ਦਿੱਤਾ ਕਿ ਜਾਨੀ ਜੈਲਸ ਹੋ ਗਿਆ ਫੈਸਲ ਯਾਰ ਵਾਈ ਤੇ ਗਿਆ ਤੇ ਇਸ ਤੋਂ ਇਦਾਂ ਹੋ ਗਿਆ ਬੜਾ ਕੁਝ ਤੁਸੀਂ ਕਹਿ ਦਿੱਤਾ ਉਸ ਸ਼ੋਅ ਦੇ ਵਿੱਚ ਮੈਂ ਵਾਅਦਾ ਨਹੀਂ ਕਰਦਾ ਲੇਕਿਨ ਅਗਰ ਉਹ ਸ਼ੋਅ ਪਿਆ ਹੋਇਆ ਅਨਐਡਿਟ ਤੇ ਮੈਂ ਤੁਹਾਨੂੰ ਉਹਦੇ 'ਚ ਦਿਖਾਵਾਂਗੇ ਕਿ ਤੁਸੀਂ ਕਹੋਗੇ ਓਏ ਹੋਏ ਯਾਰ ਇਹ ਤੇ ਸਾਰੇ ਜ਼ਿੰਦਗੀ ਬਹੁਤ ਠੀਕ ਸਾਰੀਆਂ ਹੈ ਨਾ? ਗੱਲਾਂ ਨੇ ਹਾਂਜੀ ਪਬਲਿਕ ਪ੍ਰੈਂਕਸ ਜਿਹੜੇ ਹੁੰਦੇ ਨੇ ਹਾਂਜੀ ਤੇ ਉਹ ਤੁਸੀਂ ਨਾ ਪਲੀਜ਼ ਥੋੜਾ ਜਿਹਾ ਨਾ ਸਾਨੂੰ ਮਾਰਜਨ ਇੰਨਾ ਕੁ ਦੇ ਦਿਓ ਕਿ ਅਗਰ ਚਲੋ ਇਸ ਤਰ੍ਹਾਂ ਦੀ ਗੱਲ ਕਰ ਵੀ ਦਿੰਦੇ ਨਾ ਉਹਦੇ 'ਚ ਕੋਈ ਹਕੀਕਤ ਨਹੀਂ ਹੁੰਦੀ ਮੈਂ ਇਹ ਸਾਰਾ ਕੁਝ ਅਸੀਂ ਐਡੇ ਬੇਵਕੂਫ ਨਹੀਂ ਕਿ ਅਸੀਂ ਆਪਣਾ ਇੱਕ ਜੈਨੂਇਨ ਨਿੱਜੀ ਮਸਲਾ ਹੋਵੇ ਅਗਰ ਸੈਲਰੀ ਦਾ ਜਾਂ ਖਾਣ ਪੀਣ ਦਾ ਜਾਂ ਚਾਹਵਾਂ ਦਾ ਜਾਂ ਨਾਲ ਕਿ ਅਸੀਂ ਇੱਥੇ ਬਹਿ ਕੇ ਤੁਹਾਡੇ ਸਾਹਮਣੇ ਐਡੇ ਵੀ ਅਸੀਂ ਮਤਲਬ ਕੋਈ ਜਜ਼ਬਾਤੀ ਨਹੀਂ ਗਏ ਲੇਕਿਨ ਕਿਸੇ ਟਾਈਮ ਇਸ ਤਰ੍ਹਾਂ ਹੁੰਦਾ ਹੈ ਕਿ ਸਾਨੂੰ ਨਹੀਂ ਲੱਭਦਾ ਕੋਈ ਟੌਪਿਕ ਔਰ ਅਸੀਂ ਚੇਂਜ ਕਰਨਾ ਹੁੰਦਾ ਲਾਜ਼ਮੀ ਠੀਕ ਹੈ ਨਾ ਤੇ ਇਸ ਤੋਂ ਥੋੜਾ ਜਿਹਾ ਸਾਨੂੰ ਮਾਰਜਨ ਦੇ ਦਿਆ ਕਰੋ ਟੈਨਸ਼ਨ ਨਾ ਲਿਆ ਕਰੋ ਉਹ ਜਿਹੜਾ ਇੱਕ ਬਾਬਾ ਜੀ ਨੇ ਕਹਿਤਾ ਤੈਨੂੰ ਉਹਨੇ ਕਿਹਾ ਫੈਸਲ ਇੱਜ਼ਤ ਨਾਲ ਹੀ ਛੱਡ ਜਾ ਹੁਣ ਪਤਾ ਕੀ ਗੱਲ ਅੱਛਾ ਉਸਤਾਦ ਜੀ, ਹਾਸਾ ਹੁੰਦਾ ਫਰੀਦ ਨਾ ਭਾਈ ਜਸਟ ਪਲੀਜ਼ ਯਾਰ ਮੈਨੂੰ ਇੱਕ ਗੱਲ ਕਰ ਲਓ ਮੈਨੂੰ ਗੱਲ ਭੁੱਲ ਜਾਣੀ ਇਹ ਜਿੰਨਾ ਵੀ ਅਸੀਂ ਕਰ ਰਹੇ ਹੈਗੇ ਆ ਤੁਹਾਨੂੰ ਪਤਾ ਹੀ ਹੈ ਜ਼ਿਆਦਾ ਸਕ੍ਰਿਪਟ ਹੁੰਦਾ ਹੈ ਹੁਣ ਅਗਰ ਮੈਂ ਪਿਛਲੇ ਦਿਨਾਂ 'ਚ ਇੱਕ ਸ਼ੋਅ ਕੀਤਾ ਸੀ ਜਿਹਦੇ ਵਿੱਚ ਕਿਹਾ ਕਿ ਮੇਰੇ ਯਾਰ ਦਾਦਾ ਜੀ ਗੋਤਾਖੋਰ ਸਨ ਉਹ ਸਿਰਫ ਇੱਕ ਜੋਕ ਸੀਗਾ ਗੋਤਾਖੋਰ ਤੇ ਨਹੀਂ ਸੀ ਹੈਗੇ ਨਹੀਂ ਉਹ ਤੇ ਉਹਨਾਂ ਨੂੰ ਪਤਾ ਵਾ ਠੀਕ ਹੈ ਉਹ ਜਿਹੜੀਆਂ ਚੀਜ਼ਾਂ ਪਰਸਨਲ ਲੱਗਦੀਆਂ ਨਾ ਉਹਨਾਂ ਨੂੰ ਜਦੋਂ ਅਸੀਂ ਪਰਸਨਲ ਕੋਈ ਗੱਲ ਕਰਦੇ ਆ ਯਾਨੀ ਇੱਕ ਅੱਜ ਦਾ ਅਸੀਂ ਟੌਪਿਕ ਰੱਖ ਲਿਆ ਕਿ ਆਫਿਸ 'ਚ ਚਾਹ ਨਹੀਂ ਮਿਲਦੀ ਤੁਹਾਨੂੰ ਇੱਕ ਮਿਸਾਲ ਆ ਇਹ ਅਸੀਂ ਟੌਪਿਕ ਰੱਖ ਲਿਆ ਇਦਾਂ ਦੇ ਜਿਹੜੇ ਟੌਪਿਕ ਨੇ ਉਹ ਤੇ ਲੋਕਾਂ ਨੂੰ ਪਤਾ ਤੂੰ ਬਕਵਾਸ ਕਰਦਾ ਦਾਦੇ ਵਾਲੀ ਤੇ ਉਸਤਾਦ ਜੀ ਅਸੀਂ ਤੇ ਸ਼ੁਗਰ ਲੱਗੇ ਹਾਂ। ਰਾਤੀ ਹੈ ਨਾ ਰੋਟੀ ਦੀ ਗੱਲ ਹੋ ਗਈ ਉਹ ਜ਼ਾਹਿਰੀ ਦੇਖਣ ਚ ਇੰਜ ਲੱਗ ਰਿਹਾ ਕਿ ਯਾਰ ਕਿੱਡੇ ਥੋੜੀਏ ਜਿਹੇ ਨੇ ਮਤਲਬ ਇੱਕ 20 ਰੁਪਏ ਦੀ 30 ਰੁਪਏ ਦੀ ਚਾਹ ਤੋਂ ਸਾਰਾ ਸ਼ੋਅ ਜ਼ਲੀਲ ਕਰ ਰਿਹਾ ਇੱਕ ਦੂਜੇ ਨੂੰ ਇਸ ਤਰ੍ਹਾਂ ਨਹੀਂ ਹੁੰਦਾ ਯਾਰ ਕੰਟੈਂਟ ਹੁੰਦਾ ਬਸ ਹੁਣ ਫਰਕ ਅੱਜ ਪਤਾ ਕੀ ਦੁਪਹਿਰ ਦੀ ਹੈ ਗੱਲ ਥੋੜੀਆਂ ਨਾ- ਖਤਰਨਾਕ ਗੱਲਾਂ ਇਹ ਹੁੰਦੀਆਂ ਜਦੋਂ ਤੁਸੀਂ ਗੱਲ ਕਰਦੇ ਹੋ ਨਾ ਕਿ ਫਰੀਦ ਸਾਹਿਬ ਤੁਸੀਂ ਫੋਨ ਤੇ ਤੁਸੀਂ ਤੂੰ ਆਪ ਮੈਂ ਤੈਨੂੰ ਆਪ ਦੇਖਿਆ ਮੈਂ ਫਲਾਂ ਯਾਨੀ ਭਾਬੀ ਪੂਰਾ ਜਿਹੜੀ ਆ confirm। ਉਹ ਰੋ ਮੈਨੂੰ ਫੋਨ ਕਰਨ ਡਈ ਸੀ ਇਦਾਂ ਦੀਆਂ ਗੱਲਾਂ ਹਾਂਜੀ, ਉਹ ਹਾਂਜੀ। ਬੜੀਆਂ ਫਰੀਦ ਉਹ ਹਕੀਕਤ ਗੱਲਾਂ ਜਿਹੜੀਆਂ ਹਕੀਕਤ ਆ ਉਹ ਮੈਂ ਤੁਹਾਨੂੰ ਕਹਾਂਗਾ ਕਿ ਉਹ ਹਕੀਕਤ ਆ। ਤੇਰੀ ਵਾਈਫ ਜਿਹੜੀ ਉਹ ਕਸਮ ਖੁਦਾ ਦੀ ਮੇਰੀ ਭੈਣ ਆ ਮੈਂ ਉਹਦੇ ਸਿਰ ਤੇ ਪਿਆਰ ਦਿੱਤਾ ਵਾ ਤੇ ਮੈਨੂੰ ਯਾਰ ਦੁੱਖ ਹੁੰਦਾ। ਮਰਨਾ ਨਾ ਮੇਰੀ ਗੱਲ ਬੱਬੂ ਨਹੀਂ ਚੰਡੇ ਮੈਂ ਤੈਨੂੰ ਦੱਸਾਂ ਛੱਡ ਤੇਰੇ ਦੇ, ਗੈਂਡੇ ਚੁੱਪ ਕਰ ਜਾ। ਹਾਥੀ ਉਹ ਉਹ ਛਲੇਡੇ ਓਏ ਬਗੈਰਤੀ ਓਏ ਮੈਂ ਪੈਟ ਤੈਨੂੰ ਲਵਰ ਕਹਿਣਾ ਆ। ਚੁੱਪ ਕਰ ਜਾ ਮੈਂ ਪੈਟ ਲਵਰ ਆ। ਦਮੂਈ ਤੁਮੋਈ ਬਲਕਿ ਪੈਟ ਲਵਰ ਆ। ਚੁਮੋਈ ਹੋਣੀ ਹੈ ਤੇਰੇ ਪੈਟ ਲਵਰ ਆ ਮੈਂ ਓਏ ਜਬੰਬਿਆ ਓਏ ਗੁੱਲਿਆ ਓਏ ਜ਼ਬਾਕਿਆ ਤੂੰ ਸਿਰਫ ਔਰ ਸਿਰਫ ਕਹਿ ਮੈਂ ਕਹਿੰਦਾ ਮੇਰੀ ਵਾਈਫ ਨੂੰ ਕੱਢ ਕੇ ਨਾ ਸਾਰੀ ਦੁਨੀਆ ਦੀਆਂ ਔਰਤਾਂ ਮੇਰੀਆਂ ਭੈਣਾਂ ਵਾ ਤੂੰ ਵੀ ਕਹਿ ਮੇਰੀਆਂ ਮਾਵਾਂ ਵੀ ਨੇ ਨਹੀਂ ਨਹੀਂ ਭਾਈ ਏਦਾਂ ਕੋਈ ਦੁਨੀਆ ਦਾ ਬੰਦਾ ਨਹੀਂ ਕਹੇਗਾ ਇਹ ਬੇਵਕੂਫੀ ਆ ਛੱਡ ਦੇ ਉਸਤਾਦ ਜੀ ਨਹੀਂ ਬੇਵਕੂਫੀ ਆ ਖੁਦਾ ਨਾ ਖਾਸਤਾ ਅੱਲਾ ਨਾ ਕਰੇ ਅੱਜ ਕੁਝ ਹੋ ਜਾਂਦਾ ਵਾ ਹਾਂ। ਭਾਬੀ ਨੂੰ ਠੀਕ ਹੈ ਅੱਲਾ ਨਾ ਕਰੇ ਹੂੰ ਕੱਲ ਨੂੰ ਤੇਰਾ ਕਿਤੇ ਹੋਰ ਵਿਆਹ ਹੁੰਦਾ ਤੇ ਭੈਣ ਨਾਲ ਵਿਆਹ ਕਰੇਗਾ ਸ਼ਾਦੀ ਤੋਂ ਪਹਿਲੇ ਭੈਣ ਭਰਾ ਹੀ ਹੁੰਦੇ ਹਾਂ ਸਾਰੇ ਏਦਾਂ ਬਕਵਾਸ ਕਰ ਇਹ ਮੁੱਕਰ ਗਿਆ ਆਪਣੀ ਗੱਲ ਤੋਂ। ਸ਼ਾਦੀ ਤੋਂ ਪਹਿਲੇ ਹੁਣ ਮੇਰੀ ਸਾਰੇ ਗੱਲ ਭੈਣ ਭਰਾ ਹੀ ਹੁੰਦੇ ਸਾਰੀ ਦੁਨੀਆ ਅੱਛਾ ਦੇ ਠਹਿਰ ਜਾ ਵਿੱਚ ਸ਼ਾਦੀ ਤੋਂ ਪਹਿਲੇ ਤੇਰੀ ਬੀਵੀ ਤੇਰੀ ਭੈਣ ਸੀ ਉਸਤਾਦ ਜੀ ਕਿਹੜੀ ਗੱਲ ਅਸੀਂ ਤੇ ਬਚਪਨ ਚ ਯਾਰ ਮੈਂ ਸ਼ੁਰੂ ਕੀਤੀ ਗੱਲ ਯਾਰ ਓ ਯਾਰ, ਆ ਤੁਸੀਂ ਇਨਸਾਫ ਕਰ ਦਿਓ ਯਾਰ ਇਹਨੂੰ ਕਿਹਨੇ ਕਿਹਾ ਵੇ ਗੱਲ ਕਰ ਕੋਈ ਵੀ ਨਹੀਂ ਹੈ ਭਰਾਵਾ ਕੋਈ ਵੀ ਨਹੀਂ ਹੈ ਨਹੀਂ। ਮੈਂ ਸਿਰਫ ਗੱਲ ਯਾਰ ਜਦੋਂ ਸ਼ਾਦੀ ਨਹੀਂ ਸੀ ਹੋਈ ਤੇਰੀ ਬੀਵੀ ਤੇਰੀ ਭੈਣ ਸੀ ਨਹੀਂ ਬਸ ਯਾਰ ਇਹਨਾਂ ਨੂੰ ਸਮਝਾਇਆ ਪਤਾ ਕੀ ਮੈਂ ਤੁਸੀਂ ਤੁਹਾਨੂੰ- ਕਹਿੰਦੇ ਸੀ ਭੈਣ ਹੁੰਦੇ ਯਾਰ, ਸ਼ਾਦੀ ਤੋਂ ਪਹਿਲੇ ਭੈਣ ਭਰਾ ਹੀ ਹੁੰਦੇ ਨਾਲੇ ਤੇ ਪੂਰੀ ਫਿਰ ਉਹ- ਦੁਨੀਆ 'ਚ ਨਾ ਨੂਰਾ ਫਾਤੀ ਕੁਸੂ ਦੀ ਕੁਸੂ ਹੁਣ ਮੈਂ ਉਹਨੂੰ ਵੀ ਭੈਣ ਕਮਲ ਦੇਰ ਕੱਲਾ ਐਸਾ ਸਾਹਿਬ ਮੇਰੀ ਗੱਲ ਨਹੀਂ ਨੂਰਾ ਫਾਤੀ ਮੈਂ ਨਹੀਂ ਮਾਰ ਦੇਣਾ ਵਾ। ਨੂਰਾ ਫਾਤੀ ਤੇ ਫਿਰ ਚਲੋ ਮਤਲਬ ਅਸੀਂ ਦੇਖ ਸਕਦੇ ਹਾਂ ਭਾਵੇਂ ਲੇਕਿਨ ਤੁਹਾਡੀਆਂ ਐਸੀਆਂ ਵੀ ਦੁਨੀਆ 'ਚ ਫਿਰ ਭੈਣਾਂ ਨੇ ਹਾਂਜੀ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਸਤਾਦ ਜੀ ਪਤਾ ਕੀ ਗੱਲ ਹੈ? ਸਮਝ ਆਈ? ਮੈਂ ਆਪਣੇ ਤੇ ਫੈਸਲਾਬਾਦ ਗੱਲ ਕਰਨ ਲੱਗੇ ਨਾ ਉਹ ਫੈਸਲਾਬਾਦ ਦੀ ਗੱਲ ਕਰਨ ਡਿਆ ਵਾ
ਫੈਸਲਾਬਾਦ ਚ ਦੱਸਾਂ ਐਸੀ ਫੈਸਲ ਸਾਹਿਬ ਗੰਦੇ ਬਗੈਰਤ ਇਨਸਾਨ ਚਵਲ ਅਵੇਲੋ ਨੇ ਮੈਨੂੰ ਵਿੱਚ ਕਿਹਾ ਕਹਿੰਦਾ ਉਸਤਾਦ ਜੀ ਤੁਹਾਨੂੰ ਨਹੀਂ ਕਿਹਾ ਇਹਨੇ ਕਿਹਾ ਮੇਰੀ ਗੰਦੇ ਬਗੈਰਤ ਜ਼ੁਬਾਨ ਸੜ ਜੇ ਇਹਨੇ ਗੰਦੇ ਬਗੈਰਤ ਨਹੀਂ ਗਾਲਾਂ ਕੱਢ ਕਿਹਾ ਦੇਣੀਆਂ ਜਦੋਂ ਗੱਲ ਤੇ ਤੂੰ ਤੇ ਮੈਂ ਕਰ ਰਹੇ ਦੋਵੇਂ ਤੇ ਬੋਲ ਨਹੀਂ ਰਹੇ ਤੇ ਕਹਿੰਦਾ ਗੰਦੇ ਬਗੈਰਤ ਇਨਸਾਨ ਆ ਤੁਸੀਂ ਦੱਸਣਾ ਜੀ। ਹਾਂਜੀ ਦੋ ਮੈਂ ਉਹਨੂੰ ਕਿਹਾ ਉਸਤਾਦ ਜੀ ਉਹ ਗੰਦੇ ਬਗੈਰਤ ਤੂੰ ਇਨਸਾਨ ਫੈਸਲ ਆ ਕਿੰਨੀ ਵਾਰੀ ਇਦਾਂ ਦੀ ਹਰਕਤਾਂ ਕਰ ਉਹ ਮੇਰੀ ਜ਼ੁਬਾਨ ਸੜ ਜੇ ਮੈਂ ਜਾਂ ਤੂੰ ਆਪ ਸੜ ਜਾਵੇਂ ਹਾਂ ਮੈਂ ਆਪ ਹੀ ਸੜ ਓਏ ਜਾਵਾਂ ਜੇ ਮੈਂ- ਗੰਗਿਆ ਓਏ ਬੱਬੂ ਲਿਆ ਮੈਨੂੰ ਟੈਕ ਹੋ ਜਾਏ ਮੈਂ ਉਸਤਾਦ ਨੂੰ ਕਿਹਾ। ਚੁਬੁੱਕੇ ਭਾਈ ਇਹ ਜ਼ਬਾਨ ਖਾਰੂ ਢੂਲੂ ਠੀਕ ਆ ਬਜ਼ੂਗੂ ਚੱਪਲਕੂ ਅੱਛਾ ਮੇਰਾ ਦਿਲ ਕਰਦਾ ਕੋਈ ਭਰਵਾਂ ਲਫ਼ਜ਼ ਮੂੰਹ ਚ ਆਵੇ ਉਹ ਆਉਂਦਾ ਨਹੀਂ ਫਮੋਕਰ ਯਾਰ ਤੁਸੀਂ ਕਿੱਧਰ ਲੈ ਜਾਂਦੇ ਹੋ ਕਰਦੂਸ ਇੱਕਦਮ। ਫਮੋਕਰ ਆਪਣੇ ਫੈਸਲਾਬਾਦ ਸ਼ਹਿਰ ਦੀ ਗੱਲ ਕਰ ਰਹੇ ਹਾਂ ਦੂਸਰੇ ਨੰਬਰ ਤੇ ਨਾ ਉਸਤਾਦ ਜੀ ਦੁਪਹਿਰ ਦੇ ਟਾਈਮ 3 ਦਾ ਟਾਈਮ ਮੈਂ ਆਣੇ ਅੱਛਾ ਫੈਸਲਾਬਾਦ ਸ਼ਹਿਰ ਚ ਤੇਰੀ ਵਾਈਫ ਤੋਂ ਇਲਾਵਾ ਜਿੰਨੀਆਂ ਔਰਤਾਂ ਨੇ ਤੇਰੀਆਂ ਭੈਣਾਂ ਨੇ ਉਸਤਾਦ ਜੀ ਇੱਕ ਮਿੰਟ ਮੇਰੀ ਗੱਲ ਇੱਕ ਚੇਂਜ ਕਰਨੀ ਹੈ ਹਾਂਜੀ ਓਕੇ ਕਰੋ ਓਕੇ ਮੈਨੂੰ ਅੱਜ 3 ਵਜੇ ਨਾਲ ਨਾ ਇੱਕ ਬੰਦਾ ਮਿਲਿਆ ਉਹਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਠੀਕ ਹੈ ਉਹਨੇ ਕਿਹਾ ਯਾਰ ਤੂੰ ਕੀ ਬਾਪ ਤੇ ਸ਼ਾਇਰੀ ਕਰਕੇ ਇਹ ਉਹ ਸਾਡੇ ਦਿਲ ਦੁਖਾਨਾ ਰਹਿਣਾ ਕਹਿੰਦਾ ਮੈਨੂੰ ਰਵਾਇਆ ਤੂੰ ਹਾਂਜੀ ਇਹ ਉਹ ਖਬਰਦਾਰ ਰੈਕਸਟ ਕੀਤੀ ਇਹ ਉਹ ਹੁਣ ਮੇਰੇ ਕੋਲ ਉਸਤਾਦ ਜੀ ਉਹ ਸਟਿਕ ਸੀਗੀ ਮੇਰੀ ਠੀਕ ਹੈ ਉਤੋਂ ਮੈਂ ਮੁਗਲ ਬਰਾਦਰੀ ਦਾ ਠੀਕ ਹੈ ਮੈਂ ਸਾਜੋ ਸਿਟੀ ਤੇ ਦੌੜ ਲਾਤੀ ਨਹੀਂ ਦੌੜਿਆ ਨਹੀਂ ਮੈਂ ਉਸਾਈ ਮੈਂ ਉਤਰਿਆ ਮੈਂ ਕਿਹਾ ਜੋ ਤੇਰੇ ਕੋ ਹੋਣੀ ਕਰ ਚੱਲ ਜਾ ਚੱਲ ਤੇਰਾ ਛੱਡ ਉਹਨੇ ਉਸਾਈ ਫੇਰ ਰਾਹ ਛੱਡਿਆ ਯਕੀਨ ਕਰੋ ਉਸਤਾਦ ਅਰੇ ਕਈ ਬੰਦੇ ਪਿਆਰ ਨਾਲ ਸਮਝ ਜਾਂਦੇ ਇੱਥੇ ਉਹਨੇ ਏਦਾਂ ਰਾਹ ਗੱਲ ਛੱਡਿਆ ਅੱਗੇ ਗਿਆ ਉਹਨੇ ਪਿੱਛੋਂ ਫਿਰ ਫੜ ਕੇ ਤੁਰਿਆ ਨਹੀਂ ਧਰੋਇਆ ਧਰਾਇਆ ਨਹੀਂ ਉਹ ਲੜਾਈ ਉਹਦੇ ਨਾਲ ਹੋ ਜਾਣੀ ਸੀਗੀ ਯਾਰ ਯਾਰ ਉਹਨੇ ਉਹਦੇ ਨਾਲ ਲੜਾਈ ਹੋਣੀ ਸੀ ਉਹ ਗੱਡੀਆਂ ਛੱਡੀਆਂ ਅੱਛਾ ਚਲੋ ਖੈਰ ਕੋਈ ਗੱਲ ਗੱਲਬਾਤ ਹੋ ਨਹੀਂ ਗਈ ਕੋਈ ਗੱਲ ਨਹੀਂ ਕਿਸੇ ਨੂੰ ਕੋਈ ਚੰਗੀ ਠੀਕ ਹੈ ਨਾ? ਕਿਸੇ ਨੂੰ ਕੋਈ ਗੱਲ ਨਹੀਂ ਚੰਗੀ ਲੱਗਦੀ ਗੱਲ ਉਸਤਾਦ ਜੀ ਅਸੀਂ ਇਨਸਾਨ ਨਹੀਂ ਹੈਗੇ ਨਹੀਂ ਯਾਰ ਪਤਾ ਕੀ ਗੱਲ ਹੈ ਫੈਸਲ ਤੂੰ ਨਹੀਂ ਤੇ ਪਤਾ ਕੀ ਹੁਣ ਇੱਕ ਬੰਦਾ ਜਿਹੜਾ ਰਾਹਤ ਸਾਹਿਬ ਜਿਹੜੇ ਚਾਹਤ ਫਤਿਹ ਅਲੀ ਖਾਨ ਸਾਹਿਬ ਨਹੀਂ ਉਹ ਓਹੋ ਰਾਹਤ ਫਤਿਹ ਅਲੀ ਸਾਹਿਬ ਦੇ ਬੇਟੇ ਜਿਹੜੇ ਨੇ ਸ਼ਾਹ ਨਵਾਜ਼ ਹਾਂਜੀ ਸ਼ਾਨ ਸ਼ਾਜ਼ਮਾਨ ਸ਼ਾਹ ਜ਼ਮਾਨ ਸੌਰੀ ਹਾਂਜੀ ਉਹਨਾਂ ਨੇ ਕਿਹਾ ਕਿ ਫਰੀਦ ਸਾਹਿਬ ਨੂੰ ਕਿਹਾ ਕਿ ਫਰੀਦ ਸਾਹਿਬ ਫੈਸਲ ਦੀ ਸ਼ਾਇਰੀ ਨਾ ਅੱਧੀ ਬਾਪ ਨੂੰ ਸੁਣਾਉਣ ਵਾਲੀ ਹੁੰਦੀ ਹੈ ਮੈਨੂੰ ਕਿਹਾ ਸੀ ਕਹਿੰਦੇ ਤੁਹਾਡੀ ਸ਼ਾਇਰੀ ਜਿਹੜੀ ਨਾ ਅੱਧੀ ਸਿਰਫ ਬਾਪ ਨੂੰ ਸੁਣਾਉਣ ਵਾਲੀ ਹੁੰਦੀ ਅਗਲੀ ਅੱਧੀ ਨਹੀਂ ਹੁੰਦੀ ਤੇ ਉਹ ਗੱਲ ਇਹ ਕਈ ਲੋਕ ਬਾਪ ਨਾਲ ਇੰਨੀ ਮੁਹੱਬਤ ਕਰਦੇ ਜਦੋਂ ਤੇਰਾ ਐਕਟ ਹੀ ਐਡਾ ਹਰਾਮੀ ਕਿਸਮ ਦਾ ਹੁੰਦਾ ਪੱਕਾ ਕਿ ਉਹ ਜਦੋਂ ਤੂੰ ਸਟਾਰਟ ਤੇ ਅਥਰੂ ਵੀ ਆ ਜਾਂਦੇ ਅਗਲਾ ਬੰਦਾ ਵੀ ਰੋ ਪੈਂਦਾ ਉਸ ਤੋਂ ਬਾਅਦ ਤੂੰ ਐਸੀ ਹਰਕਤ ਕਰਦਾ ਦਿਲ ਕਰੇ ਤੇਰੇ ਚੰਡਾ ਮਾਰ ਦੇਣ ਲੋਕੀ ਤੇ ਸਾਹਮਣੇ ਕਵੇਂ ਉਸਤਾਦ ਜੀ ਮੈਂ ਆਪਣੀ ਮੁਹੱਬਤ ਨਹੀਂ ਕਰਦਾ ਬਾਪ ਹਾਂ ਮੈਂ ਆਪਣੇ ਬਾਪ ਨਾਲ ਮੁਹੱਬਤ ਨਹੀਂ ਕਰਦਾ ਯਾਰ ਨਹੀਂ ਇਹ ਐਕਟ ਮੈਂ ਹੈ ਕਹਿੰਦਾ- ਠੀਕ ਹੈ ਲੇਕਿਨ ਐਪਰੀਸ਼ੀਏਟ ਵੀ ਲੋਕਾਂ ਨੇ ਤੈਨੂੰ ਬਹੁਤ ਕੀਤਾ ਜਿੰਨੀ ਮੈਂ ਆਪਣੇ ਬਾਪ ਨਾਲ ਮੁਹੱਬਤ ਕਰਦਾ ਸ਼ਾਇਦ ਕੋਈ ਕਰਦਾ ਹੋਵੇ ਅੱਛਾ ਜੀ ਮੇਰੀ ਗੱਲ ਸੁਣੋ ਹੁਣ ਜੇ ਗੱਲ ਇੱਥੇ ਤੱਕ ਆ ਹੀ ਗਈ ਹੈ ਤੇ ਮੇਨ ਤੁਹਾਨੂੰ ਗੱਲ ਦੱਸ ਦੇਣਾ ਮੇਨ ਕਿ ਜੇ ਹੁਣ ਵੈਸੇ ਨਹੀਂ ਸੀ ਬਣਦੀ ਲੇਕਿਨ ਮਜਬੂਰ ਕਰ ਦਿੰਦਾ ਕਰੈਕਟਰ ਭੈਣ ਜਿੰਨੀ ਤੁਹਾਡੀ ਸ਼ਾਇਰੀ ਹਿੱਟ ਹੋਈ ਹੈ ਬਾਪ ਵਾਲੀ ਦੂਜੀ ਤੁਹਾਨੂੰ ਕੌਣ ਲਿਖ ਕੇ ਦਿੰਦਾ ਇਹਨੂੰ ਤੁਸੀਂ ਆਪ ਲਿਖਦੇ ਹੋ ਹਾਂਜੀ ਉਸਤਾਦ ਮੇਰੇ ਮੌਲਾ ਆਸਾਨ ਫਰਾਮੋਸ਼ੀ ਦਾ ਪਹਾੜ ਦੇਖਿਆ ਕਦੀ ਪਹਾੜ ਨਹੀਂ ਜ਼ਬਗੰਦਾ ਮੈਂ ਤੈਨੂੰ ਕੀ ਕਹਿੰਦਾ ਹੁੰਦਾ ਸਾਂ ਓਏ ਹੋਏ ਇੱਕ ਮਿੰਟ ਉਸਤਾਦ ਜੀ ਤੁਸੀਂ ਇੱਕ ਗੱਲ ਕਹੀ ਮੈਨੂੰ ਨਹੀਂ ਜਸਟ ਮੈਨੂੰ ਦੱਸੋ ਕਿੰਨੇ ਲਿਖ ਕੇ ਦਿੱਤੀ ਮੈਂ ਆਪ ਅਲਹਮਦੁਲਿਲਾ ਓ ਯਾਰ ਖੁਦਾ ਦੇ ਤੈਨੂੰ ਕਬਰ ਭੁੱਲੀ ਆ ਫੈਸਲ ਨਹੀਂ ਭੁੱਲੀ ਫਰੀਦ ਓਏ ਮੈਨੂੰ ਅੱਲਾ ਦੀ ਕਸਮ ਯਾਦ ਆ ਓ ਗਮਗੂਲੇ ਮੇਰੀ ਗੱਲ ਸੁਣ ਮੈਂ- ਇੱਕ ਮਿੰਟ ਠਹਿਰ ਮਾਰ ਦੇਣੇ? ਜਾਓ ਇੱਕ ਮਿੰਟ ਆਹ ਜਿੰਨੀ ਦੀ ਬਾਪ ਵਾਲੀ ਸ਼ਾਇਰੀ ਇਹਨੂੰ ਕੌਣ ਲਿਖ ਕੇ ਦਿੰਦਾ ਯਾਰ ਆਪੀ ਸਹੀ ਦੱਸ ਤੂੰ ਵੀ ਜਾਣ ਨਹੀਂ ਕੇ ਤੂੰ ਦੱਸ ਦੇ ਕੌਣ ਲਿਖ ਕੇ ਦਿੰਦਾ ਤੁਸੀਂ ਲਿਖ ਕੇ ਦਿੰਦੇ ਜਾਣ ਇੱਕ ਮਿੰਟ ਅੱਛਾ ਸਾਨੂੰ ਛੱਡੋ ਸਲਮਾਨ ਉਰੇ ਆਈ ਇੱਧਰ ਆਈ ਦੱਸ ਯਾਰ सलमान साहब दसना कि जिन्नी यदि बाप वाली बाप ये था बाप वो था वो शायरी कौन इन्हें लिख के दिंदा कि तू आज जा कहना जा कहना ਤੁਸੀਂ ਲਿਖ ਕੇ ਦਿੰਦੇ बस जाओ हाँ ਤੇਰੇ जी। ਮੈਂ ਵਾਲ ਹੀ ਪੁੱਟ ਦੇਣੀ ਇੱਕ ਜਿਹੜੇ ਮਿੰਟ, ਜਾਨੀ ਇੱਕ ਲਵਾਏ ਇੱਕ ਮਿੰਟ ਅਮਜਦ ਭਾਈ ਨੂੰ ਵੀ ਬੁਲਾ ਲਈ ਅਮਜਦ ਭਾਈ ਦੀ यार ਉਹਨੂੰ ਮੇਰੀ ਗੱਲ ਸੁਣੋ ਮੈਂ ਭਾਈ ਤੂੰ ਹੀ ਲਿਖਦਾ ਤੇਰੀ ਆ ਤੇਰੀ ਲੇਕਿਨ ਯਾਰ ਕਿਤੇ ਕਿਸੇ ਦਾ ਮੈਂ ਤੈਨੂੰ ਕੀ ਕਹਿਣਾ ਹੁੰਦਾ ਕਿ ਫਰੀਦ ਇਸ ਬੰਦੇ ਨੇ ਜਿੱਥੇ ਗੱਲ ਹੋਈ ਇਹਨੇ ਕਹਿਣਾ ਜੀ ਇਹਨੇ ਮੈਨੂੰ ਮਿੱਟੀ ਕਰ ਮਿੱਟੀ ਦੇਣੀ ਕਰ ਦੇਣਾ ਸਹੀ ਤੂੰ ਗੱਲ ਅੱਲਾ ਨਾ ਕਰੇ ਕਿ ਮੈਂ ਆਪਣੇ ਉਸਤਾਦ ਨੂੰ ਕਦੇ ਤੇ ਮਿੱਟੀ ਫੇਰ ਆ ਮਰ ਮੰਨ ਮੈਂ ਹਲਫਨ ਕਹਿੰਦਾ ਮੇਰੀ ਆਪਣੀ ਆ ਉਹ ਪੱਠਿਆ ਜਿਹਾ ਮੈਂ ਤੈਨੂੰ ਕਹਿਣ ਡਿਆ ਗਾਲ ਗੁੰਲਾ ਕੱਢੀ ਮੈਨੂੰ ਮੈਂ ਤੈਨੂੰ ਕਹਿਣ ਡਿਆ ਕਿਹੜੀ ਗੱਲ ਉਸਤਾਦ ਜੀ ਤੁਸੀਂ ਅੱਗੇ ਕਿਹਾ ਨਹੀਂ ਕਿ ਤੇਰਾ ਸ਼ਾਇਰੀ ਮੇਰੀ ਆ ਓਏ ਆ ਵੇਖ ਫੈਸਲ ਬਾਦ ਨਾ ਆਉਣ ਲੱਗੀ ਆ ਗੱਲ ਆਉਣ ਲੱਗੀ ਸ਼ਾਇਰੀ ਮੇਰੀ ਆ ਹਾਂ। ਲੇਕਿਨ ਮੇਰੀ ਜ਼ਿੰਦਗੀ ਦਾ ਸਾਰਾ ਕ੍ਰੈਡਿਟ ਮੇਰੇ ਉਸਤਾਦ ਆਹਾ ਉਸਤਾਦ ਜੀ ਮੈਂ ਵੇਖਿਆ ਹੋਣਾ ਓਏ ਉਹ ਓਏ ਮੈਂ ਬਗੈਰਤੀ ਵੀ- ਦੇ ਮਾਉਂਟ ਐਵਰੈਸਟ ਇਹਸਾਨ ਫਰਾਮੋਸ਼ੀ ਦੇ ਇਸਾਨ ਫਰਮੋਸ਼ੀ ਦੇ ਕੇਟੂ ਬੁਰਜੇ ਖਲੀਫਿਆ ਉਸਤਾਦ ਜੀ ਤੁਸੀਂ ਇਹ ਲੈ ਕੇ ਕਿਹਾ ਕਿ ਤੇਰਾ ਐਕਟ ਜਿਹੜਾ ਨਾ ਲੋਕੀ ਸੀਰੀਅਸ ਲੈਂਦੇ ਫੇਰ ਨਹੀਂ ਨਿਕਲਣਦੇ ਐਕਟ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਤੈਨੂੰ ਚੰਗੀ ਤਰ੍ਹਾਂ ਯਾਦ ਹੋਏਗਾ ਹਾਲੇ ਕੋਈ 1.5-2 ਮਹੀਨੇ ਦੀ ਗੱਲ ਆ
ਠੀਕ ਆ, ਤੇ ਤੂੰ ਮੈਨੂੰ ਕਿਹਾ ਕਿ ਉਸਤਾਦ ਜੀ ਇਹਨੂੰ ਵੀ ਇਦਾਂ ਦੀ ਸਾਨੂੰ ਵੀ ਲਿਖ ਦਿਆ ਕਰੋ ਸੀ, ਤੇ ਮੈਂ ਤੈਨੂੰ ਕਹਿੰਦਾ ਨਹੀਂ ਯਾਰ ਇਹ ਉਹਦੇ ਆਇਆ ਹਿੱਸੇ, ਇਹ ਉਹਨੂੰ ਰਹਿਣ ਦੇ, ਉਹਦੇ ਮੈਂ ਲਿਖ ਕੇ ਦੇ। ਅੱਛਾ, ਗਰੁੱਪ ਦੇ ਵਿੱਚ ਇਹ ਮੇਰੇ ਵੱਲੋਂ ਸ਼ਾਇਰੀ ਜਾਂਦੀ ਰਹੀ ਹੈ? ਹਾਂਜੀ ਬਿਲਕੁਲ। ਹਾਂਜੀ ਉਸਤਾਦ ਮੇਰਾ ਜੀ। ਬਾਪ ਐਸੇ, ਮੇਰੀ ਮਾਂ ਐਸੇ, ਹਾਂਜੀ ਗਰੁੱਪਾਂ 'ਚ ਹਾਂਜੀ ਇਸ ਤਰ੍ਹਾਂ ਦਿਖਾ ਦਈਏ ਤੁਹਾਨੂੰ? ਉਸਤਾਦ ਮੇਰੇ ਜੀ ਕੋਲ ਹੁਣ ਤੁਹਾਡੀ ਪਈ ਹੈ ਠਹਿਰ ਜਾ ਇੱਕ ਮਿੰਟ। ਅੱਛਾ ਬਾਜੀ ਨੇ ਵੀ ਝੂਠ ਫੈਸਲ ਸਾਹਿਬ ਓਕੇ, ਤੁਹਾਡੀ ਹੈ। ਆਹ ਬਸ ਮੈਂ ਅਸੀਂ ਸਾਰੇ ਗਲਤ ਹੋ ਗਏ ਜੀ। ਉਸਤਾਦ ਜੀ ਜਦੋਂ ਤੁਸੀਂ ਲਾਹੌਰ ਚੱਲੇ ਤੁਸੀਂ ਕਿਹਾ ਫੈਸਲ ਅੰਮੀ ਧੋ ਦੇ ਇਹ ਲਫ਼ਜ਼ ਲਾਈਨ ਲਾ ਕੇ ਨਾ ਇਹਦੇ ਪਿੱਛੇ ਲਿਖ ਕੇ ਨਾ ਇੱਕ ਲਾਈਨ ਮੈਨੂੰ ਵਿਖਾ। ਤੁਸੀਂ 2 ਵਾਰੀ ਰਿਜੈਕਟ ਕੀਤਾ, ਤੁਸੀਂ ਕਹਿੰਦੇ ਨਹੀਂ ਤੀਸਰੀ ਵਾਰੀ ਸਹੀ ਆਇਆ, ਤੇ ਇਹ ਮੰਨ ਕੇ ਗਿਆ ਕਿ ਉਸਤਾਦ ਜੀ ਹਾਂ ਹੁਣ ਅਸੀਂ ਜਦੋਂ ਸਾਰੇ ਹੱਸਣ ਲੱਗ ਪਏ, ਲਿਟ ਗਿਆ ਉਸਤਾਦ। ਸੁਲਤਾਨਾ ਡੋਗਰ ਵਾਲਾ ਆਪਣੇ ਕੋਲ ਬਹਾ ਕੇ ਲਿਖਾਇਆ ਉਸਤਾਦ ਜੀ ਨੇ। ਸੁਲਤਾਨਾ ਰੁਖਸਤੀ ਵਾਲਾ ਹਾਂ, ਈਜ਼ੀ ਫਰਾਮੋਸ਼ ਇਨਸਾਨ। ਈਜ਼ੀ ਅੱਛਾ ਉਸਤਾਦ ਜੀ ਇੱਕ ਸੈਕਿੰਡ, ਜਸਟ ਮਿੰਟ, ਕੋਈ ਇੱਕ ਸ਼ੇਰ ਮੇਰਾ ਸੁਣਾ ਦਿਓ ਜਿਹੜਾ ਤੁਸੀਂ ਲਿਖ ਕੇ ਦਿੱਤਾ। ਸੁਣ ਲਾ, ਹਾਂਜੀ ਮੈਂ ਬੱਟ ਤੇ ਪੱਟੀ ਫਿਲਮ ਪੂਰੀ ਕੀਤੀ, ਆਹੋ ਪੂਰੀ A to Z ਡਾਇਲੌਗਸ, ਇੱਕ ਡਾਇਲੌਗਸ। ਮੈਨੂੰ ਅੱਜ ਤੂੰ ਕਵੇਂ ਨਾ, ਉਦੋਂ ਹੀ ਫਿਲਮ ਤੋਂ ਬਾਅਦ 5-7-10 ਦਿਨ ਬਾਅਦ ਸਿਰਫ ਇੱਕ ਅੱਧਾ ਡਾਇਲੌਗ ਮੈਨੂੰ ਯਾਦ ਸੀ, ਕਿਉਂਕਿ ਮੈਂ ਕਰਦਾ ਫਿਲਮ ਦੀ। ਹਾਂ ਠੀਕ ਆ, ਇਸ ਬੰਦੇ ਨੂੰ ਇਸ ਸ਼ੋਅ ਦੇ ਵਿੱਚ, ਲਓ ਜੀ ਅਗਲੇ ਸ਼ੋਅ 'ਚ ਨਾ ਮੈਂ ਰੱਖੇ ਨੇ, ਮੈਨੂੰ ਪਤਾ ਸੀ ਇਹਨੇ ਮੁੱਕਰਨਾ। ਠੀਕ ਆ, ਕਿ ਆ ਗੱਲਾਂ ਤੂੰ ਆ ਕਹਿ ਮੈਂ ਕੱਢ ਕੇ ਰੱਖੇ ਨੇ ਲਹਿਦਾ। ਮੈਂ ਤੁਹਾਨੂੰ ਵਹਾ ਦਿਆਂਗਾ ਕਿ ਮੈਂ ਆਪ ਇਹਨੂੰ ਦੱਸਦਾ ਵਾਂ, ਤੇ ਆਪ ਜਦੋਂ ਇਹ ਗੱਲ ਕਰਦਾ ਤੇ ਬਾਅਦ ਚ ਆਪ ਹੀ ਇਹਨੂੰ ਮੈਂ ਕਹਿੰਦਾ ਯਾਰ ਆਹ ਕੈਸੀ ਗੱਲ ਕੀਤੀ। ਤੇ ਮੈਨੂੰ ਤੂੰ ਇਹ ਹੁਣ ਤੁਸੀਂ ਉਹ 1000 ਗੱਲ ਮੈਂ ਦੱਸੀ ਆ, ਮੈਨੂੰ ਤੁਸੀਂ ਕਹੋ ਵੀ ਇੱਕ ਵੀ ਰਿਪੀਟ ਕਰਦੇ, ਮੈਨੂੰ ਨਹੀਂ ਯਾਦ ਰਹਿਣੀ। ਉਹਨੇ ਗੱਲ ਉਸਤਾਦ ਜੀ ਸ਼ੋਅ ਦੀ ਨਹੀਂ ਹੋ ਰਹੀ, ਗੱਲ ਸ਼ਾਇਰੀ ਦੀ ਹੋ ਰਹੀ। ਉੱਥੇ ਮਨ ਮੈਂ ਇੱਕ ਮਿੰਟ ਯਾਰ ਜਸਟ ਮਿੰਟ ਯਾਰ, ਉਹ ਯਾਰ ਇੱਕ ਮਿੰਟ ਸਬਰ ਤੇ ਕਰ ਲੈ। ਜਿੱਥੇ ਮੈਂ ਅੜਦਾ ਵਾਂ, ਜਿੱਥੇ ਮੈਨੂੰ ਕੁਝ ਸਮਝ ਹੋ ਗਿਆ ਕਸਮੇ, ਜਿੱਥੇ ਮੈਨੂੰ ਕੁਝ ਸਮਝ ਨਹੀਂ ਲੱਗਦੀ, ਹਿਸਾਬ ਲਾਓ ਯਾਰ। ਅੱਜ ਇੱਕ ਗੱਲ ਆ ਯਾਰ ਜਿੱਥੇ ਮੈਨੂੰ ਕੋਈ ਸਮਝ ਨਹੀਂ ਲੱਗਦੀ, ਤੁਹਾਡੇ ਨੋਟ ਜਿੱਥੇ ਮੈਨੂੰ ਕੋਈ ਸਮਝ ਨਹੀਂ ਲੱਗਦੀ, ਜਿੱਥੇ ਮੈਂ ਅੜਦਾ ਮੈਂ ਆਪਣੇ ਉਸਤਾਦ ਤੇ ਉਹੀ ਕੰਮ ਹੁੰਦਾ ਅਸਲ। ਹਾਂ ਜਿੱਥੇ ਤੈਨੂੰ ਸਮਝ ਨਹੀਂ ਲੱਗਦੀ ਉਹੀ ਸਮਝ ਵਾਮ ਨੂੰ ਲੱਗੀ ਆ। ਠੀਕ ਹੈ। ਓਏ ਪਸਮਾ ਗਿਆ ਮੈਂ। ਹੁਣ ਇਹ ਟੀ ਟਾਈਮ ਦਾ ਆਈਡੀਆ ਜਿਹੜਾ ਵਾ ਇਹ ਕਿਹਦਾ ਸੀਗਾ? ਇਹ ਸ਼ਾਹਰੁਖ ਖਾਨ ਸਾਹਿਬ। ਨਹੀਂ ਦੱਸ ਨਾ। ਹਾਂ, ਕਿਹਨੇ ਤੁਹਾਨੂੰ ਕਿਹਾ ਸੀ ਕਿ ਤੁਸੀਂ ਉਧਰਲੇ ਸ਼ੋਅ 'ਚ ਕਿਹਾ ਸੀ ਕਿ ਇਹਦਾ ਬਹਿ ਕੇ ਤੁਸੀਂ ਚਾਹ ਦੇ ਟਾਈਮ ਟੀ ਟਾਈਮ ਕਰਿਆ ਕਰੋ? ਫੈਸਲ ਨੇ ਕਿਹਾ ਸੀ ਨਾ, ਯਾਦ ਕਰੋ, ਹਨਾ? ਇਹਨੇ ਕਿਹਾ ਸੀ ਨਾ। ਮੈਂ ਕਿਹਾ ਸੀ ਉਸਤਾਦ, ਓਏ ਹੋਏ ਹੋਏ, ਮੈਂ ਕਿਹਾ ਸੀ 4 ਜਣੇ ਬਹਿ ਕੇ ਸ਼ੋਅ ਕਰਦੇ ਸੀ ਉਧਰਲੇ ਦਫ਼ਤਰ 'ਚ। ਅੱਛਾ ਗੱਲ ਸੁਣੋ, ਜੇ ਤੁਸੀਂ ਐਕਟ ਦੇ ਵਿੱਚ ਹੋ ਨਾ, ਜਾਨੀ ਦੀ ਚਾਹ ਦਾ ਆਈਡੀਆ ਅਸੀਂ ਤੁਹਾਡੇ ਓਏ ਨਾ ਕਿਹਨੇ ਰੱਖਿਆ ਜਾਨੀ ਦੀ? ਤੁਹਾਡੇ ਐਕਟ ਨੂੰ ਅਸੀਂ ਸਲਾਮ ਕਰਨੇ ਆ। ਓਏ ਘਮਾਉਂਬਿਆ, ਓਏ ਹਮਾਉਂਬਿਆ। ਮੈਂ ਸੁਣੀ ਜਾਨੀ ਕੀ ਚਾਹ ਦਾ ਆਈਡੀਆ? ਇਹ ਆਈਡੀਆ ਕਿਹਦਾ ਵਾ? ਦੱਸ। ਤੇਰਾ ਨਾ ਕਿਹਨੇ ਰੱਖਿਆ? ਤੇਰਾ ਮੇਰੇ ਦਿਲ ਤੇ ਛੁਰੀਆਂ ਚੱਲਦੀਆਂ ਜਦੋਂ ਉਸਤਾਦ ਜੀ ਮੈਨੂੰ ਕਹਿੰਦੇ ਨੇ, ਸਾਡੇ ਸਾਹਮਣੇ ਕਹਿਣ ਦੇ ਹੈਗੇ ਨੇ ਕਿ ਲਾਹੌਰ ਦਾ ਇੱਕ ਬੰਦਾ ਸੀਗਾ, ਉਹਨੇ ਕਿਹਾ ਜੀ ਛੋਟਾ ਜਿਹਾ ਨਾਮ ਰੱਖ। ਮੈਂ ਉਸਤਾਦ ਜੀ ਨੂੰ ਕਿਹਾ ਸੀ ਉਸਤਾਦ ਜੀ ਜਾਨੀ, ਉਹ ਭਾਈ ਨੂੰ ਜਾਨੀ ਕੀ ਚਾਹ ਦਾ ਨਹੀਂ ਸੀ, ਉਹ ਜਾਨੀ ਨਾਮ ਦਾ ਸੀ। ਜਾਨੀ ਨਾਮ ਦਾ। ਹਾਂਜੀ ਆਹੋ ਠੀਕ ਹੈ। ਉਹ ਜਾਨੀ ਦੀ ਚਾਹ ਤੋਂ 4 ਸਾਲ ਪਹਿਲੇ ਦੀ ਉੱਥੇ ਅਸੀਂ ਬੈਠੇ ਸੀ। ਫੰਬਲ ਹੋ ਗਿਆ ਨਾ, ਜਗ੍ਹਾ ਨਹੀਂ ਲੱਭਣੀ ਵੀ ਮੈਂ ਜਾਨੀ ਕੀ ਚਾਹ ਤੇ ਜਾਨੀ ਨਾਮ ਮਿਕਸ ਕਿੱਦਾਂ ਕਰਨਾ ਯਾਰ। ਹੁਣ ਕੋਸ਼ਿਸ਼ ਪਤਾ ਕੀ ਹੋ ਰਹੀ ਆ ਕਿ ਉੱਤੋਂ ਦੀ ਮੈਂ ਇਹਨਾਂ ਨੂੰ ਇਹਨਾਂ ਨੇ ਮੇਰੇ ਇੱਕ ਦਾ ਕਿਹਾ, ਮੈਂ ਸਾਰੇ ਆਪਣੇ ਨਾਲ ਵਾਲਾ। ਨਹੀਂ ਮੈਂ ਐਵੇਂ ਹੀ ਮੈਂ ਕਦੋਂ ਕਹਿਣ ਡਿਆ ਵਾ। ਮੁਸ਼ਾਇਰਿਆਂ ਦਾ ਆਈਡੀਆ, ਮੁਸ਼ਾਇਰੇ ਦਾ ਇਹ ਤੇਰਾ ਸੀਗਾ, ਇਹ ਤੇਰਾ ਭੱਲ ਗਏ। ਹੀਰਾ ਨਹੀਂ ਜੇ ਤੂੰ ਸਾਜੀ ਹੀਰਾ ਸਾਜੀ ਫੈਸਲ ਸੱਚਾ ਫਰੀਦਰ ਦਾ ਹੀਰਾ ਕਸਮ ਦੀ ਗੱਲ ਜੇ। ਸ਼ਾਇਰੀ ਆਪ ਲਿਖਦਾ, ਮੈਂ ਦੀਆਂ ਕਲਮਾਂ ਟੁੱਟਦੀਆਂ ਵੇਖੀ, ਮੈਂ ਤੇ ਤੱਥੇ ਸ਼ਾਇਰੀ ਦੇ ਸਫੇ ਮੈਂ ਉੱਠਦੇ ਵੇਖੇ। ਔਰ ਰਿਸਕੇ ਹਲਾਲ ਦੀਆਂ ਸ਼ਰਟਾਂ ਦੇ ਗੱਲ ਕਰਦੇ ਉਹ ਵਿਚਾਰਾ ਮਿਹਨਤ ਨਾ ਵਿਚਾਰਾ ਸ਼ਰਟਾਂ ਲੈਣ ਦਾ ਇੱਕ ਗੱਲ ਆ ਫੈਸਲ ਸਾਹਿਬ, ਉਹ ਆਪਣੇ ਲਈ ਨਹੀਂ ਕਰ ਰਿਹਾ, ਉਹ ਸਿਰਫ ਇਹ ਕਰ ਰਿਹਾ ਕਿ ਯਾਰ ਜਿਹੜਾ ਵੀ ਬੰਦਾ ਵੇਖੋ ਫਖਰ ਨਾ ਕਵੇ ਕਿ ਯਾਰ ਐਡੀ ਸੋਹਣੀ ਸ਼ਰਟ ਪਾਈ, ਜਾਨੀ ਸਾਹਿਬ ਦਾ ਸ਼ੁਕਰ। ਆਪਣੇ ਲਈ ਤੇ ਕਰ ਨਹੀਂ ਪਿਆ। ਤੇ ਫਿਰ ਯਾਰ ਇਹ ਵੀ ਤੂੰ ਕਹਿ ਦੇਣਾ ਕਿ ਉਸਤਾਦ ਜੀ ਠੀਕ ਆ ਕਿ ਫੈਸਲ ਰਾਮੇ ਦੀ ਏਡੀ ਛੋਟੀ ਸ਼ਾਇਰੀ ਕੀਤੀ, ਇਹ ਉਸਤਾਦ ਜਾਨੀ ਨੇ ਦਿੱਤੀ ਹੋਣੀ ਇਹਨੂੰ। ਇਹ ਸਾਰਾ ਕੁਝ ਉਸਤਾਦ ਜੀ ਦਾ ਹੈ। ਮੈਂ ਤੁਹਾਨੂੰ ਕੀ ਕਹਿਣਾ, ਆ ਲੋ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਮੈਂ ਉਸਤਾਦ। ਇੱਕ ਗੱਲ ਆ ਫੈਸਲ ਸਾਹਿਬ, ਅਸੀਂ ਤੇ ਜੋ ਕੋਈ ਕਰਨਾ ਵਾ, ਲੇਕਿਨ ਜੇ ਅਸੀਂ ਆ ਸੱਚ ਨੂੰ ਕਹੀਏ ਨਾ, ਸੱਚ ਤੇ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਤੁਸੀਂ ਦੱਸੋ ਸਾਰੀਆਂ ਗੱਲਾਂ ਸਾਈਡ ਤੇ ਕਰਕੇ, ਅਸੀਂ ਭਾਵੇਂ ਸਾਰਾ ਹੀ ਅੱਛਾ ਲਿਖ ਕੇ ਲਿਆਈਏ, ਸਾਡੀ ਸਾਰੀ ਸ਼ਾਇਰੀ ਦੇ ਵਿੱਚ 70% ਕਿਦਾਤ ਹੁੰਦਾ। ਇਸ ਗੱਲ ਸਿਰਫ ਉਹ ਇੰਨੀ ਗੱਲ ਕਰਨ ਦੇ ਕਿ ਤੁਹਾਡੇ ਲਿਖੇ ਦੇ ਉੱਤੇ ਤੁਹਾਨੂੰ ਤਾਂ ਲਾਈਨਾਂ ਦੀ ਜੋੜ ਤੋੜ ਦਾ ਨਹੀਂ, ਵਜ਼ਨ ਦਾ ਨਹੀਂ ਪਤਾ। ਜਸਟ ਮਿੰਟ, ਮੈਂ ਇੱਕ ਗੱਲ ਕਰਾਂ ਕਿ ਸਾਡੀ ਟੀਮ ਦੇ ਵਿੱਚ ਦੁਨੀਆ ਦਾ ਬਿਹਤਰੀਨ ਅਦਾਕਾਰ ਆ ਜੇ, ਦੁਨੀਆ ਦਾ ਬਿਹਤਰੀਨ, ਜਿਹੜਾ ਕਿ ਮਿੰਟ 'ਚ ਲੋਕਾਂ ਨੂੰ ਹਸਾਉਣ ਡਿਆ, ਮਿੰਟ 'ਚ ਰਵਾਉਣ ਡਿਆ। ਖੁਦਾ ਦੀ ਕਸਮ, ਅਗਰ ਉਸਤਾਦ ਮੁਹਤਰਮ ਗੌਰ ਨਾ ਕਰਨ ਤੇ ਉਹ ਕੱਖ ਨਹੀਂ ਹੈਗਾ। ਠੀਕ ਹੈ। ਐਸੇ ਤਰ੍ਹਾਂ ਮੈਂ ਤੂੰ ਇਹ ਉਹ ਸਾਰੇ ਅਸੀਂ ਜਿੰਨੀ ਮਰਜ਼ੀ ਐਫਰਟ ਕਰ ਲਈਏ, ਜਿੰਨੀ ਮਰਜ਼ੀ ਮਿਹਨਤ ਕਰ ਲਈਏ, ਉਸਤਾਦ ਜੀ ਅਗਰ ਸ਼ੋਅ ਦੇ ਵਿੱਚ ਇਨਵੋਲਵ ਨਹੀਂ ਹੈ ਤੇ ਅਸੀਂ ਕੱਖ ਨਹੀਂ ਹੈ। ਪਿਛਲੇ 2 ਮੁਸ਼ਾਇਰੇ ਵੇਖ ਲੈ। ਓਕੇ, ਤੇ ਉਹ ਸ਼ਾਇਰੀ ਕੀਤੀ ਸੀ ਜਿਹੜੀ ਤੂੰ ਤੁਹਾਡੀ ਉਸਤਾਦ ਜੀ ਜਾਓ, ਸਾਰਾ ਕੁਝ
ਮੇਰੇ ਤੇ ਬੱਚੇ ਵੀ ਤੁਹਾਡੇ ਨੇ, ਠੀਕ ਹੈ ਨਾ, ਮੇਰੀ ਤੇ family- ਓ ਭਾਈ ਸਭ ਕੁਝ ਤੁਹਾਡਾ ਹੀ ਹੈ, ਠੀਕ ਹੈ। ਓਏ ਗੈਰ ਤੇ ਉਹ ਯਾਰ ਕੀ ਗੱਲ, ਮੇਰੇ ਭਤੀਜੇ ਭਤੀਜੀਆਂ ਨਹੀਂ ਹੋ ਸਕਦੇ? ਕੀ ਹੋਇਆ ਬਗੈਰਤੀ ਦਾ ਨਾ ਕੁਛ ਕੋਈ ਬਕਵਾਸ ਕਰਨ ਲੱਗਿਆ ਸੋਚ ਲਿਆ ਕਰ। ਉਸਤਾਦ ਜੀ? ਮੈਂ ਆਪਣੇ ਬੱਚਿਆਂ ਨੂੰ ਉਹ ਖੁਦਾ ਬਸ ਦੀ ਕਰ ਕਸਮ- ਦੇ, ਨਹੀਂ ਤੇ ਦੱਸਣਾ ਜ਼ਰੂਰ ਆ। ਐਡਾ ਵੱਡਾ ਨੁਕਸਾਨ। ਹਾਏ 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 ਹਾਏ, ਵੀ ਕਿੱਡੇ ਮਾੜੇ ਲੱਗੋਗੇ ਮੈਂ ਤੁਹਾਡੇ ਵਾਲ ਇੰਜ ਖਿੱਚੇ ਉਸਤਾਦ ਜੀ। ਹਾਏ ਹਾਏ ਹਾਏ, ਤਾਂ ਜੀ ਤੁਸੀਂ ਕਿਉਂ ਇੰਜ ਕਰਦੇ ਹੋ? ਫੈਸਲ ਸਾਹਿਬ, ਮੈਂ ਆਪਣੇ ਮੇਰੇ ਬੱਚੇ ਕਹਿਣ ਦੇ ਨੇ ਕਿ ਜੀ ਸਾਡੇ ਦਾਦਾ ਜੀ ਨੇ। ਇੱਕ ਗੱਲ ਠੀਕ ਹੈ। ਯਾਦ ਫੈਸਲ ਸਾਹਿਬ, ਭਾਈ ਨੇ ਕੋਈ ਵੀ ਬੰਦਾ ਜਿੰਨਾ ਮਰਜ਼ੀ ਉਸਤਾਦ ਨਾਲ ਪਿਆਰ ਕਰਦਾ ਹੋਵੇ, ਉਸਤਾਦ ਤੇ ਜਾਨ ਦਿੰਦਾ ਹੋਵੇ, ਇਹ ਲਫ਼ਜ਼ ਕਹਿੰਦਾ ਕਿ ਮੇਰੇ ਬੱਚੇ ਵੀ ਤੁਹਾਡੇ ਨੇ, ਜਿਹੜੇ ਮੇਰੇ ਬੱਚੇ ਨੇ ਤੁਹਾਡੇ ਨੇ। ਨਹੀਂ ਕੋਈ ਕਹਿੰਦਾ ਉਹ ਉਸਤਾਦ ਜੀ ਜਦੋਂ ਗੈਰਤ ਮਰ ਜਾਂਦੀ ਉਹ ਸ਼ਾਇਰੀ ਆਪਣੇ ਨਾਵੇਂ ਲਾ ਲਿਆ ਤੇ ਉਹਨੇ ਬੱਚੇ ਵੀ। ਉਹ ਯਾਰ ਸ਼ਾਇਰੀ ਮੇਰੀ ਹੈ ਯਾਰ, ਉਹ ਫੈਸਲ ਆ ਸਾਹਿਬ ਹੁਣੇ ਤੂੰ ਕਹਿੰਦਾ ਤੁਹਾਡੀ ਹੈ। ਬੱਚੇ ਵੀ ਮੇਰੇ ਆ, ਠੀਕ ਹੈ। ਕੀ ਸਭ ਫਿਰ- ਆਪਸ ਜੀ। ਨਹੀਂ ਤੁਸੀਂ ਇੱਕ ਅਭੀ ਗੱਲ ਆ, ਵੈਸੇ ਹੀ ਆਉਂਦੇ। ਮੇਰੇ ਬੱਚੇ ਤੁਝੇ ਲੈ ਕੇ ਖਿਲੌਣੇ ਦੇਤਾ ਤੁਹਾਡੀ ਸ਼ਾਇਰੀ। ਮੇਰੇ ਬੱਚੇ, ਉਹ ਯਾਰ ਭਰਾਵਾ ਨਹੀਂ ਮੇਰੀ, ਬਸ ਆ ਪਾਪੀ 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 ਚੂਲੋ ਐਂਡ ਤੇ ਤੈਨੂੰ ਕਿਹਨੇ ਕਿਹਾ ਸੀ ਕਿ ਪਾਪੀ 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 ਚੂਲੋ ਲਾ। ਇਹ ਨਾਗਨ ਡਾਂਸ ਕਰ ਦਸ ਉਸਤਾਦ ਜੀ ਨੇ ਨੱਚਣਾ। ਕਿਹਾ- ਅੱਛਾ ਠਹਿਰ ਠਹਿਰ ਅੱਛਾ ਠਹਿਰ ਜੋ ਹੁਣ ਗੱਲ ਇਹ ਹੈ, ਹਾਂ। ਤੂੰ ਕਹਿੰਦਾ ਸਾਂ ਕਿ ਧੂਲੋ ਪਾਪੀ 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 ਚੂਲੋ ਮੈਂ ਤੈਨੂੰ ਕਹਿੰਦਾ, ਮੈਂ ਤੈਨੂੰ ਕਿਹਾ ਫੈਸਲ ਇੰਜ ਨਾ ਕਹਿ, ਇਹਨੂੰ ਕਹਿ ਪਾਪੀ 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 ਚੂਲੋ ਹਾਂਜੀ ਇੰਜ ਬਿਲਕੁਲ ਇਸ ਤਰ੍ਹਾਂ ਕਹਿ, ਕਿਹਾ ਖਾ ਕਸਮ ਨਹੀਂ ਮੈਂ ਤੈਨੂੰ ਤੁਸੀਂ ਇੱਦਾਂ ਕਿਹਾ ਦੱਸਦਾ। ਫੈਸਲ ਗੱਲ ਪਤਾ ਕੀ ਆ, ਆਹੋ, ਮੰਨ ਲੈਣਾ ਮੁਰਾਦ ਦਾ ਨਾਮ ਰਾਦ, ਸਹੀ ਗੱਲ, ਸਮਝ ਆਈ? ਓਕੇ। ਹਾਂ ਤੁਹਾਡੇ ਨਾਲ ਗੱਲ ਲੱਗ ਕੇ ਰੋ ਕੇ ਪਹਿਲਾਂ ਸਾਰਾ ਮਾਹੌਲ ਸੈਟ ਕਰਨਾ ਕੀ ਇਹ ਕੋਈ ਭਰਾਵਾ ਤੁਹਾਨੂੰ ਮੈਨੂੰ ਤੇ ਖੁਦਾ ਦੀ ਤੁਹਾਡੇ ਕਸਮ ਸ਼ੇਰ ਤੋਂ ਬਾਅਦ ਤੁਹਾਡੇ ਉੱਤੇ ਤੂੰ ਜਾਣ ਕਰਾਇਆ ਵਾ ਭੈੜਿਆ, ਮੈਨੂੰ ਤੇ ਹੇਟੀ ਤੂੰ ਕਰਾਇਆ ਵਾ ਯਾਰ, ਮੈਂ ਕਹਿਣ ਡਿਆ ਮੈਨੂੰ ਕੌਣ ਜਾਣਦਾ ਸੀਗਾ? ਮੈਨੂੰ ਤੇ ਇੱਥੇ ਆ ਕੇ ਪਤਾ ਚੱਲਿਆ ਇਹਨੂੰ ਚਾਹ ਕਹਿੰਦੇ ਆ, ਇਹਨੂੰ ਚੀਨੀ ਕਹਿੰਦੇ, ਇਹਨੂੰ ਪੱਤੀ ਕਹਿੰਦੇ ਆ, ਮੈਨੂੰ ਤਾਂ ਪਤਾ ਹੀ ਨਹੀਂ ਸੀਗਾ। ਮੈਂ ਮੈਨੂੰ ਕਹਿਣ ਡਿਆ ਜੀ ਮੈਨੂੰ ਅਫਰੀਦ ਤਾਂ ਗੱਡੀਆਂ ਦਾ ਨਹੀਂ ਸੀ ਪਤਾ ਭਾਈ, ਇੱਥੇ ਆ ਕੇ ਪਤਾ ਚੱਲਿਆ ਇਹਨੂੰ ਕਿੱਕ ਕਹਿੰਦੇ ਆ। ਯਾਰ ਨਹੀਂ ਇੱਕ ਗੱਲ ਆ, ਹਾਂ ਮਾਰਤੀ ਸਲਫ ਤੋਂ ਸਾਡੇ ਕੋਲ ਉਸਤਾਦ ਜੀ ਜੋ ਕੁਝ ਮਵਾਦ ਅਸੀਂ ਲਿਆ ਕੇ ਅੱਗੇ ਰੱਖਨੇ ਆ ਉਹਦੇ ਚੋਂ ਕੱਟ ਵੱਢ ਕੇ 70% ਤੇ ਉਹਨਾਂ ਨੇ ਕਰਕੇ ਦਿੱਤਾ ਉਸਤਾਦ ਜੀ ਮੈਂ ਕਹਿਣ ਡਿਆ, ਮੰਨ ਰਿਹਾ। ਤੇ ਫੈਸਲ ਉਹ ਯਾਰ ਫਰੀਦ ਸਾਬਰੀ ਸਾਹਿਬ, ਉਹ ਤੁਹਾਡੇ ਵਾਲੀ ਗੱਲ ਏ ਕਿ ਮੇਰਾ ਇਸ਼ਕ ਵੀ ਤੂੰ, ਮੇਰਾ ਪਿਆਰ ਵੀ ਤੂੰ, ਸਾਰਾ ਕੁਝ ਛੱਡ ਕੇ ਬੰਦਾ ਕਹੇ ਸਿਰਫ ਮੇਰਾ ਤੂੰ ਹੈ, ਉਹ ਸਾਰਾ ਕੁਝ ਆ ਜਾਂਦਾ ਵਾ। ਮੇਰਾ ਬਸ ਆ ਇਹ ਨਹੀਂ ਗੱਲ। ਤੂੰ। ਹਾਂ ਉਹ ਇੱਕ ਚੀਜ਼ ਕੱਢ ਕੇ ਬਾਕੀ ਠੀਕ ਹੈ। ਆ ਨਹੀਂ ਆ ਬਾਕੀ ਸਾਰਾ ਕੁਝ ਤੂੰ। ਆਹੋ ਸ਼ਾਇਰੀ ਮੇਰੀ ਹੈ, ਬਾਕੀ ਸਾਰਾ ਕੁਝ ਤੁਹਾਡਾ ਹੀ ਹੈ। ਲਓ ਜੀ ਗੱਲ ਇਹ ਹੈ, ਲਓ ਜੀ ਸੁਣੋ ਫਿਰ ਗੱਲ ਇਹ ਹੈ, ਅੱਜ ਤੋਂ ਬਾਅਦ ਇਹਨੂੰ ਮੈਂ ਨਹੀਂ ਕੁਝ ਦੱਸਣਾ, ਤੁਸੀਂ ਮੈਨੂੰ ਇਹਦੀ ਸ਼ਾਇਰੀ ਦੱਸਣੀ ਹੈ ਹੁਣ। ਓਕੇ ਹੋ ਗਿਆ ਲਓ ਜੀ। ਇੱਕ ਮਿੰਟ ਤੁਸੀਂ ਲਓ ਜੀ ਫੈਸਲ ਸਾਹਿਬ ਹੁਣ ਕੱਢ ਕੇ ਵਿਖਾਉਣੀ। ਮੇਰੀ ਗੱਲ ਸੁਣ ਲੈ ਹੁਣ, ਬੱਚੇ ਜਿਹੜੇ ਜੈਨੂਇਨ ਤੁਸੀਂ ਕਹਿ ਦੇਣਾ ਵੀ ਉਹਨਾਂ ਦੇ, ਕਿਉਂਕਿ ਉਹ ਹੁਣ ਮਗਰ ਯਾਰ ਭੁੱਖ ਪਤਾ ਨਾ ਗੱਲ ਮਰ- ਕੀ ਫਰੀਦ, ਮੈਂ ਤੁਹਾਨੂੰ ਪਹਿਲੇ ਵੀ ਕਿਹਾ ਹੈ ਕਿ ਇੱਕ ਚੀਜ਼ ਹੈ ਨਾ, ਕਿਸੇ ਵੀ ਇਨਸਾਨ ਨੂੰ ਅਗਰ ਇੱਕ ਬੰਦਾ 6 ਬਾਲਾਂ ਤੇ 6 ਛੱਕੇ ਮਾਰ ਰਿਹਾ ਨਾ, ਤੇ ਉਹ ਮਾਰ ਰਿਹਾ ਆਪਣੇ ਮੂਡ ਦੇ ਵਿੱਚ। ਜਦੋਂ ਤੁਸੀਂ ਉਹਨੂੰ ਕਹੇਗਾ ਨਾ ਕਿ ਵੀ ਹੁਣ ਮਾਰ ਕੇ ਵਿਖਾ, ਤੇ ਉਦੋਂ ਕੋਈ 6 ਛੱਕੇ ਨਹੀਂ ਵੱਜਣੇ। ਦੁਨੀਆ ਦਾ ਬਿਹਤਰੀਨ ਕਾਮੇਡੀਅਨ ਜਿਹੜਾ ਵੀ ਹੈ ਨਾ, ਉਹ ਜੁਗਤਾਂ ਕਰ ਰਿਹਾ, ਹਸਾਣ ਰਿਹਾ ਪਬਲਿਕ ਨੂੰ, ਉਹਨੂੰ ਸਿਰਫ ਤੁਸੀਂ ਇੱਕ ਵਾਰੀ ਕਹੇ ਹਾਂ ਵੀ ਕਿੰਨੀਆਂ ਕੁ ਜੁਗਤਾਂ ਆਉਂਦੀਆਂ, ਚੱਲ ਜ਼ਰਾ ਹਸਾ, ਇਹ ਗੱਲ ਸੁਣਨਾ ਤੇ ਫਾਰਗ ਹੈ ਭਾਈ ਭਾਈ ਜਾਨ। ਦੁਨੀਆ ਦੇ ਐਸੇ ਬੰਦੇ ਆਏ ਨੇ ਜਿਨ੍ਹਾਂ ਨੇ ਕਹਿ ਕੇ ਛਿੱਕੇ ਛੇਛੇ ਮਾਰੇ ਨੇ। ਸਰ ਮੈਂ ਦੁਨੀਆ ਦੇ ਐਸੇ ਬੰਦੇ ਆਏ ਨੇ ਜਿਨ੍ਹਾਂ ਨੇ ਕਹਿ ਕੇ ਸਾਇਆ ਰਵਾਉਂਦੇ ਸਰ ਕਹਿ ਕੇ ਪਤਾ ਨਹੀਂ, ਨਹੀਂ ਕਹਿ ਕੇ ਰਵਾਇਆ। ਮਾਨੂਲਾ ਤੁਸੀਂ ਸਾਹਿਬ ਮੈਨੂੰ ਕਹਿ ਕੇ 6 ਛੱਕੇ ਮਾਰਦੇ ਹੋ, ਮੈਂ ਤੇਰੇ ਮੂੰਹ ਤੇ ਇੱਕ ਨਹੀਂ ਮਾਰਦਾ। ਤੇ ਫੇਰ ਓਏ ਲੁਬਾਬਿਆ ਮੇਰੀ ਗੱਲ ਓਏ ਸੁਣ। ਬੜਬੰਬੇ ਉਹ ਤੜਬੱਸੇ ਓ ਯਾਰ ਕੀ ਚਵਲਾ ਮਾਰਦੇ ਪਏ ਹੋ ਯਾਰ। ਲੁਬਾਬਿਆ ਮੇਰੀ ਗੱਲ ਸੁਣ, ਠੀਕ ਹੈ, ਜਿਹੜੀ ਉਸਤਾਦ ਗੱਲ ਜੀ, ਮੈਂ ਹੱਕ ਜਿਹੜੀ ਦੀ ਵੀ ਉਹਨੂੰ ਗੱਲ- ਮੰਨ ਲਿਆ ਕਰ ਮੈਂ ਭਾਈ ਮੰਨ ਯਾਰ। ਉਹ ਦਾਨਿਸ਼ ਲਿਖਦਾ, ਉਹਨੇ ਉਹਦਾ ਲਓ ਜੀ ਦਾਨੇ ਸਾਹਿਬ ਤੁਸੀਂ ਦੱਸੋ, ਆ ਜਿਹੜਾ ਤੁਹਾਡਾ ਕਰੈਕਟਰ ਆ ਉਰਦੂ ਵਾਲਾ ਤੇ ਇਹ ਉਹ ਤੁਹਾਨੂੰ ਕਿਹਨੇ ਬਣਾ ਕੇ ਦਿੱਤਾ? ਤੁਸੀਂ ਬਣਾ ਦਿਓ। ਉਸਤਾਦ ਜੀ ਕੋਈ ਬਾਹਰ ਇੱਕ ਲਫ਼ਜ਼ ਹੀ ਕਹਿ ਦੋ ਫਾਰਸੀ ਦਾ, ਕੋਈ ਇੱਕ ਲਫ਼ਜ਼ ਹੀ ਕਹਿ ਦੋ। ਯਾਰ ਮੈਨੂੰ ਇੱਕ ਟਰੈਕ ਦਿੱਤਾ ਕਿ ਯਾਰ ਇੱਧਰ ਸੁਣ ਫੈਸਲ ਸਾਹਿਬ ਮੇਰੀ ਗੱਲ ਸੁਣੋ, ਆਈਡੀਆ ਦੇ ਪੈਸੇ ਹੁੰਦੇ ਆ, ਹਾਂਜੀ ਮਿਹਨਤ ਬੰਦੇ ਨੇ ਆਪ ਕਰਨੀ ਹੁੰਦੀ ਆ। ਸਿਰਫ ਉਸਤਾਦ ਜੀ ਆਈਡੀਆ ਤੁਹਾਡੇ ਹੀ ਨੇ ਸਾਰੇ ਉਸਤਾਦ ਜੀ, ਇਸ ਚੀਜ਼ ਨਹੀਂ ਤੇ ਫਿਰ ਇਹ ਉਹ ਯਾਰ ਇਹ ਕਿਹੜੀ ਗੱਲ ਆ, ਤੂੰ ਤੇ ਜਾਣ ਕੇ ਜਿਵੇਂ ਮੇਣਾ ਜਾਨੀ ਭਾਜੀ ਤੁਹਾਡੇ ਉਹ ਅੰਦਰੋਂ ਕਹਿ ਢਿੱਡੋਂ ਜਦੋਂ ਮੈਂ ਕਹਿਤਾ ਨਾ ਫੈਸਲ ਪਾੜ ਕੇ ਕਹਿ ਦਵਾਂ ਢਿੱਡ ਹੈ। ਫੈਸਲ ਜਦੋਂ ਮੈਂ ਇੰਨਾ ਕਹਿਤਾ ਨਾ ਸਿਰਫ ਕਿ ਫੈਸਲ ਇੱਧਰ ਤੁਰੇ ਜਾਂਦੇ ਕਿ ਫੈਸਲ ਗੱਲ ਸੁਣ, ਉਹਨੇ ਕਿਹੜਾ ਹਾਂਜੀ ਉਸਤਾਦ ਜੀ। ਮੈਂ ਫੈਸਲ ਉਹ ਨਹੀਂ ਜਿਹੜਾ ਚੱਲ ਛਈਆਂ ਇੱਥੇ ਕੁਝ ਬਣਾ। ਹੁਣ ਇਹ ਪੰਚ ਲੈਣ ਆਇਆ ਵਾ, ਹੁਣ ਇਹਦੇ ਪਿੱਛੇ ਤੂੰ ਬਈਆਂ ਤਈਆਂ ਲਾ ਕੇ ਤੇ ਤੂੰ ਐਂਡ ਤੇ ਛਈਆਂ ਉਹ ਸਾਰਾ ਕੁਝ ਲੋ ਤੁਹਾਡਾ ਜਨਾਬ ਨੂੰ ਗੱਲ ਸੁਣ ਲਓ ਢਿੱਡੋਂ ਕਹਿਣ ਡਿਆ। ਹੁਣ ਗੱਲ ਸੁਣ ਲਓ। ਅਲਬੂ ਮੈਂ ਤੈਨੂੰ ਕਹਿਣਾ ਫਰੀਦ, ਗਬੱਬੂ ਓਏ ਮੰਨ ਲੈਣਾ ਮੁਰਾਦ, ਮੈਂ ਤੈਨੂੰ ਜੈਰਮਨ ਕਹਿਣ ਡਿਆ ਕਿ ਜਿੰਨਾ ਮੇਰੇ ਦਿਲ 'ਚ ਉਸਤਾਦ ਜੀ ਦਾ ਮੁਕਾਮ ਹੈ ਨਾ, ਓਏ ਬਸੂਡੇ ਯਾਰ ਮੈਂ ਕਹਿੰਦਾ ਮੇਰਾ ਮੂੰਹ ਭਰ ਕੇ ਕੋਈ ਲਫ਼ਜ਼ ਆ ਕੋਈ ਵੱਡਾ ਲਫ਼ਜ਼ ਕਹਿ ਭਰਵਾ ਉਹ ਤਬੰਗੜ ਨਹੀਂ ਵੀ ਓਏ ਪਪੱਕੇ
ਓਏ ਬਬਾਸੇ ਲਓ ਜੀ ਨਾਜ਼ਰੀਨ ਮੇਰੀ ਗੱਲ ਸੁਣੋ। ਕੀ ਉਹਨੇ ਤੇ ਕੁਝ ਵੀ ਨਹੀਂ ਕਿਹਾ ਪਿਆਰੇ ਨੇ। ਲਓ ਜੀ ਨਾਜ਼ਰੀਨ ਇਤਰਾਮ ਉਸਤਾਦ ਅੱਛਾ ਜੀ। ਯਾਰ ਠਹਿਰ ਉਹਨਾਂ ਗੱਲ ਉਸਤਾਦ ਜੀ ਮੈਨੂੰ ਇਤਰਾਮ ਦਾ ਤੇ ਦੱਸ ਲੈਣ ਤੋਂ ਕਿੰਨਾ ਕੁ ਕਰਦਾ ਯਾਰ ਮੈਂ ਤੁਹਾਡਾ। ਦੱਸ ਦਿੰਦਾ ਆਪਣੇ ਦਿਲ ਕੋ ਪੁੱਛ ਲਓ ਲਓ ਯਾਰ ਗੱਲ ਸੁਣ ਲੈ। ਇਤਰਾਮ ਕਰਦਾ, ਕਹਿੰਦਾ ਆਪਣੇ ਦਿਲ ਕੋ ਪੁੱਛ ਲਓ। ਲਓ ਜੀ ਨਾਜ਼ਰੀਨ ਗੱਲ ਇਹ ਤੁਹਾਡੀ ਮਿਹਰਬਾਨੀ ਆ। ਇਹ ਹੁਣ ਥੱਲੇ ਇਹ ਨਾ ਲਿਖਣਾ ਸ਼ੁਰੂ ਕਰ ਦੋ। ਲਓ ਜੀ ਜਾਨੀ ਨੇ ਜੇ ਦੱਸਿਆ ਤੇ ਜਤਾ ਰਿਹਾ। ਸਾਰੀ ਸ਼ਾਇਰੀ ਫੈਸਲ ਦੀ ਸੀ। ਅਸੀਂ ਕੰਨਾਂ 'ਚ ਇੱਕ ਦੂਜੇ ਨੂੰ ਪਹਿਲੇ ਕਿਹਾ ਸੀ ਔਰ ਇਹ ਪੁੱਛ ਰਿਹਾ ਸੀ ਔਰ ਇਹਦੇ ਵਿੱਚ ਕੋਸ਼ਿਸ਼ ਕੀਤੀ ਆ ਕਿ ਮੈਂ ਉੱਤੋਂ ਦੀ ਆ ਕੇ ਜਾਨੀ ਦੀ ਚਾਹ ਤੇ ਮੁਸ਼ੈਰੇ ਨੂੰ ਲਵੇਟਾਂ, ਪਰ ਨਹੀਂ ਲਵੇਟਿਆ ਗਿਆ। ਨਹੀਂ ਭਾਈ ਨਾ ਹਲਫਨ ਅੱਲਾ ਨੂੰ ਆਦਰ ਨਾਦਰ ਜਾਣ ਕੇ ਉਹ ਫੈਸਲ ਮੈਨੂੰ ਵੀ ਨਹੀਂ ਪਤਾ ਹੁੰਦਾ ਕਿੱਥੋਂ ਫੈਸਲ ਲੈ ਕੇ ਆਇਆ। ਇਹਦੀ ਆਪਣੀ ਆ ਫੈਸਲ ਵਾਸਤੇ ਕਲੈਪ। ਅੱਲਾ ਜਾਣਦਾ ਜੈਨੂਇਨ ਗੱਲ ਆ ਇਹ ਨਾ। ਪਤਾ ਕੀ ਮੈਂ ਤੁਹਾਨੂੰ ਇਸ ਤੋਂ ਨਾਲ ਯਾਰ ਮੈਂ ਤੁਹਾਨੂੰ ਥੋੜਾ ਜਿਹਾ ਉਹਨਾਂ ਸਿਰਫ ਉਹ ਲੋਕ ਜਿਹੜੇ ਚੰਦ ਵਿਚਾਰੇ ਮਾਸੂਮ ਨੇ ਉਹਨਾਂ ਨੂੰ ਥੋੜਾ ਜਿਹਾ ਮੈਂ ਟਰੀਟ ਕਰਦਾ ਕਿ ਸਰ ਕਿਸੇ ਵੀ ਗੱਲ ਨੂੰ ਤੁਸੀਂ ਸਮਝਣਾ ਕਿ ਇਹ ਨਾ ਤੇ ਇਹ ਕੋਈ ਵਡਿਆਈ ਪੇਸ਼ ਕਰ ਰਿਹਾ ਜਾਨੀ ਵੀ ਲੋਕਾਂ ਅੱਗੇ ਕਹਿ ਰਿਹਾ ਕਿ ਮੈਂ ਦੱਸਦਾ ਇਹ ਜਸਟ ਚਿੱਲ ਆ ਬਸ, ਹੋਰ ਕੁਛ ਨਹੀਂ। ਮੈਂ ਕਿੰਨੀ ਕੁ ਵਾਰੀ ਮੈਂ ਹੋਰ ਕਹਿ ਦੇਵਾਂ ਤੁਹਾਨੂੰ ਕਿ ਭੈਣ ਸਜਾਦ ਇਸ ਟਾਈਮ ਸਜਾਦ ਜਾਨੀ ਇਹ ਹੈ ਨੇ ਤੇ ਮੈਂ ਹੈ ਤੇ ਇਹ ਹੈ ਜੀ ਤੁਸੀਂ ਲੇਕਿਨ ਹਾਂ ਸਹੀ ਗੱਲ ਆ। ਮੈਂ ਬੜਿਆਂ ਬੰਦਿਆਂ ਨੂੰ ਆਫ ਕੈਮਰਾ ਕਿਹਾ ਕਿ ਯਾਰ ਇਹ ਮਤਲਬ ਇੱਕ ਟੀਮ ਹੈ, ਇੱਕ ਗੱਲਬਾਤ ਆ। ਤੇ ਸਰ ਇਸ ਤੋਂ ਨਾ ਜਿਹੜੇ ਕੁਝ ਲੋਕ ਜਿਹੜੇ ਨੇ ਨਾ ਥੋੜਾ ਜਿਹਾ ਵਸੀ ਕਰੋ ਮਾਈਂਡ ਨੂੰ, ਥੋੜਾ ਵੱਡਾ ਕਰੋ, ਕੋਈ ਰੌਲਾ ਨਹੀਂ। ਕਿਉਂਕਿ ਅਸੀਂ ਡੇਲੀ 50-55 ਮਿੰਟ ਦੇਣੇ ਨੇ ਡੇਲੀ। ਸਰ ਜੀ ਹਫਤੇ 'ਚ 3 ਪ੍ਰੋਗਰਾਮ ਚੱਲਦੇ ਨੇ ਵੱਡਿਆਂ ਚੈਨਲਾਂ ਤੇ 35-40 ਮਿੰਟ ਦਾ ਪ੍ਰੋਗਰਾਮ ਹੁੰਦਾ। 3 ਰਾਈਟਰ ਹੁੰਦੇ ਨੇ, ਡਾਇਰੈਕਟਰ ਹੁੰਦੇ ਨੇ, ਪ੍ਰੋਡਿਊਸਰ ਹੁੰਦੇ ਨੇ, ਫਲਾਣੇ ਹੁੰਦੇ ਨੇ, ਫਿਰ 3 ਪ੍ਰੋਗਰਾਮ ਨਿਕਲਦੇ ਨੇ ਤੇ ਡੇਲੀ ਕਰਨਾ 50 ਮਿੰਟ ਦਾ ਪ੍ਰੋਗਰਾਮ। ਸਾਨੂੰ ਮੇਰੇ ਹਾਲ ਸਾਲ ਤੇ ਹੋ ਹੀ ਗਿਆ, ਸਾਲ ਤੋਂ ਉੱਤੇ ਹੋ ਗਿਆ ਉਸਤਾਦ ਜੀ 2 ਸਾਲ ਪਲੱਸ ਹੋ ਸਾਲ ਜਾਣਾ। ਤੋਂ ਜ਼ਿਆਦਾ ਸਾਨੂੰ ਹੋ ਗਿਆ। 13ਵਾਂ 14ਵਾਂ ਮਹੀਨਾ ਸਾਨੂੰ ਕਰ ਰਹੇ ਤੇ ਫਿਰ ਇਹਦਾ ਮਤਲਬ ਹੈ ਕਿ ਪੌਣੇ 2 ਸਾਲ ਹੋ ਗਏ। ਹਾਂਜੀ ਸ਼ੋਜ਼ ਦਾ ਹਿਸਾਬ ਲਾ ਨਾ 1500 ਤੋਂ 20 ਮਹੀਨੇ ਹੋ ਗਏ ਨੇ। ਕਿਤੇ ਕੋਈ ਨਾਗਾ ਹੋ ਜਾਂਦਾ ਉਹ ਨਹੀਂ ਤੇ ਡੇਲੀ। ਠੀਕ ਹੈ ਜੀ। ਔਰ ਤੁਸੀਂ ਅੱਜ ਸ਼ੁਰੂ ਤੋਂ ਵੇਖਣਾ ਸ਼ੁਰੂ ਕਰ ਦਿਓ। ਤੁਸੀਂ ਇਹ ਨਹੀਂ ਕਹੋਗੇ ਕਿ ਯਾਰ ਇਹ 70% ਵੀ ਇਹਨਾਂ ਨੇ ਪੁਰਾਣਾ ਪੇਲ ਦਿੱਤਾ ਜਾਂ ਕੋਈ ਇਹ ਗੱਲ ਰਿਪੀਟ ਜੁਗਤ ਹੋ ਗਈ ਹੈ ਜਾਂ ਕੋਈ ਇਹ ਗੱਲ ਕਾਮੇਡੀ ਦੀ ਰਿਪੀਟ ਕਰ ਦਿੱਤੀ। ਅਗਰ ਰਿਪੀਟ ਕੀਤੀ ਹੈ ਤੇ ਕਹਿ ਕੇ ਕੀਤੀ ਹੈ ਕਿ ਮੈਂ ਅੱਗੇ ਵੀ ਸੁਣਾਈ ਸੀ ਤੇ ਮੈਂ ਫਿਰ ਸੁਣਾ ਦਿੰਦਾ। ਜਿੱਦਾਂ ਅੱਜ ਮੇਰਾ ਦਿਲ ਸੀ ਮੈਂ ਫੈਸਲ ਕੋ ਫਿਰ ਵਾਕਿਆ ਸੁਣਾਓ ਜਿਹੜਾ ਮੈਂ ਤੁਹਾਨੂੰ ਸੁਣਾਇਆ ਸੀ ਕਿ ਉਹ ਜਿਹੜਾ ਇਹਨੇ ਕਿਸੇ ਨੂੰ ਗਾਲ ਕੱਢੀ ਤੁਰੇ ਜਾਂਦੇ ਨੂੰ ਤੂੰ ਵਾਪਸ ਆ ਗਏ ਤੇ ਕਹਿੰਦਾ ਹਾਂਜੀ ਭਾਈ ਇੰਜ ਰਿਪੀਟ ਹੋ ਸਕਦਾ ਉਹਨੂੰ ਮਜ਼ੇ ਵਾਸਤੇ। ਲੇਕਿਨ ਇਹ ਨਹੀਂ ਕਿ ਵੀ ਕਿਸੇ ਨੇ ਰਿਪੀਟ ਕੋ ਕਰਦਾ ਵੀ ਹੋਵੇ ਪੁਰਾਣੀ ਗੱਲ ਤੇ ਅਸੀਂ ਫੌਰਨ ਉਹਨੂੰ ਉੱਥੇ ਹੀ ਕਹਿ ਦਿੱਤਾ ਕਿ ਬੇਟੇ ਬਸ ਕਰ ਕਿੰਨੀ ਕੁ ਵਾਰੀ ਕਰਨੀ ਹੈ। ਤੇ ਲਿਆਦਾ ਇਸ ਤੋਂ ਹੁਣ ਨੈਕਸਟ ਜਿਹੜਾ ਨਾ ਤੁਹਾਨੂੰ ਥੋੜਾ ਜਿਹਾ ਮਾਈਂਡ ਚੇਂਜ ਕਰਨਾ ਪਏਗਾ। ਸਾਨੂੰ ਥੋੜਾ ਜਿਹਾ ਮਾਰਜਨ ਦੇਣਾ ਪਏਗਾ। ਠੀਕ ਹੈ ਨਾ ਤੁਹਾਨੂੰ। ਹਾਂ ਵਿੱਚ ਜਿਹੜੀਆਂ ਗੱਲਾਂ ਸੀ ਕਿ ਯਾਰ ਅਸੀਂ ਮਾਵਾਂ ਭੈਣਾਂ ਤੇ ਆਈਆਂ ਜਿਹੜੀਆਂ ਉਹ ਅਸੀਂ ਪੂਰੀ ਕੋਸ਼ਿਸ਼ ਕੀਤੀ, ਵਾਅਦਾ ਵੀ ਕੀਤਾ ਕਿ ਅਸੀਂ ਨਹੀਂ ਕਰਨਾ। ਲੇਕਿਨ ਤੁਸੀਂ ਵੀ ਥੋੜਾ ਮਾਰਜਨ ਦਿਓ। ਤੁਹਾਨੂੰ ਕਿਸ ਟਾਈਮ ਲੱਗੇਗਾ ਕਿ ਯਾਰ ਸ਼ਾਇਦ ਇਹ ਸੁਣਾ ਰਿਹਾ, ਇਹ ਜਾਨੀ ਦੱਸ ਰਿਹਾ ਆਪਣਾ ਆਪ, ਇਹ ਫੈਸਲ ਵਧਾਈ ਕਰ ਰਿਹਾ, ਇਹ ਫਰੀਦ ਇਦਾਂ ਗੱਲ ਤੁਹਾਨੂੰ ਲੱਗੇਗਾ। ਲੇਕਿਨ ਉਹ ਸਿਰਫ ਲੱਗਣਾ ਚਾਹੀਦਾ ਬਸ, ਹੈ ਨਹੀਂ ਹੁੰਦਾ ਨਹੀਂ ਵਜੂਦ ਕੋਈ ਨਹੀਂ, ਵਜੂਦ ਉਹਦਾ ਕੋਈ ਨਹੀਂ ਹੁੰਦਾ। ਲਿਆਦਾ ਕੋਈ ਆਕੜ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਨਹੀਂ ਉਹਦੇ ਚ ਹੈ ਨਾ ਉਹ ਨਹੀਂ ਮੈਂ ਇੱਕ ਫਰੀ ਭਾਈ ਕਰ ਜਾ ਜ਼ਬਲੰਗੂ ਮੈਂ ਤੇਰੇ ਮੁੱਕਾ ਮਾਰ ਦੇਣਾ। ਮੈਂ ਤੈਨੂੰ ਕਹਿਤਾ ਦੇਖੋ ਮੈਨੂੰ ਤੁਸੀਂ ਕਹਿੰਦੇ ਨਾ ਕਿ ਮੈਂ ਜੈਲਸ ਹੋਇਆ ਕਿ ਉਸ ਪ੍ਰੋਗਰਾਮ 'ਚ ਕਿ ਫੈਸਲ ਤੋਂ ਜੀ ਫੈਸਲ ਇਦਾਂ ਹੋ ਗਿਆ, ਫੈਸਲ ਇਦਾਂ ਹੋ ਗਿਆ। ਯਾਰ ਮੇਰੀ ਗੱਲ ਸੁਣੋ। ਉਹ ਗੱਲ ਮੇਰੇ ਵੀ ਦਿਲ ਚ ਆਈ ਸੀ ਉਸਤਾਦ ਜੀ। ਹਾਂ ਉਹ ਮੈਂ ਦੱਸਣ ਲੱਗਾ ਮੇਰੀ ਗੱਲ ਸੁਣੋ ਯਾਰ। ਤੁਸੀਂ ਆਪਣੇ ਯਾਨੀ ਤੁਹਾਡਾ ਇੱਕ ਤੁਸੀਂ ਹੱਥੀਂ ਜਿਹਨੂੰ ਫੜ ਕੇ ਅੱਛਾ ਇੱਕ ਹੁੰਦਾ ਕਿ ਤੁਹਾਡਾ ਪੁੱਤਰ ਬਿਲਕੁਲ ਠੀਕ ਆ, ਤੁਹਾਡਾ ਪੁੱਤਰ ਬਿਲਕੁਲ ਠੀਕ ਆ, ਕੰਮ ਸ਼ਮ ਕਰ ਰਿਹਾ। ਤੁਸੀਂ ਉਹਨੂੰ ਕਹਿੰਦੇ ਪੁੱਤਰ ਇਹ ਛੱਡ ਦੇ, ਇੰਜ ਕਰ ਇੰਜ ਕਰ ਇੰਜ ਕਰ, ਇੰਜ ਜਾ ਉੱਤੇ, ਇੰਜ ਉੱਤੇ ਜਾ, ਇੰਜ ਇੱਥੇ ਖਲੋ, ਇੰਜ ਇੱਥੇ ਖਲੋ। ਉਸ ਤੋਂ ਬਾਅਦ ਜਦੋਂ ਖਲੋ ਜੇ ਤੇ ਉਦੋਂ ਵੀ ਤੁਸੀਂ ਉਹਨੂੰ ਝਾੜੋ ਕੁਛ ਤੇ ਦੇਖਣ ਵਾਲੇ ਨੇ ਕਹਿਣਾ, ਹੁਣ ਦੇਖਣ ਵਾਲੇ ਨੂੰ ਉਹਦਾ ਮੁਕਾਮ ਨਜ਼ਰ ਆ ਰਿਹਾ, ਮੈਨੂੰ ਉਹੀ ਨਜ਼ਰ ਆ ਰਿਹਾ ਪੁੱਤਰ ਜਿੱਥੋਂ ਨੂੰ ਮੈਂ ਲੈ ਕੇ ਆਇਆ ਤੇ ਮੈਂ ਉਹਨੂੰ ਝਾੜ ਰਿਹਾ ਤੇ ਦੇਖਣਾ ਲੱਗਣਾ ਲਓ ਜੀ ਇਹਦੀ ਇਹ ਜਿਹੜੀ ਇੱਥੇ ਖੜਾ ਨਾ ਇੱਥੋਂ ਸੜ ਗਿਆ। ਹਾਲਾਂਕਿ ਮੈਂ ਉਹਦੇ ਤੋਂ ਕਿੱਦਾਂ ਸੜ ਸਕਦਾ ਦੱਸੋ। ਮੇਰੀ ਕੋਈ ਵਜ੍ਹਾ ਨਹੀਂ ਬਣਦੀ। ਔਰ ਇਹ ਉਹ ਪੁੱਤਰ ਮੈਂ ਤੁਹਾਨੂੰ ਦੱਸਦਾ, ਮੈਂ ਉਸ ਬੱਚੇ ਦੀ ਗੱਲ ਕਰ ਰਿਹਾ ਕਿ ਜਿਹੜਾ ਪੁੱਤਰ ਸਹੀ ਹੋਵੇ। ਇਹ ਉਹ ਸੀ ਕਿ ਜਿਸ ਜਗ੍ਹਾ ਤੇ ਸੀ ਨਾ, ਮੈਂ ਇਹਨੂੰ ਕਿਹਾ ਫੈਸਲ ਸਾਹਿਬ ਮੇਰੀ ਗੈਰਤ ਨਹੀਂ ਗਵਾਰਾ ਕਰਦੀ ਕਿ ਤੂੰ ਇਹ ਵੀ ਕੰਮ ਕਰਦਾ ਰਵੇਂ ਔਰ ਉੱਥੇ ਤੇਰੀ ਮਾਂ ਭੈਣ ਇੱਕ ਹੋਵੇ, ਤੂੰ ਵੀ ਕਰੇ ਕਿਉਂਕਿ ਉੱਥੇ ਦਾ ਫਾਰਮੈਟ ਆ। ਔਰ ਤੂੰ ਮੇਰੇ ਕੋਲ ਆ ਕੇ ਤੇ ਆਰਾਮ ਨਾਲ ਫੈਮਿਲੀ 'ਚ ਵੀ ਬੈਠੇ। ਮੇਰੇ ਲੋਕ ਫੈਮਿਲੀ ਐਜ਼ ਵੇਖਣ ਵਾਲੇ ਫੈਸਲ ਰਾਮੇ ਨੂੰ ਜਾਣਨ ਪਛਾਣਨ ਲੱਗ ਪੈਣ। ਬੱਚੇ ਇੱਕਦਮ ਉਹਨਾਂ ਅੱਗੇ YouTube ਤੇ ਫੈਸਲ ਦਾ ਕਲਿੱਪ ਆ ਜਾਏ ਜਿਹਦੇ ਵਿੱਚ ਉਹ ਗੱਲ ਕਰਦਾ ਹੋਵੇ ਜਾਂ ਇਹਨੂੰ ਹੁੰਦੀ ਹੋਵੇ ਸਰ ਮੇਰੇ ਲਈ ਮੌਤ ਆਏ ਕਿ ਮੇਰੇ ਕਰੈਕਟਰ ਦੀ ਮਾਂ ਨੂੰ ਜਾਂ ਭੈਣ ਨੂੰ ਡਾਇਰੈਕਟ ਕੋਈ ਗੱਲ ਕਰ ਰਿਹਾ
ਠੀਕ ਆ ਜੀ, ਉਹ ਰੈਡੀ ਗੰਦੀ ਗਲੀਜ਼ ਗੁਫ਼ਤਗੂ ਕਰ ਰਿਹਾ ਔਰ ਦਿਨੇ ਇੱਥੇ ਵੀ ਬੈਠਾ ਹੁੰਦਾ, ਫੈਮਿਲੀ ਸ਼ੋਅ ਆ ਜੀ ਸਾਡਾ, ਤੇ ਰਾਤ ਨੂੰ ਉੱਥੇ। ਮੈਂ ਕਿਹਾ ਫੈਸਲ ਸਾਹਿਬ ਇਦਾਂ ਨਹੀਂ ਮੈਂ ਕਰਨ ਦੇਣਾ। ਹਾਂਜੀ ਉੱਥੋਂ ਲੈ ਕੇ ਆਇਆ ਇਹਨੂੰ, ਮੈਂ ਉੱਥੋਂ ਲਿਆ ਕੇ ਕੱਢ ਕੇ ਪਾਲਿਸ਼ ਸਾਫ਼ ਹਰ ਚੀਜ਼ ਕਰਕੇ, ਆਹ ਕਰ ਫੈਸਲ, ਤੂੰ ਇਦਾਂ ਕਰ ਫੈਸਲ, ਇੰਜ ਐਕਟ ਆ ਫੈਸਲ, ਇੰਜ ਐਕਟ ਆ ਫੈਸਲ, ਇੱਥੇ ਬਹਿ, ਤੂੰ ਇੰਜ ਕੱਪੜਾ ਮਾਰ, ਤੂੰ ਇੰਜ ਕਰ ਫੈਸਲ, ਇਹ ਤੂੰ ਐਕਟ ਕਰ ਕਰਾ ਕੇ ਜਦੋਂ ਉਹ ਇੰਨੀ ਮਿਹਨਤ ਕਰਕੇ ਮੈਂ ਬਣਾ ਲਿਆ ਤੇ ਫਿਰ ਮੈਂ ਉਦੋਂ ਤੋਂ ਜੈਲਸ ਹੋਣ ਲੱਗ ਪਿਆ। ਲਓ ਲਿਹਾਜ਼ਾ ਆਈ ਲਵ ਯੂ, ਤੁਸੀਂ ਸਾਡੀ ਜਿੰਦ ਜਾਨ ਹੋ, ਤੁਹਾਡੇ ਤੋਂ ਬਗੈਰ ਅਸੀਂ ਕੁਛ ਨਹੀਂ। ਇਹ ਜੈਨੂਇਨ ਗੱਲ ਆ, ਲੜੀਏ ਮਰੀਏ ਜਿੱਦਾਂ ਅਸੀਂ ਆ ਇਦਾਂ ਹੀ ਸੇਮ ਤੁਸੀਂ। ਕਮੈਂਟਸ ਗਲਤ ਵੀ ਕਰਦੇ ਹੋ, ਸਹੀ ਵੀ ਕਰਦੇ ਹੋ, ਨਾਰਾਜ਼ ਵੀ ਵਿੱਚ ਅਸੀਂ ਤੁਹਾਡੇ ਨਾਲ ਹੋ ਜਾਂਦੇ ਆ, ਕਿਸੇ ਨਾਲ ਯਾਰ ਬੰਦੇ ਨੇ ਇਦਾਂ ਕਿਹਾ, ਵਿੱਚ ਬਹੁਤ ਬਹੁਤ ਖੁਸ਼ੀ ਹੋਣੀ। ਲੇਕਿਨ ਇਹਨੂੰ ਥੋੜਾ ਵਸੀਹ ਕਰ ਲਓ, ਮਾਈਂਡ ਨੂੰ ਥੋੜਾ ਵਸੀਹ ਕਰ ਲਓ, ਵੱਡਾ ਕਰ ਲਓ। ਕੁਛ ਵੀ ਇੱਥੇ ਹੋਵੇ ਜ਼ਾਹਰੀ ਸੁਣਨ ਦੇ ਇੰਝ ਲੱਗੇ ਕਿ ਘਟੀਆ ਗੱਲ ਹੋ ਰਹੀ, ਲੇਕਿਨ ਉਹਨੂੰ ਜਦੋਂ ਤੁਸੀਂ ਉਹ ਕਰੋਗੇ ਨਾ, ਉਹਨੂੰ ਤੋਂ ਐਕਟ 'ਚ ਲਿਆਓਗੇ ਤਾਂ ਉਹਨੂੰ ਸਿਰਫ ਇੰਜੋਏ ਕਰੋ ਬਸ, ਉਹਦਾ ਡੀਪ ਨਾ ਜਾਇਆ ਕਰੋ। ਡੀਪ ਜਾਣ ਦੀ ਵਜ੍ਹਾ ਤੁਹਾਡੀ ਮੁਹੱਬਤ ਵੀ ਆ, ਤੁਹਾਡੀ ਮੁਹੱਬਤ ਇਹ ਨਹੀਂ ਹੈ ਕਿ ਤੁਸੀਂ ਤੁਹਾਡੇ ਅਸਰ ਕਰਦੀ ਦਿਲ ਤੇ ਗੱਲ, ਲੇਕਿਨ ਪਲੀਜ਼ ਉਹਨੂੰ ਥੋੜਾ ਜਿਹਾ ਰਿਲੈਕਸ ਰੱਖੋ, ਈਜ਼ੀ ਰਵੋ ਥੋੜਾ ਜਿਹਾ। ਟੌਪਿਕ ਕਿਸ ਟਾਈਮ ਸਾਨੂੰ ਚੂਜ਼ ਕਰਨਾ ਪੈ ਜਾਂਦਾ, ਸਾਡੇ ਕੋਲ ਨਹੀਂ ਹੁੰਦਾ, ਅਸੀਂ ਫਿਰ ਚਾਹ ਤੇ ਗੱਲ ਸ਼ੁਰੂ ਕਰ ਲੈਂਦੇ ਹਾਂ ਔਰ ਉਹ ਜ਼ਾਹਰੀ ਸੁਣਨ 'ਚ ਬਹੁਤ ਹਲਕੀ ਜੀ ਗੱਲ ਲੱਗਦੀ ਹੈ, 2 ਟਕੇ ਦੀ ਇੱਕ ਗੱਲ ਵਾ ਵੀ ਚਾਹ ਤੋਂ ਰਲਣ ਦੇ 4 ਜਣੇ ਬੈਠੇ ਵਿੱਚ ਹੀ ਜਾਨੀ, ਲੇਕਿਨ ਉਹ ਇੱਕ ਐਵੇਂ ਗੱਲਬਾਤ ਹੁੰਦੀ, ਬਸ ਇੱਕ ਸਕ੍ਰਿਪਟ ਹੁੰਦਾ ਬਸ। ਹਿਸਾਬ ਕਿਤਾਬ ਆ ਉਹ ਜੇ ਤੁਸੀਂ ਦੇਖੋ ਫਿਰ ਤਾਂ ਹਾਂ ਐਸਾ ਕੋਈ ਚੱਕਰ ਨਹੀਂਗਾ। ਡੇਲੀ ਉਹ ਪੈਸਾ ਤੂੰ ਗੱਲ ਹੀ ਨਾ ਕਰ। ਉਹ ਤੇਰੀ ਖੈਰ ਹੋਵੇ ਭਰੀ। ਆਪਣਾ ਬਹੁਤ ਖਿਆਲ ਰੱਖਣਾ ਨਾਜ਼ਰੀਨ, ਤੂੰ ਵੀ ਬੋਲ ਪਿਆ ਕਰ, ਤੂੰ ਵੀ ਬੋਲ ਪਿਆ ਕਰ। ਇਹਦਾ ਕੋਈ ਛੋਟਾ ਜਿਹਾ ਨਾਮ ਸਪਿੱਕੀ, ਇਹਦਾ ਨਾਮ ਹੋਣਾ ਚਾਹੀਦਾ ਹਨਾ, ਇੰਜ ਦਾ ਨਾਮ ਹੋਣਾ ਚਾਹੀਦਾ ਸੀ। ਹਾਂ ਆ ਨਹੀਂ ਗਿਆ ਨਾ ਟੁਨ। ਤੇ ਇਹਦਾ ਨਾਮ ਇਹਦਾ ਨਾਮ ਧਮਾਕਾ ਹੋਣਾ ਚਾਹੀਦਾ। ਇਹਦਾ ਤਾਂ ਨਾਮ ਹੋਣਾ ਚਾਹੀਦਾ ਭਗਤੂਗੋ ਹੜਬੋਂਗ। ਟਟਬੋਂਗਾ। ਓਕੇ ਜੀ। ਆ ਮੇਰਾ ਯਾਰ ਆ ਜ਼ੈਲਦਾਰ ਭਾਜੀ ਹੈ ਨਾ, ਜ਼ੈਲਦਾਰ ਭਾਜੀ ਇੰਡੀਆ ਬੜਾ ਪਿਆਰ ਕਰਦੇ ਮੇਰਾ, ਉਹਨਾਂ ਦਾ ਫੋਨ ਬਾਰ-ਬਾਰ ਆ ਰਿਹਾ ਤੇ ਮੈਂ ਹੁਣ ਜ਼ਰਾ ਇਹਨਾਂ ਨਾਲ ਗੱਲ ਕਰ ਲਵਾਂ। ਜ਼ੈਲਦਾਰ ਭਾਜੀ ਕਰ ਰਿਹਾ ਫੋਨ। ਓਕੇ ਅੱਲਾ ਹਾਫਿਜ਼।